ਤੇ 2-3 ਵਾਰ ਬਰਸੀ ਮਨਾਈ ਤਾਂ ਸਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਵੀ ਉਹਨਾਂ ਨੂੰ ਅਸਲੀ ਸ਼ਰਧਾਂਜਲੀ ਜੋ ਆਪਾਂ ਧਾਰਮਿਕ ਤੌਰ ਤੇ ਆਪਣੇ ਪਰਿਵਾਰ 'ਚ ਕਰਦੇ ਹਾਂ ਉਹ ਤਾਂ ਕਰੀਏ, ਅਸਲੀ ਸ਼ਰਧਾਂਜਲੀ ਉਹਨਾਂ ਨੂੰ ਇਹ ਹੋਏਗੀ ਵੀ ਆਪਾਂ ਇੱਕ ਪਲੇਟਫਾਰਮ ਕ੍ਰੀਏਟ ਕਰੀਏ ਜਿਹਦੇ ਵਿੱਚ ਜਿਹੜੇ ਕੌਮ ਦੇ ਮਸਲੇ ਨੇ ਵਰਤਮਾਨ ਉਸ ਸਮੇਂ ਦੇ, ਉਹਨਾਂ ਨੂੰ ਸਾਰੇ ਆਪਦੇ ਛੋਟੇ ਛੋਟੇ ਜਿਹੜੇ ਵਖਰੇਵੇਂ ਨੇ ਉਹਨਾਂ ਨੂੰ ਭੁਲਾ ਕੇ ਆਪਾਂ ਉਹਨੂੰ ਡਿਸਕਸ਼ਨ ਕਰੀਏ ਤੇ ਇਹਨੂੰ ਅੱਗੇ ਤੱਕ ਲੈ ਕੇ ਜਾਈਏ। ਮੈਂ ਸਮਝਦਾ ਹੈ ਇਹ ਸਾਰਮਾਨ ਦੀ ਜਿਹੜੀ ਸੋਚ ਸੀ ਉਹ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ 'ਚ, ਕਿਉਂਕਿ ਜਿੱਥੇ ਅੱਜ ਆਮ ਤੌਰ ਤੇ ਜੇ ਆਪਾਂ ਇੰਡੀਅਨ ਮੀਡੀਆ ਨੂੰ, ਪੰਜਾਬੀ ਮੀਡੀਆ ਨੂੰ ਸੁਣੀਏ ਤਾਂ ਜਿਹੜੀ ਉਹ ਅਕਾਲੀ ਸਿਆਸਤ ਹੈ, ਖਾਸ ਕਰਕੇ ਰਵਾਇਤੀ ਅਕਾਲੀ ਸਿਆਸਤ, ਉਸ ਸਿਆਸਤ ਨੂੰ ਉਹ ਨਾਮ ਦੇ ਦਿੰਦੇ ਨੇ ਸਿੱਖ ਸਿਆਸਤ, ਜਦੋਂ ਕਿ ਜਿਹੜੀ ਸਿੱਖ ਸਿਆਸਤ ਹੈ ਉਹ ਆਲਮੀ ਹੈ, ਉਹ ਗਲੋਬਲ ਹੈ। ਬੜੀ ਤਰਾਸਦੀ ਹੈ ਵੀ ਅੱਜ ਜਿੱਥੇ ਸਿੱਖਾਂ ਦੀ ਜਿਹੜੀ ਗਲੋਬਲ ਸਿਆਸਤ ਹੈ, ਆਲਮੀ ਸਿਆਸਤ ਹੈ, ਉਹ ਇਸ ਸਬ ਕੰਟੀਨੈਂਟ ਦੀ ਜੀਓਪੋਲਿਟਿਕਸ ਡਿਕਟੇਟ ਕਰ ਰਹੀ ਹੈ। ਸਿੱਖ ਪੋਲਿਟੀ ਇੰਡੀਅਨ ਯੂਨੀਅਨ ਆਫ ਇੰਡੀਆ ਦੀ ਫੋਰਨ ਪਾਲਿਸੀ ਨੂੰ ਡਿਕਟੇਟ ਕਰ ਰਹੀ ਹੈ। ਇੱਕ ਪਾਸੇ ਸਾਡੀ ਸਿਆਸਤ ਦੀ ਇਹ ਪੋਜੀਸ਼ਨ ਹੈ, ਦੂਜੇ ਪਾਸੇ ਸਾਡੀ ਇਹ ਪੋਜੀਸ਼ਨ ਹੈ ਵੀ ਜਿਹੜੀ ਗਵਰਨਮੈਂਟ ਆਫ ਇੰਡੀਆ ਹੈ ਉਹ ਨਾ ਪੰਜਾਬ ਦੇ ਵਾਸਤੇ ਸਿੱਖਾਂ ਤੇ ਪੰਜਾਬ ਤੋਂ ਬਾਹਰ ਦੇ ਵਾਸਤੇ ਸਿੱਖਾਂ, ਇਹਨਾਂ ਦੋਏ ਸਿੱਖਾਂ ਨਾਲ ਕਿਸੇ ਨਾਲ ਵੀ ਡਾਇਲੋਗ ਕਰਨ ਨੂੰ ਤਿਆਰ ਨਹੀਂ ਹੈ। ਡਾਇਕੋਟਮੀ ਦੇਖੀਏ ਆਪਾਂ ਕਿੰਨੀ ਜ਼ਿਆਦਾ ਹੈ, ਚਾਹੇ ਕਿਸਾਨੀ ਸੰਘਰਸ਼ ਦਾ ਮਾਮਲਾ ਹੋਵੇ, ਚਾਹੇ ਬੰਦੀ ਸਿੰਘਾਂ ਦਾ ਮਾਮਲਾ ਹੋਵੇ, ਚਾਹੇ ਪੰਜਾਬ ਦੇ ਮਸਲਿਆਂ ਦੇ ਮਾਮਲੇ ਹੋਣ, ਕਿਸੇ ਮਾਮਲੇ ਤੇ ਵੀ ਗਵਰਨਮੈਂਟ ਆਫ ਇੰਡੀਆ ਡਾਇਲੋਗ ਕਰਨ ਨੂੰ ਤਿਆਰ ਨਹੀਂ ਹੈਗੀ। ਮੈਂ ਸਮਝਦਾ ਜਿੱਥੇ ਉਹਨਾਂ ਦਾ ਕਸੂਰ ਹੈ ਉਦੋਂ ਕਸੂਰ ਜ਼ਿਆਦਾ ਸਾਡਾ ਹੈ, ਕਿਉਂਕਿ ਅਸੀਂ ਕਦੀ ਕੋਈ ਯੂਨੀਫਾਈਡ ਆਪਣੇ ਮਾਮਲਿਆਂ ਲਈ ਕੋਈ ਆਵਾਜ਼ ਹੀ ਨਹੀਂ ਬੁਲੰਦ ਕਰ ਸਕੇ। ਸੋ ਅੱਜ ਵਾਲੀ ਜਿਹੜੀ ਐਫਰਟ ਹੈ ਉਹ ਇਹੀ ਹੈ, ਪਹਿਲਾਂ ਆਪਾਂ ਆਪਣੀ ਕੌਮ ਦੇ ਵਿੱਚ ਇੱਕ ਆਵਾਜ਼ ਇਕੱਠੇ ਕਰੀਏ, ਜਿਹੜੀ ਸਾਡੀ ਸੰਸਥਾਵਾਂ ਤੇ ਜਮਹੂਰੀਅਤ ਤੇ ਡਾਕਾ ਪਿਆ ਹੋਇਆ ਹੈ, ਜੋ ਸਾਡੇ ਬਜ਼ੁਰਗਾਂ ਨੇ 100 ਸਾਲ ਪਹਿਲਾਂ ਅਚੀਵ ਕੀਤਾ, ਸਾਡੇ ਹੱਥੋਂ ਉਹ ਵੀ ਜਾਂਦਾ ਲੱਗਿਆ। ਅੱਜ ਅਸੀਂ ਉਸ ਇਤਿਹਾਸਿਕ ਮੋੜ ਤੇ ਖੜੇ ਹਾਂ ਤੇ ਪਹਿਲਾਂ ਆਪਾਂ ਆਪਣੇ ਆਪਸ ਵਿੱਚ ਇੱਕ ਕਾਮਨ ਵਿਚਾਰ ਬਣਾਈਏ ਵੀ ਆਪਾਂ ਕਿਵੇਂ ਨਿਕਲਣਾ ਹੈਗਾ। ਸਭ ਤੋਂ ਪਹਿਲਾਂ ਜੋ 100 ਸਾਲ ਪਹਿਲਾਂ ਅਸੀਂ ਆਪਣੇ ਗੁਰੂ ਘਰ ਆਜ਼ਾਦ ਕਰਾਏ ਸੀ, ਅੱਜ ਉਹ ਫੇਰ ਗਵਰਨਮੈਂਟ ਆਫ ਇੰਡੀਆ ਦੇ ਗੁਲਾਮ ਨੇ। ਸਰਦਾਰ ਜਸਵੰਤ ਸਿੰਘ ਮਾਨ ਇਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਹੁੰਦੇ ਵੀ ਕੌਮ ਨੂੰ ਸਮਝ ਹੀ ਨਹੀਂ ਆਈ, ਕੌਮ ਦਾ ਜਿਹੜਾ ਰਾਜ ਸੀ ਉਹ ਜਿਵੇਂ ਹੱਥ 'ਚੋਂ ਰੇਤ ਕਿਰ ਗਈ, ਹੱਥ 'ਚ ਰੇਤ ਫੜੀ ਹੋਵੇ ਤੇ ਕਿਰ ਜਾਂਦੀ, ਪਤਾ ਨਹੀਂ ਲੱਗਦਾ। ਕਹਿੰਦੇ ਇਵੇਂ ਰਾਜ ਕਿਰ ਗਿਆ। ਜਦੋਂ 47 'ਚ ਅਸੀਂ ਤੀਜੀ ਧਿਰ ਦੇ ਕਲੇਮੈਂਟ ਸੀ, ਉਹ ਓਪਰਚੁਨਿਟੀ ਐਂ ਕਿਰ ਗਈ। ਉਦੋਂ ਬਾਅਦ ਬਲੂ ਸਟਾਰ ਵੇਲੇ ਜੋ ਸਾਡੀਆਂ ਤੇ ਉਦੋਂ ਬਾਅਦ ਸੰਸਥਾਵਾਂ ਦਾ ਧਾਨ ਹੈ ਉਹ ਵੀ ਰੇਤ ਤਰ੍ਹਾਂ ਕਿਰੀ ਜਾ ਰਿਹਾ। ਸੋ ਇਸ ਚੀਜ਼ ਨੂੰ ਆਪਾਂ ਨੂੰ ਠੱਲ ਪਾਉਣੀ ਪਏਗੀ। ਉਹਦੇ ਵਿੱਚ ਹੀ ਇੱਕ ਅਸੀਂ ਉਪਰਾਲਾ ਕੀਤਾ ਤੇ ਅੱਜ ਸਾਡੇ ਕੋਲੇ ਬਹੁਤ ਅਹਿਮ ਸਪੀਕਰ ਨੇ। ਮੈਂ ਕਹਿੰਦਾ ਵੀ ਜਿਨ੍ਹਾਂ ਦੇ ਵਿਚਾਰ ਆਪਾਂ ਸਾਰਿਆਂ ਨੂੰ ਸੁਣ ਕੇ ਇੱਕ ਯੂਨੀਫਾਈਡ ਆਵਾਜ਼ ਬਣਾਉਣੀ ਚਾਹੀਦੀ ਹੈ ਕੌਮ ਵਿੱਚ। ਬਾਕੀ ਮੀਡੀਆ ਆਇਆ ਹੈਗਾ, ਸੁਣਨ ਵਾਲੇ ਸਰੋਤੇ ਆਏ ਨੇ। ਆਪਣੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਆਪਣੇ ਨਾਲ ਜਸਟਿਸ ਰਣਜੀਤ ਸਿੰਘ ਨੇ, ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈ, ਬਹੁਤ ਵੱਡੀ ਰਿਪੋਰਟ ਦਿੱਤੀ ਹੈ ਇਹਨਾਂ ਨੇ ਬਰਗਾੜੀ ਦੇ ਮਾਮਲੇ 'ਚ। ਡਾਕਟਰ ਕੇਰ ਸਿੰਘ ਨੇ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਨੇ। ਡਾਕਟਰ ਬਲਕਾਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਿਵਿਨਿਟੀ ਔਰ
ਪੰਜਾਬੀ ਦੇ ਬਹੁਤ ਵੱਡੇ ਸਕਾਲਰ ਨੇ। ਆਪਣੇ ਕੋਲ ਸਰ ਗੁਰਪ੍ਰੀਤ ਸਿੰਘ ਕੇਂਦਰੀ ਸਿੰਘ ਸਭਾ ਤੋਂ ਨੇ। ਸਿੰਘ ਸਭਾ ਦਾ ਬਹੁਤ ਵੱਡਾ ਰੋਲ ਰਿਹਾ ਇਹਦੇ ਵਿੱਚ। ਫਿਰ ਆਪਣੇ ਕੋਲੇ ਸਰਦਾਰ ਖੁਸ਼ਹਾਲ ਸਿੰਘ ਵੀ ਆਏ ਹੋਏ ਨੇ ਕੇਂਦਰੀ ਸਿੰਘ ਸਭਾ ਤੋਂ, ਇਹਨਾਂ ਦਾ ਵੀ ਸਵਾਗਤ ਹੈ। ਸਰਦਾਰ ਸਿਮਰਨਜੀਤ ਸਿੰਘ ਐਡਵੋਕੇਟ ਨੇ, ਵਕੀਲ ਸਾਹਿਬ ਨੇ। ਸਾਰੇ ਜਿੰਨੇ ਕੋਈ ਲਾਚਾਰ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ, ਉਹਨਾਂ ਦੀ ਬਾਂਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਫੜੀ ਹੈ। ਅਤੇ ਸਾਰੇ ਸਮੁੱਚੇ ਸਰੋਤਿਆਂ ਦਾ, ਪ੍ਰੈਸ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਏ ਹੋ। ਬਹੁਤ ਬਹੁਤ ਧੰਨਵਾਦ। ਅਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਇਮਾਨ ਸਿੰਘ ਮਾਨ ਅੱਗੋਂ ਕੰਪੇਅਰ ਕਰਨ, ਕਿਉਂਕਿ ਇਹਨਾਂ ਨੇ ਜਿੱਡੀ ਵੱਡੀ ਰਿਸਰਚ ਔਰ ਜਿੰਨਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕੀਤਾ ਹੈ, 328 ਸਰੂਪਾਂ ਵਾਲਾ ਸਾਰਾ ਜਿਹੜੀ ਇਨਵੈਸਟੀਗੇਸ਼ਨ ਹੋਈ ਉਹਦੇ ਨਾਲ ਉਹਦੇ 'ਤੇ ਕੰਮ ਸਾਰਾ ਕੀਤਾ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਚ ਲੈ ਕੇ ਆਏ। ਆਪਣੇ ਕੋਲੇ ਹੁਣ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ, ਉਹ ਵੀ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈਗੇ ਨੇ, ਉਹ ਵੀ ਪਹੁੰਚੇ ਨੇ ਅਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ। ਅੱਜ ਜਦੋਂ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਪਈ, ਤੁਸੀਂ ਆ ਕੇ ਬੋਲੋ, ਕਹਿੰਦੇ ਸਾਰੀਆਂ ਗੱਲਾਂ ਠੀਕ, ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਾਰਿਆਂ ਨੂੰ, ਅਤੇ ਸ਼ਾਇਦ ਅੱਜ ਗੱਲ ਕਰਨਾ ਚਾਹੁੰਦੇ ਨੇ ਭਈ ਸਾਡਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹ ਗੁਰੂ ਨੇ, ਪਰ ਇੰਡੀਅਨ ਸਟੇਟ ਨੇ ਉਹਨਾਂ ਨੂੰ ਬਾਕੀ ਧਰਮਾਂ ਦੇ ਵਿੱਚ ਸਕ੍ਰਿਪਚਰ ਦੇ ਬਰਾਬਰ ਲੈ ਜਾਂਦਾ ਹੈ। ਸੋ ਇਹ ਬੜਾ ਇਹਨਾਂ ਦੇ ਕਰੀਬ ਹੈ ਮਾਮਲਾ, ਮੇਰੇ ਖਿਆਲ ਕੰਮ ਵੀ ਕਰ ਰਹੇ ਨੇ। ਸੋ ਇਹ ਸਾਨੂੰ ਇਸ ਗੱਲ 'ਤੇ ਵੀ ਚਾਨਣਾ ਪਾਉਣਗੇ। ਅਤੇ ਹੁਣ ਮੈਂ ਮਾਈਕ ਸਰਦਾਰ ਇਮਾਨ ਸਿੰਘ ਨੂੰ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਅੱਜ ਦੇ ਸਰ ਜਸਵੰਤ ਸਿੰਘ ਮਾਨ ਮੈਮੋਰੀਅਲ ਲੈਕਚਰ 'ਤੇ ਆਏ ਸਤਿਕਾਰਯੋਗ ਬੁਲਾਰੇ ਅਤੇ ਸਰੋਤੇ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਮਹੂਰੀਅਤ ਤੇ ਸਿੱਖ ਸੰਸਥਾਵਾਂ, ਜੇ ਆਪਾਂ ਪਿਛੋਕੜ ਦੀ ਗੱਲ ਕਰੀਏ ਤਾਂ ਜਿੱਥੇ ਭਗਤਾਂ ਦੀ ਬਾਣੀ 12ਵੀਂ ਸਦੀ ਤੋਂ ਸ਼ੁਰੂ ਹੁੰਦੀ ਹੈ, ਗੁਰੂ ਨਾਨਕ ਸਾਹਿਬ ਪਹਿਲੀ ਗੁਰਗੱਦੀ 'ਤੇ ਆਉਂਦੇ ਹੈ। ਆਪਾਂ ਗੁਰੂ ਅਧੀਨ ਕੌਮ ਰਹੇ ਹਾਂ। ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਰਾਜ ਮੰਨਦੇ ਹਾਂ, ਔਰ ਇਹਦੇ ਨਾਲ ਫਿਰ ਜਮਹੂਰੀਅਤ ਕਿਵੇਂ ਜੁੜਦੀ ਹੈ। ਜਿਹੜੀਆਂ ਸੰਸਥਾਵਾਂ ਗੁਰੂ ਸਾਹਿਬ ਨੇ ਤੋਰੀਆਂ, ਜਿਵੇਂ ਕਿ ਸੰਗਤ ਦੇ ਵਿੱਚ ਨਾਮ ਸਿਮਰਨ ਕਰਨਾ, ਸੰਗਤ ਦੇ ਵਿੱਚ ਵਿਚਾਰ ਕਰਨੇ, ਸੰਗਤ ਅਧੀਨ ਗੁਰਸਿੱਖੀ ਚਲਾਣੀ, ਇਹਦਾ ਕੋਈ ਰੂਪ ਜਮਹੂਰੀਅਤ ਦਾ ਹੈ। ਜਿਹੜਾ ਅਕਾਲ ਤਖਤ ਸਾਹਿਬ ਗੁਰੂ ਗੱਦੀ ਦੇ ਨਾਲ ਜੁੜਿਆ ਰਿਹਾ, ਉਸ ਤੋਂ ਉਪਰੰਤ ਗੁਰੂ ਸਾਹਿਬ ਨੇ ਜਥੇਦਾਰ ਨਿਯੁਕਤ ਕਰਨੇ ਸ਼ੁਰੂ ਕੀਤੇ, ਔਰ ਮੁੜ ਕੇ ਫਿਰ ਮਿਸਲਾਂ ਰਾਹੀਂ, ਆਪਸ 'ਚ ਵਿਚਾਰ ਰਾਹੀਂ ਉਹ ਸੰਸਥਾ ਨੂੰ ਅਸੀਂ ਅੱਗੇ ਤੋਰਦੇ ਰਹੇ ਹਾਂ। ਜਦ ਸਿੰਘ ਸਭਾ ਲਹਿਰ ਉੱਠੀ ਔਰ ਮਹੰਤਾਂ ਦੇ ਕਬਜ਼ੇ ਲਾਏ ਗਏ, ਇਸ ਸੰਘਰਸ਼ ਨੂੰ ਅੰਗਰੇਜ਼ਾਂ ਨੇ ਰੂਪ ਦਿੱਤਾ ਲਿਖਿਤ ਰੂਪ 'ਚ ਸਿੱਖ ਗੁਰਦੁਆਰਾ ਐਕਟ ਅਧੀਨ। ਚੋਣ ਸਾਡੇ 'ਚ ਉਦੋਂ ਆ ਗਏ, ਔਰ ਜਿਹੜੀਆਂ ਸੰਸਥਾਵਾਂ ਦਾ ਅੱਜ ਅਸੀਂ ਵਿਚਾਰ ਕਰਾਂਗੇ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਮਹੂਰੀਅਤ, ਜਿਵੇਂ ਕਿ ਬ੍ਰਿਟਿਸ਼ ਪਾਰਲੀਮੈਂਟਰੀ ਡੈਮੋਕ੍ਰੇਸੀ ਸੀਗੀ, ਉੱਦਾਂ ਤੁਰ ਪਈ। ਜਮਹੂਰੀਅਤ ਹੈ ਕਿ ਜਿਹੜੇ ਵੈਸਟਰਨ ਸੋਚ ਹੈ ਉਹ ਕਹਿੰਦੇ ਹੈ ਕਿ ਜਮਹੂਰੀਅਤ ਗ੍ਰੀਸ 'ਚ ਸ਼ੁਰੂ ਹੋਈ, ਉਹਨਾਂ ਦੇ ਸਿਟੀ ਸਟੇਟਸ 'ਚ ਸ਼ੁਰੂ ਹੋਈ, ਔਰ ਮੋਦੀ ਸਾਹਿਬ ਨੇ ਇੱਕ ਵਾਰੀ ਕਲੇਮ ਕੀਤਾ ਕਿ ਜਮਹੂਰੀਅਤ ਇਸ ਧਰਤੀ ਦੇ ਉੱਤੇ ਸ਼ੁਰੂ ਹੋਈ, ਮਤਲਬ ਕਿ ਹਿੰਦੁਸਤਾਨ 'ਚ। ਪਰ ਇਹਨਾਂ ਜਿਹੜੀਆਂ ਜਮਹੂਰਤਾਂ ਸੀ, ਚਾਹੇ ਗ੍ਰੀਕ ਡੈਮੋਕ੍ਰੇਸੀ, ਚਾਹੇ ਹਿੰਦੂ ਗ੍ਰੰਥਾਂ ਰਾਹੀਂ, ਪੰਚਾਇਤੀ ਸਿਸਟਮ ਰਾਹੀਂ ਆਪਾਂ ਦੇਖੀਏ, ਉਹਦੇ ਵਿੱਚ ਇੱਕ ਜਿਹੜਾ ਇਹਦਾ ਹਿੱਸਾ ਸੀ ਯੂਨੀਵਰਸਲ ਫਰੈਂਚਾਈਜ਼, ਕਹਿਣ ਦਾ ਭਾਵ ਕਿ ਹਰੇਕ ਦਾ ਉੱਥੇ ਆਪਣਾ
ਸੋਚ ਵਿਚਾਰ ਰੱਖ ਸਕੇ, ਹਰੇਕ ਵੋਟ ਪਾ ਸਕੇ। ਨਾ ਗ੍ਰੀਕਸ ਨੇ ਕੀਤਾ, ਉਹਨਾਂ ਦੇ ਵੀ ਮਾਸਟਰ ਸਲੇਵ ਸੁਸਾਇਟੀ ਹੁੰਦੀ ਸੀ, ਸਲੇਵ ਦਾ ਹੱਕ ਨਹੀਂ ਸੀ ਹੁੰਦਾ, ਸਿਟੀਜ਼ਨ ਉਹੀ ਬਣਦਾ ਸੀ ਜਿਹਦੀ ਕੁਆਲੀਫਿਕੇਸ਼ਨਸ ਹੁੰਦੀਆਂ ਸੀ, ਤੇ ਮੁਫਤ ਹਰੇਕ ਮਨੁੱਖ ਨੂੰ ਹੱਕ ਨਹੀਂ ਸੀ। ਜੇ ਆਪਾਂ ਹਿੰਦੁਸਤਾਨ ਦੀ ਗੱਲ ਕਰੀਏ, ਜਾਤ ਪਾਤ ਨੇ ਤਾਂ ਧੱਜੀਆਂ ਮਨੁੱਖਤਾ ਦੀਆਂ ਉਡਾਤੀਆਂ ਸੀਗੀਆਂ। ਇੱਥੇ ਸ਼ੂਦਰ ਨੂੰ ਵੋਟ ਪਾਉਣ ਦਾ ਹੱਕ ਕਿੱਥੇ ਸੀ, ਉਹਨੂੰ ਤਾਂ ਕਹਿਣਾ ਮੰਨਣ ਦਾ ਹੱਕ ਸੀਗਾ। ਸੋ ਜਮਹੂਰੀਅਤ ਜੇ ਅਸੀਂ ਯੂਨੀਵਰਸਲ ਫਰੈਂਚਾਈਜ਼ ਨਾਲ ਦੇਖੀਏ, ਜਦ ਇੰਗਲੈਂਡ ਅਮਰੀਕਾ ਦੇ ਵਿੱਚ ਬੀਬੀਆਂ ਧਰਨੇ ਕਰ ਰਹੀਆਂ ਸੀ, ਜੇਲ੍ਹਾਂ 'ਚ ਜਾ ਰਹੀਆਂ ਸੀ, ਮਾਰਕੁੱਟ ਹੋ ਰਹੀ ਸੀ ਕਿ ਸਾਡਾ ਵੋਟ ਦਾ ਹੱਕ ਹੈ, ਸਿੱਖ ਗੁਰਦੁਆਰਾ ਐਕਟ 'ਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ, ਗਰੀਬਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ, ਤੇ ਉਹਦਾ ਕੋਈ ਰੌਲਾ ਨਹੀਂ ਸੀ, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਬੀਬੀਆਂ ਬਰਾਬਰ ਕਰਕੇ ਦੇਤੀਆਂ ਸੀ। ਚਾਹੇ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਮੰਦਾ ਸੋ ਕਿਉ ਆਖੀਏ, ਚਾਹੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸਤੀ ਅਤੇ ਵਿਆਹ ਦੇ ਵਿੱਚ ਬਰਾਬਰਤਾ ਸਾਨੂੰ ਦਿੱਤਾ ਹੋਵੇ, ਪਰ ਇਹ ਕਦੀ ਕੋਈ ਰੌਲਾ ਨਹੀਂ ਸੀ। ਅੱਜ ਅਸੀਂ ਇਸ ਸਥਿਤੀ ਤੇ ਬੈਠੇ ਹਾਂ ਕਿ ਸਾਡੇ ਚੋਣ ਨਹੀਂ ਹੋ ਰਹੇ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1925 'ਚ ਸਥਾਪਿਤ ਹੋਈ ਹੈ, 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਹੈ, ਕਦੀ 17 ਸਾਲ, ਕਦੀ 13 ਸਾਲ, ਕਦੀ ਹੁਣ 13 ਸਾਲ ਬੀਤ ਗਏ, ਚੋਣ ਨਹੀਂ ਹੋਏ। ਜੇ ਚੋਣ ਨਾ ਹੋਣ ਫਿਰ ਜਮਹੂਰੀਅਤ ਕਾਹਦੀ? ਜੇ ਆਮ ਸੰਗਤ ਦੀ ਮਤ ਨਹੀਂ ਪ੍ਰਗਟ ਹੋ ਸਕਦੀ, ਫਿਰ ਰਾਜ ਕਾਹਦਾ? ਜਮਹੂਰੀਅਤ ਰਾਜ ਕਾਹਦਾ? ਇਸ ਵਿਸ਼ੇ ਦੇ ਉੱਤੇ ਮੈਂ ਬੇਨਤੀ ਕਰਦਾ ਕਿ ਸਾਡੇ ਐਡਵੋਕੇਟ ਸਿਮਰਨਜੀਤ ਸਿੰਘ ਜੀ, ਜੋ ਕਿ ਇਹਦੇ ਉੱਤੇ ਮਾੜਾ ਮੋਟਾ ਬੋਲਣਗੇ, ਉਹ ਆ ਕੇ ਸਾਨੂੰ ਜਮਹੂਰੀਅਤ ਬਾਰੇ, ਭਾਰਤ ਦੇ ਸੰਵਿਧਾਨ ਤੇ ਸਿੱਖ ਗੁਰਦੁਆਰਾ ਐਕਟ ਬਾਰੇ ਬੋਲਣ। ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਮਰਿਆਦਾ, ਉਸ ਦੇ ਬਣਤਰ, ਉਸ ਦੀ ਸੋਚ ਬਾਰੇ ਸਰ ਗੁਰਪ੍ਰੀਤ ਸਿੰਘ ਜੀ ਸਿੰਘ ਸਭਾ ਤੋਂ ਉਹ ਇਸ ਤੋਂ ਬਾਅਦ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਵੰਤ ਸਿੰਘ, ਉਹਨਾਂ ਦੀ ਮੈਮਰੀ ਵਿੱਚ ਜਿਹੜਾ ਇਹ ਸੀਰੀਜ਼ ਚੱਲ ਰਹੀਆਂ ਨੇ ਸੈਮੀਨਾਰਸ ਦੀਆਂ, ਅੱਜ 71 ਹੋਏ। ਮੈਂ ਦੇਖ ਰਿਹਾ ਕਿ ਖਾਲਸਾ ਪੰਥ ਤੇ ਜਿਹੜੀਆਂ ਵੱਡੀਆਂ ਇੰਸਟੀਟਿਊਸ਼ਨਸ ਨੇ, ਸਿੰਘ ਸਭਾ ਦੇ ਨੁਮਾਇੰਦੇ ਵੀ ਬੈਠੇ ਹੋਏ ਨੇ, ਹਿਸਟੋਰੀਅਨਸ ਵੀ ਬੈਠੇ ਹੋਏ ਨੇ ਇੱਥੇ। ਸਰਦਾਰ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਹੋਣੀ, ਸਾਡੇ ਯੂਰਿਸਟ ਦੀ ਬੜੇ ਪ੍ਰੋਮੀਨੈਂਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਰਹੇ ਨੇ, ਐਕਟਿੰਗ ਚੀਫ ਜਸਟਿਸ ਸਰਦਾਰ ਰਣਜੀਤ ਸਿੰਘ, ਸਰਦਾਰ ਮਾਨ ਸਾਹਿਬ। ਤੇ ਮੈਂ ਮਹਿਸੂਸ ਕਰਦਾ ਕਿ ਬਹੁਤ ਲੰਬੇ ਸਮੇਂ ਬਾਅਦ ਜਿਹੜੀ ਇਹ ਟ੍ਰੈਡੀਸ਼ਨ ਹੈ, ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਕੁਛ ਕਹੀਏ ਕੁਛ ਸੁਣੀਏ, ਇਹਦੇ ਵਿੱਚ ਸਾਡਾ ਗੈਪ ਹੈਗਾ ਕਿ ਸਿੱਖਾਂ ਨੇ ਤੇ ਯੂਜ਼ ਦਾ ਸਾਡਾ ਇਹ ਫਰਕ ਹੈ ਕਿ ਯੂਜ਼ ਨੇ ਜਦੋਂ ਪਰਸੀਕਿਊਸ਼ਨ ਹੋਈ ਹੈ, ਉਹ ਇੱਕ ਟੇਬਲ ਤੇ ਬਹਿ ਕੇ ਜਿਹੜੀ ਉਹਨਾਂ ਦੇ ਕੌਮ ਦੇ ਨੁਮਾਇੰਦੇ ਸੀ, ਉਹਨਾਂ ਨੇ ਜਿਹੜੇ ਇੰਟਰਨਲ ਇਸ਼ੂਜ਼ ਨੇ ਉਹਨਾਂ ਨੂੰ ਬਹਿ ਕੇ ਇੱਕ ਸਟੇਜ ਤੇ ਡਿਸਕਸ ਕੀਤਾ। ਡਿਸਕਸ ਕਰਨ ਤੋਂ ਬਾਅਦ ਉਹਨੂੰ ਪਰਸਿਊ ਕੀਤਾ ਵਰਲਡ ਵਾਈਡ। ਦੁਨੀਆ 'ਚ ਜਿੱਥੇ ਵੀ ਪਰਸੀਕਿਊਸ਼ਨ ਤੋਂ ਬਾਅਦ ਜਿਊਜ਼ ਚਲੇ ਗਏ ਨੇ, ਉਹਨਾਂ ਨੇ ਆਪਦਾ ਇੰਪੈਕਟ ਛੱਡਿਆ। ਸੋ ਅੱਜ ਜਿਹੜਾ ਟੌਪਿਕ ਹੈਗਾ, ਕਿਉਂਕਿ ਅੰਕਲ ਜਸਵੰਤ ਸਿੰਘ ਮਾਨ ਵੀ ਮੈਂ ਦੇਖਦਾ ਕਿ ਅਸੀਂ 2012 ਤੋਂ ਬਾਅਦ ਰੈਗੂਲਰ ਟੱਚ ਵਿੱਚ ਸੀ, ਤੇ ਉਹਨਾਂ ਕੋਲ ਘਰ ਦੇ ਵਿੱਚ ਤਕਰੀਬਨ 40,000 ਦੇ ਕਰੀਬ ਜਿਹੜੀਆਂ ਨੇ ਲਾਇਬ੍ਰੇਰੀ ਦੇ ਵਿੱਚ ਬੁੱਕਸ ਸੀ, ਤੇ ਅਸੀਂ 17 ਸੈਕਟਰ ਇੰਗਲਿਸ਼ ਬੁੱਕ ਸ਼ਾਪ ਤੇ ਰੈਗੂਲਰ ਵਿਜ਼ਟਰ ਸੀ। ਦੁਨੀਆ ਦੀ ਕੋਈ ਵੀ ਜਿਹੜੀ ਲੇਟੈਸਟ ਇਨਫੋਰਮੇਸ਼ਨ ਵਾਲੀਆਂ ਕਿਤਾਬਾਂ ਨੇ, ਇੰਟਰਨੈਸ਼ਨਲ ਪੋਲੀਟਿਕਸ ਹੈ, ਕੋਈ ਵੀ ਹੈ, ਉਹ ਹਰ ਚੀਜ਼ ਨਾਲ ਟੱਚ ਵਿੱਚ ਸੀ। ਜਿਹੜਾ ਉਹਨਾਂ ਦਾ ਸੋਚ ਦਾ ਦਾਇਰਾ ਸੀ ਉਹ ਬਹੁਤ ਵੱਡਾ ਸੀ। ਸੋ ਉਹਨਾਂ ਦਾ ਇਹ ਵਿਊ ਸੀ, ਮੈਂ ਦੇਖਦਾ ਕਿ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੈ, ਜਿਹਨੂੰ ਕਿ ਇੰਡੀਆ 'ਚ ਵੈਨ ਕਰ ਦਿੱਤਾ ਗਿਆ, ਸਮ ਬੇਸਿਕ ਡਾਕੂਮੈਂਟਸ ਔਨ ਸਿੱਖ ਹੋਮਲੈਂਡ। ਜੇ ਤੁਸੀਂ ਇੰਟਰਨੈਟ 'ਤੇ ਸਰਚ ਕਰੋਗੇ ਤਾਂ ਉਹਦੇ 'ਚ ਤੁਹਾਡਾ ਹਰ ਚੀਜ਼ ਕਲੀਅਰ ਹੈਗੀ ਹੈ। ਸਰਦਾਰ ਕਪੂਰ ਸਿੰਘ ICS ਜਿਹੜੇ ਸੀ, ਇਹ ਉਹਨਾਂ ਦਾ ਡਾਕੂਮੈਂਟ ਸੀ। ਮੈਂ ਬੀਇੰਗ ਲਾਇਰ ਇਹ ਮਹਿਸੂਸ ਕਰਦਾ ਹਾਂ, ਮੈਂ 5-7 ਮਿੰਟ 'ਚ ਆਪਦੀ ਗੱਲ ਕਨਕਲੂਡ ਕਰ ਦੇਵਾਂਗਾ। ਇੱਕ ਤਾਂ ਜਿਹੜੀ ਡੈਮੋਕ੍ਰੇਸੀ
ਦਾ ਸਿੱਖਾਂ ਦਾ ਕੀ ਸਬੰਧ ਹੈਗਾ ਹੈ ਤੇ ਡੈਮੋਕ੍ਰੇਸੀ ਜਿਹੜੀ ਇੰਡੀਅਨ ਸਿਸਟਮ ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਇੰਸਟੀਟਿਊਸ਼ਨਸ ਹੈਗੀਆਂ ਨੇ ਉਹਨਾਂ ਦਾ ਕੀ ਰੋਲ ਹੈ ਤੇ ਉਹ ਉਹਨਾਂ ਦਾ ਡਾਊਨਫਾਲ ਕਿਉਂ ਹੋਇਆ ਹੈ। ਸਭ ਤੋਂ ਪਹਿਲੇ ਮੇਰਾ ਵਿਊ ਹੈਗਾ ਕਿ ਜਿਹੜੀ ਡੈਮੋਕ੍ਰੇਸੀ ਹੈ ਇਹ ਵੈਸਟ ਦੀ ਥਾਟ ਹੈਗੀ ਹੈ, ਇਹ ਗੁਰੂ ਸਾਹਿਬ ਨੇ ਸਾਨੂੰ ਇਹ ਥਾਟ ਨਹੀਂ ਦਿੱਤੀ ਹੈਗੀ। ਜਿਹੜੀ ਗੁਰੂ ਸਾਹਿਬ ਦਾ ਸਿਧਾਂਤ ਸੀ ਉਹ ਸੀ ਸਿਲੈਕਸ਼ਨ। ਸਿੱਖ ਹਰ ਗੱਲ ਜਿਹੜੀ ਸਿੱਖ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਗੁਣਤੰਤਰ ਦਾ ਰਾਜ ਹੋਣਾ ਚਾਹੀਦਾ ਹੈ ਡੈਮੋਕ੍ਰੇਸੀ ਦੇ ਵਿੱਚ। ਤੇ ਤੁਸੀਂ ਦੇਖੋ ਗੋਰਿਆਂ ਦੇ ਵਿਦਵਾਨ ਆਪ ਕਹਿੰਦੇ ਨੇ ਕਿ ਇਹ 51 ਗਧਿਆਂ ਦਾ 49 ਘੋੜਿਆਂ ਤੇ ਰਾਜ ਹੈਗਾ ਹੈ। ਸੋ ਜਿਹੜਾ ਡੈਮੋਕ੍ਰੈਟਿਕ ਮਾਡਲ ਹੈ ਅਸੀਂ ਚੂਜ਼ ਕੀਤਾ ਇਹਨੇ ਸਾਨੂੰ ਬਹੁਤ ਡੈਮੇਜ ਕੀਤਾ ਹੈ। ਤੇ ਹੁਣ ਜਿਹੜੀ ਇੰਡੀਅਨ ਸਟੇਟ ਹੈ ਉਹਦਾ ਜਿਹੜਾ ਆਰਟੀਕਲ 14 ਹੈਗਾ ਜਿਹੜਾ ਕਹਿੰਦਾ ਹੈ ਕਿ ਰਾਈਟ ਟੂ ਇਕੁਐਲਿਟੀ ਹੈ। ਫਿਰ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਜਿਹੜੀ ਰਾਈਟ ਟੂ ਫਰੀडम ਆਫ ਰਿਲੀਜਨ, ਹਰ ਧਰਮ ਨੂੰ ਇੱਥੇ ਰਿਲੀਜਨ ਹੈਗਾ ਹੈ। ਜਿਹੜੀ ਇੰਡੀਅਨ ਸਟੇਟ ਹੈ ਯੂਨੀਅਨ ਆਫ ਸਟੇਟਸ ਹੈ, ਇਹ ਸੈਕੂਲਰ ਹੈਗੀ ਹੈ, ਇਹ ਕਿਸੇ ਦੇ ਧਰਮ 'ਚ ਦਖਲਅੰਦਾਜ਼ੀ ਨਹੀਂ ਕਰੂਗੀ। ਸੋ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਅੱਜ ਦੀ ਡੇਟ ਸਭ ਤੋਂ ਵੱਡੀ ਇਹ ਦੁਨੀਆ ਦੀ ਹਿਸਟਰੀ ਵਿੱਚ ਹੈ ਕਿ 1925 ਤੋਂ ਪਹਿਲੇ ਨਾ ਤੇ ਕਿਸੇ ਕ੍ਰਿਸਚਨਸ ਦਾ ਕੋਈ ਬੋਰਡ ਹੈਗਾ ਸੀ, ਨਾ ਹੀ ਕਿਸੇ ਮੁਸਲਮਾਨ ਦਾ ਸੀ, ਨਾ ਹੀ ਹਿੰਦੂਜ਼ ਦਾ ਹੈਗਾ ਸੀ। ਸਿੱਖਾਂ ਨੇ 1925 ਦੇ ਵਿੱਚ ਇੰਸਟੀਟਿਊਸ਼ਨ ਤਾਂ ਖੜੀ ਕੀਤੀ ਹੈ। ਉਹਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਲੋਕਾਂ ਨੂੰ ਜਿਹੜੀਆਂ ਸੀ ਸ਼ਹਾਦਤਾਂ ਦੇਣੀਆਂ ਪਈਆਂ ਨੇ, ਕਿੰਨੇ ਲੋਕਾਂ ਨੇ ਜੇਲ੍ਹ ਕੱਟੀ ਹੈ। ਫਿਰ ਉਹਦੇ ਵਿੱਚ ਉਸ ਤੋਂ ਬਾਅਦ ਸਬਸੀਕੁਐਂਟਲੀ ਹੈ ਕਿ ਮੁਸਲਿਮ ਸ਼ਰਾਈਨ ਬੋਰਡ ਬਣਿਆ ਹੈ, ਹਿੰਦੂ ਸ਼ਰਾਈਨ ਬੋਰਡ ਬਣਿਆ ਹੈ। ਇਹ ਸਾਡੀ ਜਿਹੜੇ ਵਡੇਰੇ ਨੇ ਇਹ ਉਹਨਾਂ ਦੀਆਂ ਐਫਰਟਸ ਸੀ ਨੇ। ਹੁਣ ਜਿਹੜਾ ਇੱਥੋਂ ਦਾ ਕਾਨੂੰਨ ਹੈ, ਮਤਲਬ ਜਿਵੇਂ ਸਰਦਾਰ ਇਮਾਨ ਸਿੰਘ ਮਾਨ ਉਹਨਾਂ ਨੇ ਵੀ ਗੱਲ ਸ਼ੁਰੂ ਕੀਤੀ ਹੈ ਕਿ 1947 ਤੱਕ ਜਿਹੜੀਆਂ ਨੇ ਪੀਰੀਓਡਿਕਲ ਇਲੈਕਸ਼ਨ ਸ਼੍ਰੋਮਣੀ ਕਮੇਟੀ ਦੀਆਂ ਹੁੰਦੀਆਂ ਰਹੀਆਂ ਨੇ। ਹੁਣ 1947 ਤੋਂ ਬਾਅਦ ਜਦੋਂ ਦੀ ਆਜ਼ਾਦੀ ਹੋਈ ਹੈ 8 ਵਾਰੀ ਇਲੈਕਸ਼ਨਸ ਹੋਈਆਂ ਨੇ। ਹੁਣ ਤੁਸੀਂ ਵੇਖੋ ਕਿ 58 ਤੋਂ ਬਾਅਦ 67 ਹੈ, 67 ਤੋਂ ਬਾਅਦ ਇਲੈਕਸ਼ਨ ਹੁੰਦੀ ਹੈ 1979 ਦੇ ਵਿੱਚ, 79 ਤੋਂ ਬਾਅਦ 1996, ਫਿਰ 2004 ਤੇ ਫਿਰ ਜਿਹੜਾ 2011 ਤੋਂ ਬਾਅਦ ਔਨ ਜਿਹੜੇ ਅਸੀਂ ਕਾਨੂੰਨ 'ਚ ਬੋਲਦੇ ਹਾਂ ਸਾਈਨ ਡਾਈ ਹੋ ਜਾਂਦਾ ਹੈ ਕੰਮ। ਉਹਦੀ ਬਿਮਾਰੀ ਦੀ ਜੜ ਕਿੱਥੇ ਹੈਗੀ ਹੈ? ਜੇ ਕਾਨੂੰਨ ਕਹਿੰਦਾ ਹੈ ਕਿ ਰਾਈਟ ਟੂ ਇਕੁਐਲਿਟੀ ਹੈਗਾ ਤੇ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ, ਕਨਸਟੀਟਿਊਸ਼ਨ ਆਫ ਇੰਡੀਆ ਹੈਗਾ, ਉਹਦਾ ਸੈਕਸ਼ਨ 83 ਦੀ ਕਲੌਜ਼ 2 ਬਹੁਤ ਸਪਸ਼ਟ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਜਦੋਂ ਵੀ ਜਿਹੜਾ ਸਾਡਾ ਹਾਊਸ ਆਫ ਕਾਮਨਸ ਹੈ, ਜਿਹੜਾ ਲੋਕ ਸਭਾ ਹੈ, ਜਦੋਂ ਉਹਦੀ ਇਲੈਕਸ਼ਨ ਹੁੰਦੀ ਹੈ ਉਹਦੀ ਫਸਟ ਮੀਟਿੰਗ ਤੋਂ 5 ਸਾਲ ਬਾਅਦ ਇਹ ਹਾਊਸ ਆਪਣੇ ਆਪ ਡਿਸੋਲਵ ਹੋ ਜਾਊਗਾ, ਖਤਮ ਹੋ ਜਾਊਗਾ। ਚਾਹੇ ਉਹਦੇ 'ਚ ਕਲੌਜ਼ ਹੈਗੀ ਹੈ ਕਿ ਉਹ 5 ਸਾਲ ਤੋਂ ਪਹਿਲੇ ਵੀ ਲੋਕ ਸਭਾ ਉਹਨੂੰ ਭੰਗ ਕਰ ਸਕਦੀ ਹੈ, 5 ਸਾਲ ਤੋਂ ਬਾਅਦ ਉਹ ਡਿਸੋਲਵ ਹੋ ਕੇ ਤੇ ਰੀ ਇਲੈਕਸ਼ਨ ਹੋਊਗੀ। ਉਹਦੇ ਤਹਿਤ ਤੁਸੀਂ ਵੇਖੋ ਕਿ ਲੋਕ ਸਭਾ ਦੀਆਂ ਤੇ ਕਿੰਨੀਆਂ ਇਲੈਕਸ਼ਨਸ ਹੋ ਗਈਆਂ ਨੇ। ਪਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਜਿਹੜਾ ਸੈਕਸ਼ਨ 51 ਹੈ ਉਹਦੇ ਵਿੱਚ ਇਹਨਾਂ ਨੇ ਉਹ ਕਲੌਜ਼ ਹੀ ਨਹੀਂ ਰੱਖੀ। ਉਸ 'ਚ ਰੱਖਿਆ ਹੈ ਕਿ ਜਦੋਂ ਤੱਕ ਅਗਲੀਆਂ ਇਲੈਕਸ਼ਨਾਂ ਨਹੀਂ ਹੁੰਦੀਆਂ ਇਹ ਹਾਊਸ ਚੱਲਦਾ ਰਹੂਗਾ, ਜਿਹੜੀ ਕਿ ਬਿਲਕੁਲ ਅਨਡੈਮੋਕ੍ਰੈਟਿਕ ਹੈਗੀ ਹੈ, ਇਲੀਗਲ ਹੈਗੀ ਹੈ। ਇਸ ਕਿਸਮ ਦੀ ਕਲੌਜ਼ ਨਹੀਂ ਰੱਖੀ ਜਾ ਸਕਦੀ। ਹੁਣ ਜਿਹੜਾ 1950 ਦੇ ਵਿੱਚ ਕਨਸਟੀਟਿਊਸ਼ਨ ਬਣਿਆ ਹੈ ਉਹਦੇ ਵਿੱਚ ਤੇ 150 ਦੇ ਕਰੀਬ ਅਮੈਂਡਮੈਂਟਸ ਹੋ ਗਈਆਂ ਨੇ। ਪਰ ਜਿਹੜਾ ਸ਼੍ਰੋਮਣੀ ਕਮੇਟੀ ਦਾ 1925 ਦਾ ਐਕਟ ਬਣਿਆ ਹੈ ਉਹਦੇ ਵਿੱਚ ਦਿੱਲੀ ਦੀ ਸਰਕਾਰ ਕੋਈ ਅਮੈਂਡਮੈਂਟ ਕਰਨ ਨੂੰ ਤਿਆਰ ਨਹੀਂ ਹੈ। ਹੁਣ ਸਾਡੀ ਜੇ ਮੈਕਸਿਮਮ ਰਿਪਰੈਜ਼ੈਂਟੇਸ਼ਨ ਦੇਖੋ 545 ਦੇ ਵਿੱਚ 13 ਸੀਟਾਂ ਨੇ ਪੰਜਾਬ ਦੀਆਂ। ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਵੀ 7-8 ਜਿਹੜੇ ਸਿੱਖ ਨੁਮਾਇੰਦੇ ਪਹੁੰਚ ਪਾਉਂਦੇ ਨੇ। ਉੱਥੇ ਅਮੈਂਡਮੈਂਟ ਹੋਣੀ ਹੈ ਮੈਜੋਰਿਟੀ ਦੇ ਨਾਲ, ਮੈਜੋਰਿਟੀ ਸਿੱਖਾਂ ਕੋ ਕਦੀ ਵੀ ਨਹੀਂ ਆਉਣੀ। ਸੋ ਇਹ ਵੱਡੀ ਕੌਜ਼ ਹੈਗੀ ਹੈ। ਜਦੋਂ ਇਹ ਜਿਹੜਾ ਮੁੱਦਾ ਹੈਗਾ ਇਹ ਸਿੱਖਾਂ ਨੇ ਆਪ ਦਾ ਧਰਮ ਦੇ ਜਿਹੜੇ ਅਫੇਅਰਸ ਨੇ ਉਹ ਇੰਡੀਪੈਂਡੈਂਟਲੀ ਡੀਲ ਕਰਨੇ ਨੇ, ਸਟੇਟ ਦਾ ਕੋਈ ਧਰਮ ਨਹੀਂ ਹੈਗਾ, ਫਿਰ ਸਟੇਟ ਇਹਦੇ ਵਿੱਚ ਦਖਲਅੰਦਾਜ਼ੀ ਕਿਉਂ ਕਰ ਰਹੀ ਹੈ? ਹੁਣ ਸਟੇਟ ਦੀ ਇੰਟਰਫੇਰੈਂਸ ਦੇਖੋ ਕਿ 1956 ਦੇ ਵਿੱਚ ਸਭ ਤੋਂ ਪਹਿਲੇ 2 ਤਖਤਾਂ ਦਾ ਕਾਨੂੰਨ ਬਣਾ ਕੇ ਸਾਡੇ ਕੋਲ ਸਟੇਟ ਨੇ ਕੰਟਰੋਲ ਲੈ ਲਿਆ, ਕਬਜ਼ਾ ਲੈ ਲਿਆ। ਪਟਨਾ ਸਾਹਿਬ ਤੇ ਨੰਦੇੜ ਸਾਹਿਬ ਦੇ ਇਹਨਾਂ ਨੇ 2 ਬੋਰਡ ਬਣਾਏ ਨੇ, ਜਿਹਦੇ ਵਿੱਚ ਤੁਸੀਂ ਦੇਖੋ ਕਿ ਹੁਣ ਬੰਬੇ ਦਾ ਇੱਕ MLA ਤਾਰਾ ਸਿੰਘ ਹੈ ਜਿਹੜਾ ਉਸ ਬੋਰਡ ਦਾ ਚੇਅਰਮੈਨ ਹੈ, ਜਿਹੜਾ ਟਿੱਕਾ ਵੀ ਲਾਉਂਦਾ ਤੇ ਜੈ ਸ਼੍ਰੀ ਰਾਮ ਵੀ ਕਹਿੰਦਾ।
ਉਹ ਜੈ ਸ਼੍ਰੀ ਰਾਮ ਕਹਿਣ ਵਾਲੇ ਹੀ ਪਟਨਾ ਸਾਹਿਬ ਦਾ ਜਥੇਦਾਰ ਲਾਉਂਦੇ ਨੇ। ਹੁਣ ਤੁਹਾਡੇ ਕੋਲ ਪਾਵਰ ਰਹਿ ਗਈ ਹੈ 3 ਤਖਤਾਂ ਤੱਕ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਤੇ ਇਹਦਾ ਜਿਹੜਾ ਦਾਇਰਾ ਸੀ, ਖੇਤਰ ਸੀ, ਉਹ ਪਿਸ਼ਾਵਰ ਤੋਂ ਲੈ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਸੀ। ਤੁਸੀਂ ਦੇਖੋ ਕਿ ਮਤਲਬ ਸਟੇਟ ਨੇ ਕਨਸਪੀਰੇਸੀ ਪਲੇ ਕੀਤੀ ਹੈ ਕਿ ਜਿਹੜੀ ਸਿੱਖਾਂ ਦੀ ਮੈਨੇਜਮੈਂਟ ਉਹ ਨਹੀਂ ਚਾਹੁੰਦੇ ਕਿ ਚੰਗੇ ਬੰਦਿਆਂ ਦੇ ਹੱਥ 'ਚ ਚਲੇ ਜਾਏ। ਤਾਂ ਹੀ ਕਾਰਨ ਹੈ ਵੀ ਇਲੈਕਸ਼ਨਸ ਨਹੀਂ ਹੁੰਦੀਆਂ। ਇਲੈਕਸ਼ਨਸ ਨਾ ਕਰਾ ਕੇ ਉਹ ਉਹਨਾਂ ਬੰਦਿਆਂ ਦਾ ਕੰਟਰੋਲ ਕਰਾਉਂਦੇ ਨੇ ਜਿਹੜੇ ਉਹਨਾਂ ਦਾ ਕਹਿਣਾ ਮੰਨਦੇ ਨੇ। ਹੁਣ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵਰਡ ਦੀ ਰਿਪਰੈਜ਼ੈਂਟੇਸ਼ਨ ਕਰਦੀ ਹੈ, ਪ੍ਰੈਕਟੀਕਲੀ ਉਹਦਾ ਦਾਇਰਾ ਰਹਿ ਗਿਆ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੀ ਇੱਕ SCPC ਦੀ ਸੀਟ। ਹੁਣ ਅਸੀਂ ਹੋਮ ਮਿਨਿਸਟਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਕਹਿੰਦੇ ਹੋ ਧਰਮ ਨਿਰਪੱਖ ਦੇਸ਼ ਹੈ ਤੇ ਇਹਦਾ ਦਾਇਰਾ ਹੀ ਛੋਟਾ ਰਹਿ ਗਿਆ ਤੇ ਤੁਸੀਂ ਕਿਉਂ ਇੰਟਰਫੇਅਰ ਕਰ ਰਹੇ ਹੋ? ਇਹ ਗੱਲ ਜਿਹੜੀ ਹੈ ਸਿੱਖਾਂ ਨੂੰ ਆਪ ਡਿਸਾਈਡ ਕਰਨੀ ਪਊਗੀ ਕਿ ਉਹਨਾਂ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਸੋ ਜਿਹੜੀ ਇਹ ਸੁਪਰੀਮ ਕੋਰਟ ਵੀ ਹੈ ਇੱਥੋਂ ਦੀ, ਉਹਨਾਂ ਦੇ ਇੱਕ ਫੁੱਲ 13 ਜੱਜਸ ਦੇ ਬੈਂਚ ਨੇ ਕਿਹਾ ਕਿ ਜਿਹੜੀ ਪੀਰੀਓਡਿਕਲ ਇਲੈਕਸ਼ਨਸ ਨੇ ਇਹ ਡੈਮੋਕ੍ਰੇਸੀ ਦੀ ਜਿੰਦ ਜਾਨ ਹੁੰਦੀਆਂ ਨੇ। ਇਹ ਹਰ ਪੀਰੀਓਡਿਕਲ ਦਾ ਮਤਲਬ ਹੁੰਦਾ ਕਿ ਹਰ ਪੀਰੀਅਡ ਦੇ ਬਾਅਦ 5 ਸਾਲ ਬਾਅਦ ਐਸ ਪਰ ਲਾਅ ਇਲੈਕਸ਼ਨ ਜ਼ਰੂਰੀ ਨੇ। ਹੁਣ ਸਾਡੇ ਸਿੱਖਾਂ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ 13 ਜੱਜਾਂ ਦੇ ਉਹ ਜਿਹੜਾ ਫੈਸਲਾ ਹੈ ਉਹ ਵੀ ਇਹ ਲਾਗੂ ਕਰਕੇ ਰਾਜ਼ੀ ਨਹੀਂ ਹੈ। ਤੇ ਤੁਸੀਂ ਇਹ ਦੇਖੋ ਕਿ ਇਹ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਤੇ ਇੱਥੋਂ ਦਾ ਜਿਹੜੀ ਪਾਰਲੀਮੈਂਟ ਹੈ ਉਹ ਵੀ ਜ਼ਬਰਦਸਤੀ ਸਾਨੂੰ ਕਹਿਣਾ ਚਾਹੁੰਦੀ ਹੈ ਕਿ ਜਿਹੜੇ ਹਿੰਦੂ ਨੇ, ਜਿਨ੍ਹਾਂ ਨੂੰ ਇਹ ਸਹਿਜਧਾਰੀ ਦਾ ਨਾਮ ਦਿੰਦੇ ਨੇ, ਉਹਨਾਂ ਨੂੰ ਵੋਟ ਬਣਾਓ। ਉਹਨਾਂ ਦੀ ਵੋਟ ਪੋਲ ਵੀ ਹੋਣੀ ਚਾਹੀਦੀ ਹੈ। ਤੇ ਫਿਰ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਅਸੀਂ ਸੰਘਰਸ਼ ਸ਼ੁਰੂ ਕੀਤਾ ਸੀ, ਉਦੋਂ ਵੀ ਤੇ ਇਹ ਰੌਲਾ ਸੀ ਨਾ ਵੀ ਅੰਗਰੇਜ਼ ਕਹਿੰਦੇ ਸੀ ਕਿ ਅਸੀਂ ਮਹੰਤਾਂ ਨੂੰ ਕੰਟਰੋਲ ਦੇ ਦਿੱਤਾ ਹੈ, ਇਹ ਮਹੰਤ ਕੱਢੇ ਨਹੀਂ ਜਾ ਸਕਦੇ, ਸਾਡੀ ਸਰਪ੍ਰਸਤੀ ਹੈ। ਉਹੀ 100 ਸਾਲ ਬਾਅਦ ਤੁਸੀਂ ਦੇਖੋ ਕਿ ਉਹੀ ਮਹੰਤ ਦੁਆਰਾ ਸਾਡੇ ਸਿਰ ਤੇ ਬਿਠਾਉਣ ਦੀ ਕੋਸ਼ਿਸ਼ ਨੇ। ਤੇ ਜਿਹੜੀ ਡੈਮੋਕ੍ਰੇਸੀ ਹੈ ਜਿਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਡੈਮੋਕ੍ਰੇਸੀ ਦੇ ਵਿੱਚ ਅੱਜ ਤੁਹਾਡੇ 2 3 4 ਮੈਂਬਰ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ, ਉਹ ਵੀ ਪੰਥਕ ਜਮਾਤ ਵੱਲੋਂ ਨਹੀਂ ਹੈਗੇ, ਉਹ ਵੀ ਉਹਨਾਂ ਪਾਰਟੀਆਂ ਵੱਲੋਂ ਹੈਗੇ ਨੇ ਜਿਹੜੇ ਸਿੱਖ ਵਿਰੋਧੀ ਹੈਗੀਆਂ ਨੇ। ਸੋ ਦੂਸਰਾ ਮੈਂ ਤੁਹਾਡੇ ਨਾਲ ਇੱਕ ਵਿਸ਼ਾ ਡਿਸਕਸ ਕਰਨਾ ਚਾਹੁੰਦਾ, ਕਿਉਂਕਿ ਇੱਥੇ ਸਾਰੀ ਸਾਡੇ ਅੱਜ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਧ ਮੈਂ ਨਹੀਂ ਕਦੇ ਪੰਥਕ ਇਕੱਤਰਤਾ ਦੇ ਵਿੱਚ ਇੰਨੇ ਰਿਪਰੈਜ਼ੈਂਟੇਟਿਵ ਦੇਖੇ ਨੇ। ਪ੍ਰੈਕਟੀਕਲ ਸਾਇੰਸ ਦੇ ਜਿਹੜੇ ਥਿੰਕਰ ਨੇ, ਡਾਕਟਰ ਕੇਹਰ ਸਿੰਘ ਹੋਣੀ, ਡਾਕਟਰ ਬਲਕਾਰ ਸਿੰਘ ਹੋਣੀ, ਇਹ ਸਾਰੇ ਮਤਲਬ ਜਿਹੜੀ ਐਜੂਕੇਟਿਡ ਕਲਾਸ ਹੈ ਉਹਨਾਂ ਨੂੰ ਪਤਾ ਹੈ ਕਿ ਇੱਥੇ ਹਿਸਟੋਰੀਅਨਸ ਵੀ ਨੇ, ਜੂਰਿਸਟ ਵੀ ਬੈਠੇ ਹੋਏ ਨੇ। ਸੋ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ 1909 ਦੇ ਵਿੱਚ ਸਿੱਖਾਂ ਦਾ ਅਲੱਗ ਜਿਹੜੀ ਹੋਂਦ ਬਣੀ ਹੈ ਗੁਰਦੁਆਰਾ ਆਨੰਦ ਮੈਰਿਜ ਐਕਟ ਬਣਾ ਕੇ, ਪਰ ਉਹ ਜਿਹੜਾ ਆਨੰਦ ਮੈਰਿਜ ਐਕਟ ਬਣਿਆ ਹੈ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ 5-4 ਕਲੌਜ਼ ਨੇ, ਉਹਦੇ ਵਿੱਚ ਜਿਹੜੀ ਦੁਨੀਆ ਦਾ ਅੱਜ ਡਿਵੋਰਸ ਲੌਜ਼ ਨੇ, ਚਾਹੇ ਮੇਨਟੇਨੈਂਸ ਲੱਗਣੀ ਹੈ, ਉਹਨਾਂ ਦਾ ਜ਼ਿਕਰ ਹੀ ਕੋਈ ਨਹੀਂ। ਉਹ 5-6 ਲਾਈਨਾਂ ਨਾਲ, ਪਰ ਉਹ ਇੱਕ ਫਸਟ ਕਹਿ ਲਓ ਕਿ ਬੇਬੀ ਸਟੈਪ ਸੀ ਸਿੱਖਾਂ ਨੂੰ ਇਸ ਹਿੰਦੂਵਾਦ ਤੋਂ ਅਲੱਗ ਕਰਨ ਦਾ। ਪਰ ਇੱਥੋਂ ਦੀ ਗੌਰਮੈਂਟ ਨੇ ਜਿਹੜੇ ਕਹਿੰਦੇ ਕਿ ਅਸੀਂ ਡੈਮੋਕ੍ਰੈਟਿਕ ਹੈ, ਅਸੀਂ ਇਕੁਐਲਿਟੀਜ਼ ਬਲੀਫ ਰੱਖਦੇ ਹਾਂ, ਉਹਨਾਂ ਨੇ 1947 'ਚ ਰਾਜ ਭਾਗ ਬਣਾਉਂਦੇ ਸਾਰੀ ਉਹ ਆਨੰਦ ਮੈਰਿਜ ਐਕਟ ਨੂੰ ਭੰਗ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਅਸੀਂ ਸਿੱਖ ਹੈ, ਅਸੀਂ ਆਪਰੇਟ ਹੋ ਰਹੇ ਹਾਂ ਹਿੰਦੂ ਲਾਜ਼ ਦੇ ਜ਼ਰੀਏ। ਜਿਹੜਾ ਆਰਟੀਕਲ 25B ਹੈ ਉਹਦੇ ਵਿੱਚ ਹੀ ਬਹੁਤ ਸਪਸ਼ਟ ਹੈ। ਮਤਲਬ ਕਈ ਮੈਂ ਵੇਖਦਾ ਕਿ ਡਾਕਟਰ ਅੰਬੇਦਕਰ ਦੇ ਸਪੋਰਟਰਸ ਕਹਿ ਰਹੇ ਨੇ ਕਿ ਇਸ ਕਿਸਮ ਦੀ ਪ੍ਰੋਵੀਜ਼ਨ ਨਹੀਂ ਹੈ, ਪਰ ਉਹਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੈ ਕਿ ਜਿਹੜੇ ਸਿੱਖ, ਜੈਨੀ, ਬੋਧੀ ਉਹ ਹਿੰਦੂਜ਼ਮ ਰਾਹੀਂ ਲਾਜ਼ ਦੇ ਰਾਹੀਂ ਆਪਰੇਟ ਹੋਣਗੇ ਤੇ ਉਹਦਾ ਹੀ ਹਿੱਸਾ ਮੰਨੇ ਜਾਣਗੇ। ਸੋ ਅੱਜ ਅਸੀਂ ਕਿਵੇਂ ਆਪਰੇਟ ਹੋ ਰਹੇ ਹਾਂ, ਜਿਹੜੀ ਤੁਹਾਡੇ ਜ਼ਮੀਨ ਜਾਇਦਾਦ ਦੇ ਝਗੜੇ ਨੇ ਉਹ ਹਿੰਦੂ ਸਕਸੈਸ਼ਨ ਐਕਟ ਰਾਹੀਂ ਨਿਪਟਾਰਾ ਹੋ ਰਿਹਾ ਹੈ। ਸੋ ਜਿਹੜੀ ਪੰਥ ਹੈ, ਪੰਥ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਦੋਂ ਸਾਡੇ ਕੋਲ 6ਵੇਂ ਪਾਤਸ਼ਾਹ ਨੇ ਇੰਸਟੀਟਿਊਸ਼ਨ ਦੇਤੀ ਹੈ ਵੀ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਬਹਿ ਕੇ ਆਪਦੇ ਫੈਸਲੇ ਲੈਣੇ ਨੇ। ਇਸ 100 ਸਾਲ ਦੇ ਗੈਪ ਵਿੱਚ ਨਾ ਤਾਂ ਅਸੀਂ ਸਿੱਖ ਜੂਰਿਸਪ੍ਰੂਡੈਂਸ ਡਿਵੈਲਪ ਕਰ ਸਕੇ ਹਾਂ। ਹੁਣ ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ਾਂ ਸਾਨੂੰ ਮਨਜ਼ੂਰ ਨਹੀਂ ਹੈ, ਪਰ ਮਨਜ਼ੂਰ ਦੇ ਵੇਲੇ ਦੇਖੋ ਹੁਣ BJP ਗਵਰਨਮੈਂਟ ਨੇ ਕਾਨੂੰਨ ਬਦਲੇ ਨੇ 2023 'ਚ। ਉਹਨਾਂ ਨੇ ਸਾਰਿਆਂ ਨੂੰ ਕਿਹਾ ਹੈ ਕਿ ਆਪਦੇ ਬਿਲਸ ਭੇਜ ਕੇ ਸੁਜੈਸ਼ਨਸ ਦਿਓ। ਸਿੱਖਾਂ ਦੇ ਅਕਾਲ ਤਖਤ ਸਾਹਿਬ ਵੱਲੋਂ ਕਿਤੇ ਵੀ ਇਹ ਆਬਜੈਕਸ਼ਨ ਰੇਜ਼ ਨਹੀਂ ਹੋਇਆ ਹੈ ਕਿ ਜਿਹੜੇ ਇਹ ਕਾਨੂੰਨ ਨੇ, ਆਹ ਸਾਡਾ ਅਲਟਰਨੇਟ ਫਾਰਮ ਹੈ, ਸਿੱਖ ਇੱਕ ਅੱਡਰੀ ਕੌਮ ਹੈਗੀ ਹੈ ਤੇ ਇਹ ਜਿਹੜੇ ਨੇ
ਇਸ ਢੰਗ ਦੇ ਸਾਡੇ ਕੋਲ ਲਾਅ ਹੈਗੇ ਨੇ। ਸੋ ਜਿਹੜੀ ਸਿੱਖ ਜੂਰਿਸਪ੍ਰੂਡੈਂਸ ਹੈਗੀ ਹੈ, ਜਦੋਂ ਅਸੀਂ ਬੀਇੰਗ ਲਾਅ ਸਟੂਡੈਂਟ ਪੜ੍ਹਦੇ ਹਾਂ, ਸਾਨੂੰ ਸਿੱਖ ਜੂਰਿਸਪ੍ਰੂਡੈਂਸ ਦਾ ਤਾਂ ਕੋਈ ਅੱਖਰ ਇੱਕ ਅਸੀਂ ਤਿਆਰ ਹੀ ਨਹੀਂ ਕੀਤਾ। ਸਾਨੂੰ ਜਿਹੜਾ ਹਿੰਦੂ ਸਕੂਲ ਆਫ ਥਾਟ ਨੇ, ਜਿਹੜੇ ਦੂਜੇ ਸਕੂਲ ਆਫ ਥਾਟ ਨੇ, ਉਹ ਹੀ ਪੜ੍ਹਾਏ ਜਾਂਦੇ ਨੇ। ਸੋ ਮੇਰੀ ਇੱਥੇ ਰਿਕੁਐਸਟ ਹੈਗੀ ਹੈ, ਕਿਉਂਕਿ ਇਹ ਸਾਰੇ ਹਿਸਟੋਰੀਅਨਸ ਵੀ ਨੇ, ਇੱਥੇ ਜੂਰਿਸਟ ਵੀ ਬੈਠੇ ਹੋਏ ਨੇ, ਕਿ ਕੋਈ ਇਸ ਕਿਸਮ ਦੀ ਅਟੈਂਪਟ ਹੋਣੀ ਚਾਹੀਦੀ ਹੈ ਕਿ ਜਿਹੜੀ ਆਪਾਂ ਕੁਝ ਸਮੇਂ ਦੇ ਵਿੱਚ ਚੰਗੇ ਲੋਕ ਅੰਗੇਜ ਕਰਕੇ ਇੱਕ ਚੰਗੀ ਕਮੇਟੀ ਦੀ ਅਗਵਾਈ ਹੇਠ ਜਿਹੜੀ ਸਿੱਖ ਜੂਰਿਸਪ੍ਰੂਡੈਂਸ ਹੈ ਉਹਦੀ ਤਿਆਰੀ ਕਰਵਾਈ ਜਾਏ। ਅਤੇ ਇਹ ਜਿਹੜੇ ਸਰਦਾਰ ਭਰਪੂਰ ਸਿੰਘ ਬਲਵੀਰ ਸਿੱਖਾਂ ਦੇ ਬੜੇ ਵੱਡੇ ਵਿਦਵਾਨ ਸੀ, ਉਹ ਕਹਿੰਦੇ ਨੇ ਜੇ ਤੁਸੀਂ ਹਾਕਮ ਨੂੰ, ਜ਼ਾਲਮ ਨੂੰ ਇਹ ਮਹਿਸੂਸ ਨਹੀਂ ਕਰਾਉਂਦੇ ਕਿ ਤੂੰ ਸਾਡੇ 'ਤੇ ਜ਼ੁਲਮ ਕੀਤਾ ਹੈ, ਅਤੇ ਉਹ ਕੌਮ ਆਪ ਦੀ ਹੋਂਦ ਖਤਮ ਕਰ ਲੈਂਦੀ ਹੈ। ਸੋ ਇਹੋ ਜਿਹੇ ਕਨਵੈਨਸ਼ਨਸ ਰਾਹੀਂ, ਇਹੋ ਜਿਹੇ ਸਕਾਲਰਸ ਦੀ ਪ੍ਰੈਜ਼ੈਂਸ ਰਾਹੀਂ ਇੰਡੀਅਨ ਸਟੇਟ ਨੂੰ ਸਾਨੂੰ ਮੈਸੇਜ ਵੀ ਦੇਣਾ ਬਣਦਾ ਹੈ ਕਿ ਭਾਈ ਆਹ ਜਿਹੜੀ ਤੁਸੀਂ ਇਕੁਐਲਿਟੀ ਦੀ ਗੱਲ ਕਰਦੇ ਹੋ ਗਲਤ ਹੈ, ਉਹ ਧੋਖਾ ਕਰ ਰਹੇ ਹੋ। ਜਿਹੜਾ ਸਿੱਖ ਕੇਸ ਹੈ, ਮੈਂ ਮਹਿਸੂਸ ਕਰਦਾ ਕਿ ਉਹ ਦਿੱਲੀ ਅੱਗੇ ਸਾਡੇ ਸਕਾਲਰਸ ਨੂੰ ਪੁੱਟ ਕਰਨਾ ਚਾਹੀਦਾ ਹੈ। ਅਤੇ ਜਿਹੜਾ ਸਿੱਖ ਕੇਸ ਹੈ, ਮੈਨੂੰ ਲੱਗ ਰਿਹਾ ਕਿ ਪਿਛਲੇ 70-75 ਸਾਲ ਦੇ ਵਿੱਚ ਅਸੀਂ ਦਿੱਲੀ ਦੇ ਅੱਗੇ ਯੋਗ ਢੰਗ ਨਾਲ, ਪ੍ਰੋਪਰ ਤਰੀਕੇ ਨਾਲ ਰੱਖ ਹੀ ਨਹੀਂ ਸਕੇ। ਇਹੀ ਕਾਰਨ ਹੈ ਕਿ ਪਿਛਲੇ 1984 ਤੋਂ ਲੈ ਕੇ ਹੁਣ ਤੱਕ ਅਸੀਂ ਦਿੱਲੀ ਨੂੰ ਕਹਿ ਰਹੇ ਹਾਂ ਕਿ ਸਾਡੇ ਨਾਲ ਕੁਰਸੀ 'ਤੇ ਬਹਿ ਕੇ ਗੱਲ ਕਰੋ, ਦਿੱਲੀ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੀ। ਉਹਦੇ ਉਲਟ ਮੈਂ ਬਸ ਲਾਸਟ ਕਨਕਲੂਡ ਹੀ ਕਰਾਂਗਾ, ਦਿੱਲੀ ਕਸ਼ਮੀਰੀਆਂ ਨਾਲ ਵੀ ਬਹਿ ਗਈ ਹੈ, ਦਿੱਲੀ ਅਸਮ ਵਾਲਿਆਂ ਨਾਲ ਵੀ ਬਹਿ ਗਈ ਹੈ। ਉਹ ਨਾਗਿਆਂ ਨੇ ਇਸ ਆਜ਼ਾਦ ਹਿੰਦੁਸਤਾਨ ਦੇ ਵਿੱਚ 2015 ਦੇ ਵਿੱਚ ਇੱਕ ਪੈਕਟ ਕੀਤਾ ਜਿਹੜਾ 2 ਦੇਸ਼ਾਂ 'ਚ ਹੁੰਦਾ ਹੈ, ਇੰਡੋ ਨਾਗਾ ਪੈਕਟ। ਉਹਦੇ ਵਿੱਚ ਵਰਡ ਸੀਜ਼ ਫਾਇਰ ਯੂਜ਼ ਹੋਇਆ ਹੈ। ਜਿਹੜਾ ਸੀਜ਼ ਫਾਇਰ ਹੁੰਦਾ ਹਮੇਸ਼ਾ 2 ਵੱਖ-ਵੱਖ ਦੇਸ਼ਾਂ 'ਚ ਹੁੰਦਾ। ਅਤੇ ਉਹ ਨਾਗੇ ਕਿਉਂ ਕਰਾ ਗਏ ਨੇ? ਛੋਟਾ ਜਿਹਾ ਨਾਗਿਆਂ ਦਾ ਦੇਸ਼ ਹੈ, ਉਹ ਇੰਨੇ ਪਾਵਰਫੁਲ ਨੇ, ਉਹ ਇੰਨੇ ਯੂਨਾਈਟ ਨੇ ਕਿ ਉਹਨਾਂ ਨੇ ਵੇਖੋ ਐਡੀ ਵੱਡੀ ਦੁਨੀਆ ਦੀ ਜਿਹੜੀ ਸੁਪਰ ਪਾਵਰ ਹੈ ਉਹਨੂੰ ਝੁਕਾ ਦਿੱਤਾ ਹੈ। 2015 'ਚ ਉਹਨੂੰ ਮਜਬੂਰ ਕਰ ਦਿੱਤਾ ਕਿ ਸਾਡੇ ਨਾਲ ਸਮਝੌਤਾ ਕਰ। ਪੰਥ ਵਿੱਚ ਯੂਨਿਟੀ ਨਾ ਹੋਣ ਦੇ ਕਾਰਨ, ਕਿਉਂਕਿ ਸਟੇਟ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਹੋਂਦ ਹੈ, ਮਤਲਬ ਜਿਹੜੀ ਸੁਪਰਮੇਸੀ ਹੈ, ਉਹਨੂੰ ਆਪਦੇ ਰਾਜਨੀਤਿਕ ਦਲਾਲਾਂ ਰਾਹੀਂ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਅਸੀਂ ਇਕੱਠੇ ਨਹੀਂ ਹੋ ਰਹੇ। ਸੋ ਇਹੋ ਜਿਹੇ ਸੈਮੀਨਾਰਸ ਦੇ ਰਾਹੀਂ ਮੈਂ ਮਹਿਸੂਸ ਕਰਦਾ ਹੈ ਕਿ ਇਹ ਜਿਹੜਾ ਨੈਰੇਟਿਵ ਹੈ ਇਹਨੂੰ ਆਪਾਂ ਬਿਲਡ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਐਡਵੋਕੇਟ ਸਿਮਰਨਜੀਤ ਸਿੰਘ ਜੀ ਦੇ। ਇਹਨਾਂ ਨੇ ਜਿਹੜਾ ਮੈਨੂੰ ਪੇਪਰ ਪਹਿਲਾਂ ਦਿੱਤਾ ਸੀ, ਉਹਦੇ ਵਿੱਚ ਸਪਸ਼ਟ ਧਾਰਾ 83 ਜਿਹੜੀ ਸੁਵਿਧਾ ਆਉਂਦੀ ਹੈ ਉਹਦੇ ਬਾਰੇ ਦੱਸਿਆ ਸੀਗਾ ਕਿ ਲੋਕ ਸਭਾ ਸ਼ੈਲ ਕੰਟੀਨਿਊ ਫॉर 5 years from the date of its first meeting unless sooner dissolved extended in case of national emergency but not beyond 6 months। ਤੇ ਜਿਹੜਾ ਸੈਕਸ਼ਨ 51 ਸਿੱਖ ਗੁਰਦੁਆਰਾ ਐਕਟ ਦਾ ਹੈ ਉਹ ਕਹਿੰਦਾ ਹੈ ਟਰਮ ਇਨ ਡਿਸਗਾਈਜ਼। ਜਿਹੜਾ ਸੋਸ਼ਲ ਸਾਇੰਟਿਸਟ ਹੈ ਗਵਰਨੈਂਸ ਦਾ ਜੌਨ ਲੌਕ ਆਪਣੀ ਸੈਕੰਡ ਟ੍ਰੀਟੀ 'ਚ ਕਹਿੰਦਾ ਹੈ the legitimacy of political power lies in the consent of the government without periodic reaffirmation that power becomes null। ਤੇ ਡਾਕਟਰ ਅੰਬੇਦਕਰ ਕਹਿੰਦੇ ਆ democracy is not merely a form of government, it is essentially an attitude of respect and responsibility ਜੋ ਅਸੀਂ ਦਿਖਾ ਨਹੀਂ ਰਹੇ। Justice D.Y. Chandrachud ਕਹਿੰਦੇ ਆ ਕਿ a body that operates without institutional oversight or public accountability becomes a threat to the very democracy it is meant to serve। ਤੁਸੀਂ ਦੇਖ ਸਕਦੇ ਹੋ ਅੱਜ SGPC ਦੇ ਹਾਲ। ਔਰ ਮੋਂਟੈਸਕਿਊ ਜਿਹੜਾ ਪੋਲੀਟੀਕਲ ਸਾਇੰਸ ਡਾਕਟਰ ਸਾਹਿਬ ਜਾਣਦੇ ਹੋਣਗੇ, ਉਹਨਾਂ ਦਾ ਮਾਹਿਰ ਹੈ ਇਨ ਦ ਸਪਿਰਿਟ ਆਫ ਲਾਜ਼, ਜਿਹਦੇ ਵਿੱਚ ਡਿਵੀਜ਼ਨ ਆਫ ਪਾਵਰਸ ਉਹ ਕਹਿੰਦਾ ਵੈਨ ਪਾਵਰ ਇਜ਼ ਨਾਟ ਹਾਲਟਡ ਬਾਈ ਪੀਰੀਓਡਿਕ ਚੈਕਸ ਲਿਬਰਟੀ ਇਟਸੈਲਫ ਇਜ਼ ਐਟ ਰਿਸਕ। ਸੋ ਅਸੀਂ ਬੜੇ ਭਿਆਨਕ ਸਮੇਂ 'ਚ ਰਹਿ ਰਹੇ ਹਾਂ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਅਕਾਲ ਤਖਤ ਸਾਹਿਬ ਦਾ ਅਸੀਂ ਦੇਖਿਆ, ਉਸ ਸੰਸਥਾ ਦਾ। ਅਕਾਲ ਤਖਤ ਸਾਹਿਬ ਦੀ ਬਣਤਰ ਜਿੱਥੇ ਗੁਰੂ ਸਾਹਿਬ ਆਪ ਕਰਕੇ ਗਏ ਆ, ਆਪ ਨਿਯੁਕਤ ਕਰਕੇ ਗਏ ਆ, ਉਹਦੇ ਬਾਅਦ ਮਿਸਲਾਂ ਨੇ ਸਾਂਝੇ ਤੌਰ 'ਤੇ ਨਿਯੁਕਤ ਕੀਤੇ ਆ, ਉਹ ਹੁਣ SGPC ਦੇ ਹੱਥ 'ਚ ਹੈ। ਉਹਨਾਂ ਨੂੰ ਇੱਕ ਕਲੌਜ਼ ਮਿਨਿਸਟਰਸ ਦੀ ਹੈ, ਉਹਦੇ ਅਧੀਨ ਨਿਯੁਕਤ ਕੀਤਾ ਜਾਂਦਾ ਹੈ। ਪਰ ਮੇਰੀ ਬੇਨਤੀ ਹੈ ਸਰ ਗੁਰਪ੍ਰੀਤ ਸਿੰਘ ਹੁਣ ਇਹਦੇ ਉੱਤੇ ਬੋਲਣਗੇ, ਉਹ ਆ ਜਾਣ ਔਰ ਸਾਨੂੰ ਇਸ ਦੇ ਇਤਿਹਾਸ ਤੇ ਇਹਦੇ ਬਾਰੇ ਜਾਣੂ ਕਰੀਏ, ਕਿਉਂਕਿ ਇਹਦਾ ਬਣਤਰ ਤੇ ਇਹਦਾ ਭਵਿੱਖ ਸਮੂਹ ਸੰਗਤ ਨੂੰ ਪਤਾ ਹੋਣਾ ਚਾਹੀਦਾ।
ਇਸ ਹਾਲ ਵਿੱਚ ਸੁਸ਼ੋਭਿਤ ਭਰਾਵੋ ਭੈਣੋ, ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਚੱਲੀ ਹੈ ਅਕਾਲ ਤਖਤ ਸਾਹਿਬ ਦੀ। ਮੇਰੇ ਖਿਆਲ ਅਸੀਂ ਥੋੜ੍ਹਾ ਜਿਹਾ ਕਨਫਿਊਜ਼ਨ 'ਚ ਹੈਗੇ। ਅਕਾਲ ਤਖਤ ਇੱਕ ਇੰਸਟੀਟਿਊਸ਼ਨ ਹੈ, ਇੱਕ ਸੰਸਥਾ ਹੈ। ਆਪਾਂ ਇਹਦੇ ਨਾਲ ਨਾ ਆਪਾਂ ਜਥੇਦਾਰ ਨੂੰ ਜਾਂ ਮੁੱਖ ਸੇਵਾਦਾਰ ਨੂੰ ਜੋੜ ਕੇ ਨਾ ਆਪਾਂ ਉਹ ਕਨਫਿਊਜ਼ਨ 'ਚ ਨਾ ਰਹੀਏ ਕਿ ਵੀ ਉਹ ਜਥੇਦਾਰ ਜੀ ਬੜਾ ਵੱਡਾ ਇੱਕ ਸਾਡੇ ਲਈ ਸ਼ਖਸ ਹੈਗਾ ਕਿ ਜਿਹੜਾ ਕਿ ਸਾਡੀ ਕੌਮ ਨੂੰ ਅੱਗੇ ਅਗਵਾਈ ਦੇਗਾ। ਅਕਾਲ ਤਖਤ ਦਾ ਇੰਸਟੀਟਿਊਸ਼ਨ ਜਿਹੜਾ ਹੈਗਾ, ਜਿਹੜਾ ਗੁਰੂ ਸਾਹਿਬ ਨੇ ਸਿਰਜਿਆ ਸੀਗਾ, ਉਹ ਇੱਕ ਮੀਰੀ ਦਾ ਸਿਧਾਂਤ ਦੇ ਉੱਤੇ ਆਪਾਂ ਸਾਰੇ ਸਮਝਦੇ ਹਾਂ ਕਿ ਵੀ ਸਿੱਖ ਜਿਹੜਾ ਹੈਗਾ ਉਹ ਮੀਰ ਤੇ ਪੀਰ ਦਾ ਸੁਮੇਲ ਹੈ। ਪਰ ਉੱਥੋਂ ਜਿਹੜਾ ਸੀਗਾ ਗੁਰੂ ਸਾਹਿਬ ਨੇ ਜਿਹੜੇ ਟੈਂਪੋਰਲ ਫੈਸਲੇ ਸੀਗੇ ਉਹਨਾਂ ਨੇ ਸੁਣਾਉਣੇ ਸ਼ੁਰੂ ਕੀਤੇ ਸੀਗੇ। ਇਹ ਵੀ ਅਸੀਂ ਜਾਣਦੇ ਹਾਂ ਕਿ ਅਕਾਲ ਤਖਤ ਹਮੇਸ਼ਾ ਸਿੱਖਾਂ ਕੋਲ ਵੀ ਨਹੀਂ ਰਿਹਾ। ਸੋ ਜਿਹੜਾ ਉੱਥੇ ਫੈਸਲਾ ਹੁੰਦਾ ਹੈ ਉਹ ਸਮੁੱਚੇ ਸਿੱਖ ਪੰਥ ਦਾ ਹੁੰਦਾ ਹੈ। ਕਹਿਣ ਦਾ ਮੇਰਾ ਭਾਵ ਹੈਗਾ ਕਿ ਸਰਬਤ ਖਾਲਸਾ ਜਿਹੜਾ ਹੈਗਾ ਨਾ ਉਹ ਸੁਪਰੀਮ ਹੈ। ਜਿੱਥੇ ਆਪਾਂ ਮੰਨਦੇ ਹਾਂ ਕਿ ਗੁਰੂ ਸਾਹਿਬ 20 ਵਿਸਵੇ ਨੇ ਤੇ ਸੰਗਤ ਨੂੰ ਉਹਨਾਂ ਨੇ 21 ਵਿਸਵੇ ਦਾ ਦਰਜਾ ਦਿੱਤਾ। ਸੋ ਸੰਗਤੀ ਫੈਸਲਾ ਜਿਹੜਾ ਹੈਗਾ ਉਹ ਸਾਡਾ ਐਕਚੁਅਲੀ ਸਪੀਕਿੰਗ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਠੀਕ ਹੈ, ਭਾਵੇਂ ਮੇਰੇ ਛੋਟੇ ਵੀਰ ਨੇ ਗੱਲ ਕੀਤੀ ਹੈ ਕਿ ਵੀ ਉਹ ਡੈਮੋਕ੍ਰੇਸੀ ਸਾਡਾ ਕਦੀ ਨਹੀਂ ਸੀਗਾ, ਸਿਲੈਕਸ਼ਨ ਸਾਡਾ ਸੀਗਾ। ਪਰ ਡੈਮੋਕ੍ਰੇਸੀ ਇਨ ਅ ਵੇ ਜਿਹੜੀ ਗੱਲ ਪਹਿਲਾਂ ਵੀ ਇੱਥੇ ਪੰਜ ਪ੍ਰਧਾਨੀ ਦੀ ਹੋਈ ਹੈ, ਉਹ ਡੈਮੋਕ੍ਰੈਟਿਕ ਹੀ ਸਿਸਟਮ ਹੈਗਾ, ਹੋਰ ਕੀ ਹੈਗਾ। ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਇਕੱਠੇ ਹੋ ਕੇ ਅਸੀਂ ਜਿੱਦਾਂ ਅਸੀਂ ਫੈਸਲੇ ਲੈਂਦੇ ਸੀਗੇ। ਤੇ ਹੁਣ ਵੀ ਮੈਂ ਸਮਝਦਾ ਕਿ ਵੀ ਜਿੱਦਾਂ 2 ਸਾਲ ਪਹਿਲਾਂ ਅਨੰਦਪੁਰ ਸਾਹਿਬ ਦੇ ਵਿੱਚ ਦਲਜੀਤ ਬਿੱਟੂ ਨੇ ਕਰਾਇਆ ਸੀਗਾ ਤੇ ਪਿਛਲੇ ਸਾਲ ਮਨਦੀਰ ਨੇ ਕਰਾਇਆ ਸੀਗਾ ਆਪਣੇ ਨਵਾਂ ਸ਼ਹਿਰ ਦੇ ਵਿੱਚ। ਇੱਕ ਸਿਸਟਮ ਨੂੰ ਜਿਹੜਾ ਸਾਡਾ ਸਟਰਕਚਰ ਸਿਸਟਮ ਅਸੀਂ ਭੁੱਲ ਗਏ ਹਾਂ। ਅਸੀਂ ਹੁਣ ਉਸ ਨੂੰ ਉਜਾਗਰ ਕਰਨ ਦੀ ਲੋੜ ਹੈ ਕਿ ਕਿੱਦਾਂ ਫੈਸਲੇ ਕੌਮ ਨੂੰ ਲੈਣੇ ਚਾਹੀਦੇ ਨੇ, ਕੌਮੀ ਫੈਸਲੇ ਕਿੱਦਾਂ ਹੋਣੇ ਚਾਹੀਦੇ ਨੇ। ਉੱਥੇ ਇੱਕ ਜਦੋਂ ਉੱਥੇ ਅਸੀਂ ਬੈਠੀਏ, ਪਹਿਲੀ ਗੱਲ ਤੇ ਹੈਗੀ ਕਿ ਹੁਣ ਅੱਜ ਕੱਲ੍ਹ ਕੀ ਹੁੰਦਾ ਹੈ ਕਿ ਤੁਸੀਂ ਮੀਟਿੰਗਾਂ 'ਚ ਜਾਂਦੇ ਹੋ, ਤੁਹਾਡਾ ਜਿਹੜਾ ਰੈਜ਼ੋਲੂਸ਼ਨ ਹੈ ਨਾ ਤਾਂ ਪਹਿਲਾਂ ਇਹਨਾਂ ਨੇ ਤਿਆਰ ਕੀਤਾ ਹੁੰਦਾ ਕਿ ਜੀ ਅਸੀਂ ਮੀਟਿੰਗ ਦੇ ਅਖੀਰ ਵਿੱਚ ਅਸੀਂ ਆਹ ਰੈਜ਼ੋਲੂਸ਼ਨ ਪੜ੍ਹ ਦੇਣਾ ਤੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਕਰਕੇ ਆਪਾਂ ਚਲੇ ਜਾਣਾ ਨਾ। ਇੱਦਾਂ ਨਹੀਂ ਫੈਸਲੇ ਹੁੰਦੇ। ਸਿੱਖ ਕੌਮ ਉਹਦੇ ਤੇ ਡਿਲੀਬਰੇਟ ਕਰੇਗੀ, ਉਹਦੇ ਤੇ ਆਪਣੇ ਵਿਚਾਰ ਰੱਖੇਗੀ। ਜਿਹੜੇ ਬੰਦੇ ਉੱਥੇ ਬੈਠੇ ਨੇ ਤੇ ਉਹਨਾਂ ਉਸ ਜਿਹੜਾ ਇਕੱਠ ਹੁੰਦਾ ਹੈ ਉਹਦੇ ਵਿੱਚੋਂ ਪਹਿਲਾਂ ਤਾਂ ਜਿਹੜਾ ਪੁਰਾਤਨ ਸਿਸਟਮ ਸੀਗਾ ਕਿ ਵੀ ਆਪਾਂ 5 ਬੰਦਿਆਂ ਨੂੰ ਚੁਣੀਏ, ਇਕੱਠ ਵਿੱਚੋਂ ਚੁਣੀਏ, ਜਿਹੜੇ ਕਿ 5 ਪਿਆਰੇ, 5 ਪ੍ਰਧਾਨੀ ਦੀ ਆਪਾਂ ਗੱਲ ਕਰਦੇ ਹਾਂ, ਉਹ 5 ਪਿਆਰੇ ਚੁਣੇ ਜਾਂਦੇ ਨੇ। ਬੰਦੇ ਆਪਣੇ ਜਿਹੜੇ ਨੇ ਸੰਸਥਾਵਾਂ ਦੇ, ਭਾਵੇਂ ਉਹ ਨੁਮਾਇੰਦੇ ਹੋਣ ਭਾਵੇਂ ਉੱਦਾਂ ਵੀ ਇੰਡੀਵਿਜੂਅਲ ਹੋਣ, ਉਹ ਆਪਣੇ ਵਿਚਾਰ ਰੱਖਦੇ ਨੇ। ਉਹਨਾਂ ਵਿਚਾਰਾਂ ਨੂੰ ਵੇਖ ਕੇ ਫਿਰ ਆ ਜਿਹੜੇ 5 ਹੁੰਦੇ ਨੇ ਇਹ ਉਸ ਹਿਸਾਬ ਨਾਲ ਜਾ ਕੇ ਤੇ ਆਪਣਾ ਇੱਕ ਖੱਲੜਾ ਤਿਆਰ ਕਰਦੇ ਨੇ। ਇਹ ਵੀ ਨਹੀਂ ਜ਼ਰੂਰੀ, ਪੁਰਾਤਨ ਸਮੇਂ ਤੇ ਇਹ ਵੀ ਹੋਇਆ ਕਿ ਜਦੋਂ ਉੱਥੇ ਸਰਬਤ ਖਾਲਸਾ ਸੱਦਿਆ ਗਿਆ ਤੇ 18 ਦਿਨ ਉੱਥੇ ਸਿੱਖ ਨਹੀਂ ਉੱਠੇ ਸੀਗੇ ਜਦ ਤਾਈਂ ਫੈਸਲਾ ਨਹੀਂ ਹੋਇਆ ਸੀਗਾ ਕੌਮ ਲਈ। ਸੋ ਆਪਾਂ ਨੂੰ ਇਹ ਜਿਹੜੀ ਕਾਲੀ ਪਈ ਹੁੰਦੀ ਹੈ ਨਾ ਕਿ ਵੀ ਆਪਾਂ ਅੱਜ ਸਾਨੂੰ ਇਹ ਸਮੱਸਿਆ ਆਈ ਹੋਈ ਹੈ ਜੀ, ਪਰ ਅੱਜ ਹੀ ਜੀ ਅਸੀਂ 2 ਘੰਟਿਆਂ 'ਚ ਬਹਿ ਕੇ ਅਸੀਂ ਇਹਦਾ ਫੈਸਲਾ ਕਰ ਲਈਏ। ਨਹੀਂ ਭਾਈ, ਤੁਸੀਂ ਸਾਰਿਆਂ ਦੀ ਰਾਏ ਤਾਂ ਲਓ। ਜਿਹੜੇ ਉੱਥੇ ਇਕੱਠੇ ਹੋਏ ਨੇ, ਤੁਸੀਂ ਸਮੁੱਚੇ ਸਿੱਖ ਪੰਥ ਦੀ ਰਾਏ ਲੈਣੀ ਚਾਹੀਦੀ ਹੈ। ਤੁਸੀਂ ਦੇਖੋ ਆਪਣੇ ਤੁਹਾਡੇ ਕੋਲ ਰਹਿਤ ਮਰਿਆਦਾ ਦੀ ਗੱਲ ਆਪਾਂ ਕਰੀਏ, 9 ਸਾਲ ਲੱਗੇ ਉਸ ਟਾਈਮ। 36 'ਚ ਸ਼ੁਰੂ ਹੋਈ ਤੇ 45 'ਚ ਜਾ ਕੇ ਉਹਦਾ ਖੱਲੜਾ ਤਿਆਰ ਹੋ ਕੇ ਤੇ ਕੌਮ ਨੇ ਇਖਤਿਆਰ ਕੀਤਾ। ਕਿਉਂ? ਉਸ ਟਾਈਮ ਉਹਨਾਂ ਨੇ ਸਾਰੇ ਸਮੁੱਚੇ ਸਿੱਖ ਪੰਥ ਤੋਂ ਰਾਇਆਂ ਮੰਗੀਆਂ, ਭਾਵੇਂ ਚਿੱਠੀਆਂ ਰਾਹੀਂ ਜਾਂਦਾ ਸੀਗਾ, ਭਾਵੇਂ ਬੰਦੇ ਮਲੇਸ਼ੀਆ 'ਚ ਬੈਠੇ ਆਪਣੀ ਰਾਏ ਦੇ ਰਹੇ ਸੀਗੇ, ਭਾਵੇਂ ਕਿੱਥੇ ਹੋਰ, ਪਰ ਉਹਨਾਂ ਨੇ ਇਹ ਸਿਸਟਮ ਸੀਗਾ ਸਿੱਖ ਪੰਥ ਨੂੰ ਆਪਣੇ ਫੈਸਲਿਆਂ ਲੈਣ ਦਾ। ਸੋ ਇਹ ਜਿਹੜੀ ਡੈਮੋਕ੍ਰੇਸੀ, ਜਮਹੂਰੀਅਤ ਜਿਹੜੀ ਹੈ, ਇਹ ਤੇ ਗੁਰੂ ਸਾਹਿਬ ਨੇ ਸਾਡੇ ਵਿਰਸੇ 'ਚ ਸਾਨੂੰ ਦਿੱਤੀ ਹੋਈ ਹੈ ਤੇ ਅਸੀਂ ਇਹਨੂੰ ਭੁੱਲ ਬੈਠੇ ਹਾਂ। ਅਸੀਂ ਹੁਣ ਸਿਰਫ ਇੱਕ ਧਿਰ ਦੀ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਵੀ ਉਹ ਅਕਾਲ ਤਖਤ ਜਿਹੜਾ ਹੈਗਾ ਉਹੀ ਜਿਹੜਾ ਫੈਸਲੇ ਲੈ। ਅਕਾਲ ਤਖਤ ਅਸੀਂ ਪਿੱਛੇ ਵੀ KP ਇੱਥੇ ਬੈਠਾ, KP ਦੇ ਪ੍ਰੋਗਰਾਮ ਤੇ ਅਸੀਂ ਕੁਸ਼ਲਪਾਲ ਦੇ ਮੈਂ ਵੀ ਉੱਥੇ ਸੀਗਾ ਤੇ ਗੱਲ ਚੱਲੀ ਸੀਗੀ ਕਿ ਵੀ ਕੁਲਦੀਪ ਸਿੰਘ ਜਿਹੜਾ ਅੱਜ ਦਾ ਉੱਥੇ ਗਿਆਨੀ ਹੈਗਾ, ਜਿਹੜਾ ਅਕਾਲ ਤਖਤ ਦਾ ਮੁੱਖ ਸੇਵਾਦਾਰ ਹੈ, ਕਿ ਉਹਨੂੰ ਸਰੋਪਾ ਦੇਣ ਤੋਂ ਰੋਕਤਾ ਸੀਗਾ। ਮੇਰੇ ਖਿਆਲ ਇਸ ਟੌਪਿਕ ਤੇ ਸੀਗਾ ਤੇ ਮੈਂ ਕਿਹਾ ਜਿਹੜਾ ਮਰਜ਼ੀ ਤੁਸੀਂ ਗੱਲ ਚੱਲ ਪਈ ਵਿਧੀ ਵਿਧਾਨ ਬਣਾਉਣ ਦੀ, ਉਹ ਮੈਂ ਕਿਹਾ ਵਿਧੀ ਵਿਧਾਨ ਵੀ ਬਣਾ ਲਓ, ਨਿਯੁਕਤੀ ਦਾ ਵੀ ਬਣਾ ਲਓ, ਕਾਰਜ ਖੇਤਰ ਦਾ ਵੀ ਬਣਾ ਦਿਓ, ਸੇਵਾ ਮੁਕਤੀ ਦਾ ਵੀ ਬਣਾ ਲਓ, ਬਟ ਅਕਾਲ ਤਖਤ ਦਾ ਜਿਹੜਾ ਮੁੱਖ ਸੇਵਾਦਾਰ ਹੈ, ਜਥੇਦਾਰ ਹੈ, ਉਹ ਕੱਲਾ ਫੈਸਲੇ ਲੈਣ ਯੋਗ ਹੋਣਾ ਹੀ ਨਹੀਂ ਚਾਹੀਦਾ।
ਜਿਹੜੇ ਫੈਸਲੇ ਲੈਣੇ ਨੇ ਉਹ ਸਮੁੱਚੀ ਸਿੱਖ ਪੰਥ ਨੂੰ ਲੈਣੇ ਨੇ। ਤੇ ਉਹੀ ਗੱਲ ਹੈਗੀ, ਕਿਉਂਕਿ ਅਸੀਂ ਇਸ ਚੀਜ਼ ਦੇ ਉੱਤੇ ਜਿਹੜਾ ਇਹ ਸਟਰਕਚਰਲ ਚੇਂਜ ਹੈ, ਇਹ ਕਿ ਵੀ ਕਿੱਦਾਂ ਅਸੀਂ ਲੋਕਾਂ ਦੀ ਸ਼ਮੂਲੀਅਤ ਕਰੀਏ, ਪੰਥ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਲੋਕਾਂ ਦਾ ਕਿੱਦਾਂ ਹੱਥ ਹੋਵੇ, ਕਿ ਸਿਰਫ ਉਹਨਾਂ ਨੇ ਆਪਣੇ ਲੀਡਰਾਂ ਨੂੰ ਥੋਪ ਕੇ ਉੱਥੇ ਭੇਜਤਾ ਹੈ ਕਿ ਲੀਡਰ ਜੋ ਮਰਜ਼ੀ। ਦੇਖੋ ਗੱਲ ਇਦਾਂ ਹੁੰਦੀ ਹੈ ਕਿ ਅਗਰ ਇੱਕ ਬੰਦਾ ਹੋਵੇ, 2 ਬੰਦੇ 4 ਬੰਦੇ ਹੋਣ ਨਾ, ਉਹਨਾਂ ਨੂੰ ਦਬਕਾਇਆ ਵੀ ਜਾਂਦਾ ਹੈ, ਉਹਨਾਂ ਨੂੰ ਖਰੀਦਿਆ ਵੀ ਜਾਂਦਾ ਹੈ, ਸਭ ਕੁਝ ਹੋ ਸਕਦਾ ਹੈ। ਬਟ ਜਦੋਂ ਪੰਥ ਇਕੱਠੀ ਹੋਵੇ, ਕਿੰਨਿਆਂ ਨੂੰ ਕਰ ਲੈਣਗੇ, ਉਹਨਾਂ ਦੀ ਆਵਾਜ਼ ਸਾਰਿਆਂ ਨੂੰ ਦਬ ਲੈਣਗੇ। ਤੇ ਫਿਰ ਜੇ ਅਗਰ ਸਾਡਾ ਪੰਥ ਅਗਰ ਇਸ ਪਾਸੇ ਤੁਰ ਗਿਆ ਤੇ ਫਿਰ ਤੇ ਰੱਬ ਰਾਖਾ ਹੀ ਹੈ। ਪਰ ਉਹ ਨਹੀਂ ਹੋ ਸਕਦਾ, ਕਿਉਂਕਿ ਪੰਥ ਦੇ ਵਿੱਚ ਬੜੇ ਸੱਚੇ ਸੁੱਚੇ ਸਿੱਖ ਹਾਲੀ ਬੈਠੇ ਨੇ। ਤੇ ਇਸ ਕਾਰਨ ਹੀ ਅੱਜ ਦੀ ਡੇਟ ਵਿੱਚ ਜਿਹੜਾ ਪਿੱਛੇ ਆਰਟੀਕਲ ਕੱਢਿਆ ਸੀਗਾ ਕਿ ਪੰਥ ਕਿੱਥੇ ਖੜਾ ਹੈ ਤੇ ਸਿੱਖ ਕਿੱਥੇ ਖੜਾ ਹੈ, ਉਹ ਵੋਕਾ ਦੀ ਜਿਹੜੀ ਗੱਲ ਹੈਗੀ ਨਾ, ਵੋਲੇਟਾਈਲ, ਅਨਸਰਟਨ, ਕੰਪਲੈਕਸ ਐਂਡ ਐਂਬੀਗੁਅਸ, ਅੱਜ ਇਹ ਸਿਚੁਏਸ਼ਨ ਹੈ ਸਾਡੇ ਪੰਥ ਦੀ। ਅਸੀਂ ਕਿਉਂਕਿ ਅਸੀਂ ਆਪਣੇ ਆਪ ਨੂੰ ਹਾਸੋਹੀਣੀ ਗੱਲ ਦੇ ਵਿੱਚ ਲਿਆਂਦਾ ਹੈ ਮਿੰਟ ਦੇ ਉੱਤੇ। ਅੱਜ ਹੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਕੋਈ ਅੱਜ ਪੇਪਰ ਨਿਕਲਿਆ ਕਿ ਜੀ ਉੱਥੇ ਜੀ ਸੁਖਬੀਰ ਨੂੰ ਬਣਾ ਦੇਣਾ, ਉਹ ਮੈਂ ਕਹਿ ਰਿਹਾ ਤੁਸੀਂ ਪਰਸਨਲ ਨਾ ਹੋ, ਸੁਖਬੀਰ ਨੂੰ ਬਣਾ ਦੇਣ ਅਕਾਲੀ ਦਲ ਸੁਖਬੀਰ ਵਾਲੇ, ਤੁਹਾਨੂੰ ਕੀ ਉਹਦੇ ਨਾਲ ਲੈਣਾ ਦੇਣਾ। ਤੁਸੀਂ ਗੱਲ ਕਰਨੀ ਹੈ ਕਿ ਵੀ ਅਸੀਂ ਕੀ ਕਰਨਾ ਹੈ ਬਤੌਰ ਪੰਥ। ਤੁਸੀਂ ਪੰਥ ਦੇ ਉਨੇ ਹੀ ਨੁਮਾਇੰਦੇ ਹੋ ਜਿੱਦਾਂ ਕਿ ਸੁਖਬੀਰ ਬਾਦਲ ਹੈ ਜਾਂ ਕੋਈ ਹੋਰ ਹੈ। ਤੁਹਾਡਾ ਉਨਾ ਹੀ ਉਹਦੇ ਵਿੱਚ ਵਜਨ ਹੈ, ਤੁਹਾਡਾ ਉਨਾ ਹੀ ਸੇ ਹੈ ਜਿੰਨਾ ਕਿ ਅਗਲਿਆਂ ਦਾ ਹੈਗਾ। ਆਪਣੇ ਆਪ ਨੂੰ ਘੱਟ ਮਤ ਸਮਝੋ। ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ, ਤੁਹਾਡਾ ਜਿਹੜਾ ਰੁਤਬਾ ਹੈ ਉਹ ਉਨਾ ਹੀ ਤਗੜਾ ਹੋਣਾ ਚਾਹੀਦਾ। ਤੇ ਇਹ ਸਾਨੂੰ ਸਮਝਣਾ ਪੈਣਾ ਕਿ ਹੁਣ ਅੱਜ ਤੋਂ ਬਾਅਦ ਸਾਨੂੰ ਜਿਹੜੇ ਵੀ ਪੰਥਕ ਫੈਸਲੇ ਨੇ ਉਹਦੇ ਵਿੱਚ ਸਾਡੀ ਸ਼ਮੂਲੀਅਤ ਜ਼ਰੂਰੀ ਹੈ। ਗੱਲ ਚੱਲੀ, ਆਪਾਂ ਗੱਲ ਕਰਦੇ ਸੀਗੇ ਕਿ ਵੀ ਪਿੱਛੇ ਰਾਜਦੀਪ ਸਰਦੇਸਾਈ ਆਇਆ ਸੀਗਾ ਇੱਥੇ, ਤੇ ਉਹਨੇ ਇੱਕ ਕਿਤਾਬ ਕੱਢੀ ਹੈ ਆਪਣੇ ਇਲੈਕਸ਼ਨ 24 ਦੀ, ਹਯਾਤ ਦੇ ਵਿੱਚ ਉਹਦਾ ਸੀਗਾ ਰਿਲੀਜ਼। ਤੇ ਉਹਨੇ ਬੜੀ ਵਧੀਆ ਗੱਲ ਕੀਤੀ ਕਿ ਵੀ ਉਹੀ ਗੱਲ ਜਿਹੜੇ ਮੇਰੇ ਵੀਰ ਨੇ ਵੀ ਕੀਤੀ ਹੈ ਕਿ ਅੱਜ ਦੀ ਡੇਟ ਵਿੱਚ ਜਿਹੜੀ ਸਰਕਾਰ ਨੇ ਨਾ, ਅਸੀਂ 47 'ਚ ਕਹਿੰਦੇ ਤੇ ਹੈਗੇ ਕਿ ਸਾਨੂੰ ਇੰਡੀਪੈਂਡੈਂਸ ਮਿਲਿਆ, ਕਹਿਣ ਦਾ ਭਾਵ ਕਿ ਅਸੀਂ ਸਿਟੀਜ਼ਨ ਬਣ ਗਏ। ਸਿਟੀਜ਼ਨ ਕੌਣ ਹੁੰਦਾ ਹੈ? ਜਿਹੜਾ ਗੁਰੂ ਸਾਹਿਬ ਨੇ ਖਾਲਸੇ ਨੂੰ ਬਣਾਇਆ ਸੀਗਾ ਖੁਦ ਮੁਖਤਿਆਰ ਇਨਸਾਨ। ਸਿਟੀਜ਼ਨ ਹੁੰਦਾ ਹੈ ਜਿਹੜਾ ਇੱਕ ਸੋਵਰਨ ਬੰਦਾ ਹੁੰਦਾ ਇੱਕ ਦੇਸ਼ ਦਾ। ਬਟ ਅੱਜ ਦੀ ਡੇਟ 'ਚ ਤੁਸੀਂ ਦੇਖ ਲਓ, ਤੁਹਾਨੂੰ ਸਿਟੀਜ਼ਨ ਦਾ ਕੋਈ ਇਖਤਿਆਰ ਹੈਗਾ? ਇਹ ਜਿਹੜੀ ਸਿਆਸਤ ਵਾਲੀ ਪਾਰਟੀਆਂ ਨੇ, ਇਹ ਸਿਰਫ ਤੁਹਾਨੂੰ ਇੱਕ ਵੋਟ ਕਰਨਿਓ ਸਮਝਦੀਆਂ ਨੇ, ਇੱਕ ਸਬਜੈਕਟ ਕਰਨਿਓ ਤੁਹਾਨੂੰ ਇਹ ਵਰਤਿਆ ਜਾਂਦਾ ਹੈਗਾ। ਸਿਟੀਜ਼ਨ ਦਾ ਤੁਹਾਡਾ ਕੋਈ ਮਤਲਬ ਨਹੀਂ ਹੈ। ਤੁਹਾਡੇ ਜਿਹੜੇ ਹੱਕ ਨੇ ਤੁਸੀਂ ਕਿਉਂਕਿ ਅਸੀਂ ਬੁਲੰਦ ਹੀ ਨਹੀਂ ਕਰਦੇ। ਇਕੱਠੇ ਹੋ ਕੇ ਜਿਹੜੀ ਗੱਲ ਇੱਥੇ ਬਾਰ-ਬਾਰ ਹੋਏਗੀ ਵੀ ਤੇ ਹੋਈ ਵੀ ਹੈ ਕਿ ਜਦ ਤਾਈਂ ਸਿੱਖ ਜਿਹੜਾ ਹੈਗਾ ਉਹ ਇਕੱਠਾ ਨਹੀਂ ਹੋਊਗਾ, ਤਦ ਤਾਈਂ ਤੁਹਾਨੂੰ ਇਦਾਂ ਹੀ ਆਪਣੇ ਆਪ ਨੂੰ ਤੁਸੀਂ ਕਹਿ ਲਓ ਨਿਰਾਸ਼ਾ ਵੱਲ, ਜਾਂ ਤੁਹਾਨੂੰ ਕਹਿ ਲਓ ਕਿ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ, ਤੁਹਾਡੇ ਜਿਹੜੀ ਗੱਲ ਕੀਤੀ ਕਿ ਵੀ ਉਹਨਾਂ ਨੇ ਨਾਗਾਲੈਂਡ ਵਾਲਿਆਂ ਨਾਲ ਗੱਲ ਕਰ ਲਈ। ਕਿਉਂ ਨਾਗਾਲੈਂਡ ਵਾਲਿਆਂ ਨਾਲ ਗੱਲ ਕਰ ਲਈ? ਕਿਉਂਕਿ ਜਿੱਦਾਂ ਸਿਮਰਨਜੀਤ ਨੇ ਕਿਹਾ ਕਿ ਵੀ ਉੱਥੇ ਇਕੱਠੇ ਸੀਗੇ, ਯੂਨਿਟੀ ਸੀਗੀ। ਜੇ ਸਿੱਖ ਇਕੱਠਾ ਹੋ ਜਾਏ ਤਾਂ ਕੋਈ ਜ਼ਰੂਰਤ ਹੈ ਕਿ ਵੀ ਸਰਕਾਰ ਤੁਹਾਡੇ ਨਾਲ ਗੱਲ ਨਾ ਕਰੇ। ਉਹਨਾਂ ਨੂੰ ਪਤਾ ਕਿ ਵੀ ਅਸੀਂ ਖੇਰੂ ਹੋਏ ਪਏ ਹਾਂ, ਇੱਕ ਪਾਰਟੀ, ਦੂਜੀ ਪਾਰਟੀ, ਤੀਜੀ ਪਾਰਟੀ। ਇੱਦਾਂ ਹੀ ਇੱਕ ਮੇਰਾ ਦੋਸਤ ਆਇਆ ਸੀਗਾ ਡਾਕਟਰ ਗੁਰਨਾਮ ਸਿੰਘ ਇੰਗਲੈਂਡ ਤੋਂ, ਉਹਨਾਂ ਨੇ ਕੱਲ ਹੀ ਮੈਨੂੰ ਇੱਕ ਭੇਜਿਆ ਬੜਾ ਵਧੀਆ। ਉਹਨੇ ਲਿਖਿਆ ਹੈ ਕਿ ਹੂ ਇਜ਼ ਦ ਟਰੂ ਲੀਡਰ ਆਫ ਦ ਸਿੱਖ ਪੰਥ। ਕਹਿੰਦੇ ਅਸੀਂ ਹੈਗੇ ਨਾ ਕਿ ਵੀ ਅਸੀਂ ਹਰ ਇੱਕ ਬੰਦਾ ਸਮਝਦਾ ਮੇਰੀ ਧਿਰ ਜੀ, ਮੈਂ ਨਾ। ਕਹਿੰਦੇ ਦੇਰ ਇਜ਼ ਮਚ ਡਿਬੇਟ ਟੂਡੇ ਕਿ ਕੌਣ ਲੀਡਰ ਹੈਗਾ ਸਿੱਖ ਪੰਥ ਦਾ। ਅਕਾਲੀ ਦਲ ਹੈ, SGPC ਹੈ, ਜਥੇਦਾਰ ਹੈ, ਦਮਦਮੀ ਟਕਸਾਲ ਹੈ, ਬੁੱਢਾ ਦਲ ਹੈ, ਕੌਣ ਹੈ? ਕਹਿੰਦੇ ਨਹੀਂ, ਕਹਿੰਦਾ ਇੱਕੋ ਹੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਤੁਹਾਡਾ ਟਰੂ ਲੀਡਰ ਹੈ ਸਿੱਖ ਪੰਥ ਦਾ, ਜਿਹਦੇ ਵਿੱਚ ਜਿਹਨੂੰ ਕੁਛ ਹੀ ਸੇਜ਼ there is only one true leader of the Sikhs, one who is unelected, requires no political patronage, harbors no hatred or enmity towards any individual or group, and stands as a timeless reservoir of wisdom and spiritual guidance. ਭਾਈ ਗੁਰਦਾਸ ਜੀ ਜਿੱਦਾਂ ਲਿਖਦੇ ਨੇ, ਸਤਿਗੁਰ ਆਗੂ ਜਾਣੀਏ ਬਾਂਹ ਪਕੜ ਅੰਧਲੇ ਉਧਾਰੇ। ਸੋ ਸਾਡਾ ਲੀਡਰ ਸਿਰਫ ਇੱਕੋ ਹੀ ਹੈ, ਸਾਡਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਅਸੀਂ ਕਹਿੰਦੇ ਤੇ ਅਸੀਂ ਸਾਰੇ ਹਾਂ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਕੋਈ ਇਕੱਠੇ 'ਚ ਕਿ ਜੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ ਹੈਗੇ। ਬਟ ਵਾਕਈ ਅਸੀਂ ਸਮਰਪਿਤ ਹਾਂ? ਸਾਡੀ ਹਉਮੈ ਕਿੱਥੇ ਚਲੀ ਜਾਂਦੀ ਹੈ? ਬਾਹਰ ਉੱਥੋਂ ਜਾਂਦਿਆਂ ਸਾਰ, ਦਰਬਾਰ ਹਾਲ ਤੋਂ ਬਾਹਰ ਜਾਂਦਿਆਂ ਸਾਰ ਹਉਮੈ ਸਾਡੀ ਇੱਥੇ ਆ ਜਾਂਦੀ ਹੈ। ਨਾ ਜੀ, ਆ ਤੇ ਮੇਰੀ ਧਿਰ ਹੈ ਜੀ, ਮੈਂ ਇਹਦੀ ਗੱਲ ਕਿਉਂ ਮੰਨਾਂ? ਮੈਂ ਇਹਦੀ ਜਿਹੜੀ ਗੱਲ ਇੱਥੇ ਪਹਿਲਾਂ ਚੱਲੀ ਸੀ, ਕੁਸ਼ਲਪਾਲ ਨੇ ਗੱਲ ਕੀਤੀ ਸੀਗੀ, ਜਿਹੜੇ ਸਾਥ ਜਸਵੰਤ ਸਿੰਘ ਕਹਿੰਦੇ ਸੀਗੇ ਸੰਵਾਦ ਦੀ ਗੱਲ, ਜਿਹੜੀ ਗੁਰੂ ਨੇ ਸਾਨੂੰ
ਸਭ ਤੋਂ ਅਹਿਮ ਸਿੱਖਿਆ ਦਿੱਤੀ ਸੀਗੀ ਕਿ ਜਦ ਤਾਈਂ ਤੁਸੀਂ ਸੰਵਾਦ ਨਹੀਂ ਕਰੋਗੇ, ਮੇਰੇ ਫਾਦਰ ਸਾਹਿਬ ਵੀ ਕਹਿੰਦੇ ਸੀਗੇ, ਕਹਿੰਦੇ ਡਿਸਕਸ਼ਨ ਕਰਨਾ ਬੜਾ ਜ਼ਰੂਰੀ ਹੈ, ਤੇ ਡਿਸਕਸ਼ਨ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਯੂ ਕੈਨ ਅਗਰੀ ਟੂ ਡਿਸਐਗਰੀ, ਲੜਾਈ ਨਹੀਂ ਕਰਨੀ, ਯੂ ਕੈਨ ਅਗਰੀ ਟੂ ਡਿਸਐਗਰੀ, ਤੇ ਤੁਸੀਂ ਬਾਹਰ ਚਲੇ ਜਾਓ। ਸੋ ਇਹ ਸਾਡਾ ਜਿਹੜਾ ਨਜ਼ਰੀਆ ਹੈ ਨਾ ਸਿੱਖੀ, ਅਸੀਂ ਨਾ, ਮੇਰਾ ਖਿਆਲ ਹੈ ਗੁਰੂ ਦੀ ਜਿਹੜੀ ਸਿੱਖਿਆ ਹੈ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਇੱਕ ਦੇਹੀ ਰੂਪ ਦੇ ਵਿੱਚ ਅਸੀਂ ਅੱਜ ਸਵੀਕਾਰ ਕਰ ਰਹੇ ਹਾਂ, ਪੂਜ ਰਹੇ ਹਾਂ। ਜਿਹੜੀ ਸਿੱਖਿਆ ਹੈ, ਉੱਥੇ ਜਿਹੜਾ ਸਾਨੂੰ ਗਿਆਨ ਦਿੱਤਾ ਹੈ ਗੁਰੂ ਨੇ, ਉਸ ਪਾਸੇ ਸਾਡਾ ਧਿਆਨ ਨਹੀਂ ਜਾ ਰਿਹਾ, ਤੇ ਜੇ ਜਾਏਗਾ ਤੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਇਹ ਤੇ ਬਹੁਤ ਛੋਟੀਆਂ ਰਹਿ ਜਾਣਗੀਆਂ। ਸੋ ਮੈਂ ਬੇਨਤੀ ਕਰਦਾ ਹਾਂ ਕਿ ਆਪਾਂ ਨੂੰ ਜਿੱਥੇ ਅਕਾਲ ਤਖਤ ਨੂੰ ਆਪਾਂ ਨੂੰ ਖੁਦ ਮੁਖਤਿਆਰ ਬਣਾਉਣਾ ਚਾਹੀਦਾ, ਨੋ ਡਾਊਟ, ਉਹਦੀ ਪ੍ਰਭੂ ਸੱਤਾ ਕਾਇਮ ਕਰਨੀ ਚਾਹੀਦੀ ਹੈ। ਤੇ ਇੱਕ ਗੱਲ ਤੇ ਸਪਸ਼ਟ ਹੈ, ਲੋਕੀ ਇੱਥੇ ਗੱਲ ਕਰਦੇ ਨੇ ਐਸਜੀਪੀਸੀ ਦਾ ਜਿਹੜਾ ਐਕਟ ਹੈ, ਜਿਹੜੀ ਗੱਲ ਚੱਲੀ ਹੈ ਕਿ ਉਹਦੇ ਵਿੱਚ ਅਮੈਂਡਮੈਂਟ ਕਿਉਂ ਨਹੀਂ ਹੋਈ, ਤੇ ਪਹਿਲੀ ਅਮੈਂਡਮੈਂਟ ਮੈਂ ਕਹਾਂਗਾ ਕਿ ਜਿਹੜਾ ਵੀ ਹੁਣ ਅੱਗੇ, ਮੈਂ ਤਾਂ ਕਹਿੰਦਾ ਹੁਣ ਵੀ ਜਿਹੜੀ ਸਮੁੱਚੇ ਉੱਥੇ ਬੈਠੇ ਨੇ ਉਹ ਵੀ ਆਪਣੀ ਜ਼ਮੀਰ ਨੂੰ ਥੋੜਾ ਜਿਹਾ ਹਲੂਣਾ ਦੇਣ ਤੇ ਕਹਿਣ ਕਿ ਵੀ ਸਾਡੇ ਲਈ ਅਕਾਲ ਤਖਤ ਤੇ ਐਸਜੀਪੀਸੀ ਅੱਡ, ਅਕਾਲ ਤਖਤ ਸਮੁੱਚੇ ਸਿੱਖ ਪੰਥ ਦਾ, ਉਸ ਸਮੁੱਚੇ ਸਿੱਖ ਪੰਥ ਦੀ ਨੁਮਾਇੰਦਗੀ ਕਰਦਾ ਹੈ। ਐਸਜੀਪੀਸੀ ਸੰਭਾਲੇ ਆਪਣੇ ਗੁਰਦੁਆਰੇ ਇੱਥੇ ਪੰਜਾਬ ਦੇ ਹੈਗੇ, ਜਿੱਦਾਂ ਮੇਰੇ ਵੀਰ ਨੇ ਕਿਹਾ, ਇੱਕ ਹਰਿਆਣੇ ਦਾ ਹੋ ਗਿਆ, ਚੰਡੀਗੜ੍ਹ ਦੇ ਹੋ ਗਏ, ਸੰਭਾਲ ਲਓ, ਬਟ ਅਕਾਲ ਤਖਤ ਨੂੰ ਡਾਈਵੋਰਸ ਚਾਹੀਦਾ ਐਸਜੀਪੀਸੀ ਤੋਂ, ਕਿਉਂਕਿ ਉੱਥੇ ਜਿਹੜੇ ਫੈਸਲੇ ਹੋਣਗੇ, ਇਹ ਵੀ ਕਹਿੰਦਿਆਂ ਹੋਇਆ, ਦੇਖੋ ਸਰਬਤ ਖਾਲਸੇ ਦੀ ਗੱਲ ਚੱਲੀ ਹੈ ਕਿ ਫੈਸਲੇ ਹੋਣਗੇ ਸਰਬਤ ਖਾਲਸੇ ਰਾਹੀਂ। ਠੀਕ ਹੈ, ਅਗਰ ਅੱਜ ਅਕਾਲ ਤਖਤ ਐਸਜੀਪੀਸੀ ਦੇ ਸਮਝੋ ਗ੍ਰਿਫਤ ਹੈਗਾ ਤੇ ਡਜ਼ਨਟ ਮੈਟਰ, ਸਰਬਤ ਖਾਲਸਾ ਕਿੱਥੇ ਵੀ ਬੁਲਾਇਆ ਜਾ ਸਕਦਾ, ਪਰ ਸਰਬਤ ਖਾਲਸਾ ਜਿੱਦਾਂ ਪਿੱਛੇ ਵੀ ਹੋਇਆ ਸੀਗਾ, ਚਲੋ ਪਹਿਲਾਂ ਮੇਬੀ ਸਮੁੱਚਾ ਨਹੀਂ ਸੀਗਾ ਜਾਂ ਜਿੰਨਾ ਵੀ ਸੀਗਾ ਹੋਇਆ ਸੀਗਾ। ਮੈਂ ਤੁਹਾਨੂੰ ਦੱਸਾਂ, ਇੱਕ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ 2019 'ਚ ਉਹਨਾਂ ਨੇ ਕੁਝ ਸਾਡੇ ਨੁਮਾਇੰਦਿਆਂ ਨੂੰ ਬੁਲਾਇਆ ਸੀਗਾ ਉੱਥੇ ਅਕਾਲ ਤਖਤ ਦੀ ਬੇਸਮੈਂਟ ਉੱਤੇ, 2 ਜਾਂ 3 ਮੁੱਦੇ ਰੱਖੇ ਸੀਗੇ, 2 ਤੇ ਮੈਨੂੰ ਯਾਦ ਨੇ। ਇੱਕ ਤਾਂ ਸੀਗਾ ਕਿ ਵੀ ਗੁਰੂ ਸਾਹਿਬ ਦਾ 550ਵਾਂ ਸਾਲ ਸੁਲਤਾਨਪੁਰ ਲੋਧੀ ਕੌਣ ਮਨਾਏਗਾ, ਕਾਂਗਰਸ ਸਰਕਾਰ, ਕਿਉਂਕਿ ਉਸ ਟਾਈਮ ਕੈਪਟਨ ਦੀ ਸਰਕਾਰ ਸੀਗੀ, ਜਾਂ ਐਸਜੀਪੀਸੀ, ਤੇ ਦੂਜਾ ਸੀਗਾ ਕਿ ਵੀ ਗੁਰੂ ਸਾਹਿਬ ਦੀ ਮੂਰਤੀਆਂ ਆ ਗਈਆਂ ਸੀਗੀਆਂ ਚਾਈਨਾ ਤੋਂ, ਉਹਦੇ ਤੇ ਕੀ ਫੈਸਲਾ ਕਰਨਾ ਚਾਹੀਦਾ। ਉੱਥੇ ਤਕਰੀਬਨ ਅਸੀਂ 350 ਬੰਦੇ ਅਕਾਲ ਤਖਤ ਦੀ ਬੇਸਮੈਂਟ ਅਸੀਂ ਇਕੱਠੇ ਹੋਏ ਸੀਗੇ, ਬੰਦੇ ਬੰਬੇ ਤੋਂ ਵੀ ਉਹਨਾਂ ਨੇ ਬੁਲਾਏ ਸੀਗੇ, ਗੁਰਦੁਆਰੇ ਤੋਂ ਅਸੀਂ ਵੀ ਸਾਰੇ ਅਸੀਂ ਸੀਗੇ ਉੱਥੇ, ਤੇ ਅਸੀਂ ਆਪਣੀ ਰਾਏ ਦਿੱਤੀ। ਖੁਸ਼ੀ ਸੀਗੀ ਕਿ ਵੀ ਇੱਕ ਮਿਨੀ ਸਰਬਤ ਖਾਲਸਾ ਐਟਲੀਸਟ ਉਜਾਗਰ ਤੇ ਇੱਕ ਸਟੈਪ ਤਾਂ ਲਿੱਤਾ ਨਾ ਕਿ ਸਰਬਤ ਖਾਲਸੇ ਵੱਲ ਤੁਰਨ ਲਈ, ਬਟ ਉਹ ਗੱਲ ਉੱਥੇ ਦੀ ਉੱਥੇ ਠੱਪ ਕੇ ਰਹਿ ਗਈ। ਕਿਉਂਕਿ ਜਦੋਂ ਪਤਾ ਹੈ ਕਿ ਵੀ ਜਦੋਂ ਸਿੱਖ ਜਿਹੜਾ ਹੈਗਾ, ਜਦੋਂ ਖਾਲਸਾ ਜਿਹੜਾ ਹੈਗਾ ਇਕੱਠਾ ਹੋਊਗਾ, ਤੇ ਉਹ ਫਿਰ ਕਿਸੇ ਧਿਰ ਦੇ ਨਾਲ ਨਹੀਂ, ਉਹ ਫਿਰ ਆਪਣੇ ਗੁਰੂ ਜਿਹੜਾ ਆਪਣਾ ਜਿਹੜਾ ਲੀਡਰ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਆਪਣੇ ਫੈਸਲੇ ਲਏਗਾ, ਤੇ ਫਿਰ ਉਹ ਫਿਰ ਕਿਸੇ ਸ਼ਾਇਦ ਧਿਰ ਨੂੰ ਚੰਗਾ ਨਾ ਲੱਗੇ। ਤੇ ਤਾਂ ਹੀ ਉਹਨਾਂ ਨੇ ਜਿਹੜੀ ਗੱਲ ਵਿਧੀ ਵਿਧਾਨ ਵਾਲੀ ਵੀ ਹੋਈ ਸੀਗੀ, ਉਹ ਇੱਕੋ ਹੀ ਮੀਟਿੰਗ ਹੋਈ ਸੀਗੀ। ਮੈਂ ਕਿਹਾ ਬਲਕਾਰ ਜੀ ਤੁਸੀਂ ਵੀ ਉਸ ਮੀਟਿੰਗ ਵਿੱਚ ਸੀਗੇ 2015 'ਚ, ਹੋਈ ਇੱਕੋ ਹੀ ਸੀਗੀ ਦਲਮੇਗ ਸਿੰਘ ਦੇ ਟਾਈਮ ਤੇ ਉੱਥੇ ਕੀ ਦੱਸਿਆ ਗਿਆ ਸੀਗਾ ਕਿ ਜੀ ਉਹ ਵਿਧੀ ਵਿਧਾਨ ਕੀ ਹੋਣਾ ਚਾਹੀਦਾ, ਬਟ ਮੈਂ ਉਸ ਵਿਧੀ ਵਿਧਾਨ ਵੱਲ ਨਹੀਂ ਜਾਂਦਾ। ਉਹ ਵੀ ਉਹਨਾਂ ਨੇ ਉੱਥੇ ਠੱਪ ਕਰਤੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਵੀ ਅਗਰ ਇਹ ਬਣ ਗਿਆ ਤੇ ਉੱਥੇ ਇਹੋ ਜਿਹਾ ਨੁਮਾਇੰਦਾ, ਉੱਥੇ ਇਹੋ ਜਿਹਾ ਸ਼ਖਸ ਉੱਥੇ ਤਾਇਨਾਤ ਹੋ ਗਿਆ ਤੇ ਸਾਡੀ ਉੱਥੇ ਸ਼ਾਇਦ ਗੱਲ ਨਾ ਚੱਲੇ। ਜਿਹੜੇ ਉਹਨਾਂ ਨੇ ਹੁਣ ਦਿਖਾਤੀ ਹੈ, ਠੀਕ ਹੈ, ਭਾਵੇਂ ਇਹਨਾਂ ਦੀ ਬੰਦੇ ਸੀਗੇ, ਉਹਨਾਂ ਨੂੰ ਕਿਸੇ ਨੂੰ ਕਰਤਾ ਲਾਤਾ ਵਟਐਵਰ, ਦੈਟਸ ਅ ਸੈਪਰੇਟ ਮੈਟਰ, ਬਟ ਕਹਿਣ ਦਾ ਮੇਰਾ ਭਾਵ ਹੈਗਾ ਕਿ ਇਹ ਸਾਨੂੰ ਨਾ ਇਹ ਜਿਹੜਾ ਪੋਲਿਟਿਕਸ ਤੋਂ ਆਪਾਂ ਨੂੰ ਧਰਮ ਵੱਲ ਜਿਹੜੀ ਗੱਲ ਹੈਗੀ ਨਾ, ਆਪਣੀ ਜਿਹੜੀ ਧਾਰਮਿਕ ਜਿਹੜੀ ਸਾਡੀ ਸਮੱਸਿਆਵਾਂ ਨੇ, ਤੇ ਪੋਲਿਟਿਕਸ ਦੀ ਵੀ ਗੱਲ ਆ ਜਾਂਦੀ ਹੈ। ਕਿਉਂਕਿ ਸਿੱਖ ਤਾਂ ਦੇਖੋ ਜਿੱਦਾਂ ਮੈਂ ਕਿਹਾ ਮੀਰ ਪੀਰ ਦਾ ਸੁਮੇਲ ਹੈ, ਤੇ ਸਾਡੇ ਨਾਲ ਪੋਲਿਟਿਕਸ ਵੀ ਸਾਨੂੰ ਅਫੈਕਟ ਕਰਦੀ ਹੈ ਜਿੱਥੇ ਅਸੀਂ ਰਹਿੰਦੇ ਹਾਂ, ਤੇ ਉਹਦੇ ਵਿੱਚ ਵੀ ਜੋ ਸਿੱਖ ਦੇ ਫੈਸਲੇ ਨੇ, ਜੋ ਪੰਥ ਦੇ ਫੈਸਲੇ ਨੇ, ਉਹ ਵੀ ਅਹਿਮ ਹੁੰਦੇ ਨੇ, ਕਿਉਂਕਿ ਉਹਨਾਂ ਦੇ ਉੱਤੇ ਵੀ ਇਹਨਾਂ ਨੂੰ ਗੌਰ ਕਰਨਾ ਪੈਣਾ। ਭਾਵੇਂ ਪਾਣੀਆਂ ਦਾ ਮਸਲਾ ਹੋਵੇ ਪੰਜਾਬ ਦਾ, ਜੇ ਪੰਥ ਇੱਥੇ ਇਕੱਠਾ ਹੋ ਕੇ ਜਾਂ ਅਕਾਲ ਤਖਤ ਤੇ ਇਕੱਠਾ ਹੋ ਕੇ ਉਹਦੇ ਤੇ ਕੁਝ ਨਿਰਣਾ ਲੈਂਦਾ, ਤੇ ਤੁਸੀਂ ਕਹਿੰਦੇ ਕਿ ਕੋਈ ਸਰਕਾਰ ਨੂੰ ਉਹਦੇ ਵੱਲ ਵੇਖਣਾ ਨਹੀਂ ਚਾਹੀਦਾ ਸੀਗਾ, ਬਟ ਕਿੰਨੇ ਕੀਤਾ। ਅੱਡ ਜਥੇਬੰਦੀਆਂ, ਭਾਵੇਂ ਉਹ ਕਿਸਾਨ ਦੀ ਜਥੇਬੰਦੀਆਂ ਨੇ, ਉਹ ਕਦੀ ਕਿਸੇ ਨੇ ਕਰਤਾ, ਕਦੀ ਕਿਸੇ ਨੇ ਕਰਤਾ। ਅਸੀਂ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਨੇ ਸੈਮੀਨਾਰ ਕਰਾਤਾ, ਅਸੀਂ ਉਹਦੇ ਤੇ ਪੇਪਰ ਕੱਢਤਾ। ਸੋ ਉਹ ਜੀ ਗੱਲਾਂ ਚਲੋ ਚਲਦੀਆਂ ਰਹਿੰਦੀਆਂ ਨੇ, ਬਟ ਜਦ ਤਾਈਂ ਇੱਕ ਯੂਨੀਫਾਈਡ ਸਿੱਖ ਪੰਥ ਇਕੱਠਾ ਨਹੀਂ ਹੋਊਗਾ ਐਂਡ ਸਮੁੱਚੇ ਤੌਰ ਤੇ ਇੱਕ ਯੂਨੀਫਾਈਡ ਤੌਰ ਤੇ ਫੈਸਲੇ ਨਹੀਂ ਲਊਗਾ, ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣੀ, ਤੁਹਾਡੀ ਜਿਹੜੀ ਬੁੱਕਤ ਹੈ, ਮੈਂ ਤਾਂ ਕਹਿੰਦਾ ਸਿੱਖਾਂ ਦੀ ਬੁੱਕਤ ਹੀ ਨਹੀਂ ਰਹਿ ਗਈ ਅੱਜ ਹਿੰਦੁਸਤਾਨ ਦੇ ਵਿੱਚ। ਤੁਸੀਂ ਇੱਕ ਡਿਸਇਨਫੈਂਟਰਾਈਜ਼ਡ ਲੋਟ ਬਣ ਗਏ ਹੋ ਐਜ਼ ਫਾਰ ਐਜ਼ ਦ ਸੈਂਟਰ ਇਜ਼ ਕੰਸਰਨਡ।
ਕੌਣ ਤੁਹਾਡੇ ਨਾਲ ਗੱਲ ਕਰਦਾ ਅੱਜ? ਜਿਹਦੇ ਨਾਲ ਉਹਨਾਂ ਨੇ ਗੱਲ ਕਰਨੀ ਹੈ ਉਹ ਉਹਨਾਂ ਦੇ ਬੰਦੇ ਨੇ। ਉਹ ਕਹਿੰਦੇ ਨੇ ਹਾਂ ਜੀ ਅਸੀਂ ਤੇ ਲੋਕਾਂ ਨੂੰ, ਦੁਨੀਆ ਨੂੰ ਤਾਂ ਦੱਸਣ ਦੀ, ਤਾਂ ਉਹ ਦੱਸ ਦਿੰਦੇ ਨੇ ਕਿ ਵੀ ਆਹ ਦੇਖੋ ਜੀ ਅਸੀਂ ਜੀ ਇਹ ਸਿੱਖ ਦਾ ਚਿਹਰਾ ਜੀ ਹੈ ਜੀ, ਦੇਖੋ ਜੀ ਸਾਡੀ ਸਰਕਾਰ 'ਚ ਫਿਰਦਾ ਜੀ, ਆਹ ਹੈਗਾ ਜੀ, ਉਹ ਹੈਗਾ। ਇਹ ਤਾਂ ਸਿਰਫ ਸਿਮੈਂਟਿਕਸ ਨੇ ਦੁਨੀਆ ਨੂੰ ਦੱਸਣ ਲਈ। ਉਹਨਾਂ ਦੀ ਕੋਈ ਗੱਲ ਚੱਲਦੀ ਹੈ ਉੱਥੇ? ਜਾਂ ਤੁਹਾਡੀ ਕੋਈ ਗੱਲ ਚੱਲਦੀ ਹੈ? ਤੁਹਾਡੀ ਗੱਲ ਲੈ ਕੇ ਜਾਂਦੇ ਨੇ ਉੱਥੇ? ਨਹੀਂ ਕਰਦੇ। ਸੋ ਮੇਰਾ ਕਹਿਣ ਦਾ ਭਾਵ ਹੈਗਾ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ, ਤੇ ਇਕੱਠੇ ਹੋਏ ਬਗੈਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਆਪਣਾ ਆਗੂ, ਆਪਣਾ ਲੀਡਰ, ਆਪਣਾ ਬਣ ਕੇ, ਆਪਣਾ ਗੁਰੂ ਨੂੰ ਸਮਝ ਕੇ ਆਪਾਂ ਨੂੰ ਅੱਗੇ ਤੁਰਨਾ ਪੈਣਾ ਹੈ। ਤੇ ਤਾਂ ਹੀ ਸਾਡਾ ਫੈਸਲਾ ਹੈ, ਤਾਂ ਹੀ ਸਾਡੀ ਸਿੱਖ ਕੌਮ ਨੂੰ ਅੱਗੇ ਨੂੰ ਵੀ ਅਸੀਂ ਆਪਣਾ ਕੋਈ ਭਵਿੱਖ ਜਿਹੜਾ ਹੈਗਾ ਉਹ ਸੁਨਹਿਰਾ ਬਣਾ ਸਕਾਂਗੇ, ਜਿੱਦਾਂ ਪੁਰਾਤਨ ਸਿੱਖ ਕਰਦੇ ਸੀਗੇ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਆਪਸ ਵਿੱਚ ਜਿਹੜੀ ਗੱਲ ਚੱਲੀ ਹੈ ਕਿ ਆਪਸ ਵਿੱਚ ਭਿੰਨ ਭੇਦ ਹੋਣ ਦੇ ਬਾਵਜੂਦ ਮਿਸਰਾਂ ਇਕੱਠੀਆਂ ਹੁੰਦੀਆਂ ਸੀਗੀਆਂ ਅਕਾਲ ਤਖਤ ਦੇ ਉੱਥੇ ਬੈਠ ਕੇ, ਤੇ ਪੰਥ ਨੂੰ ਜਿਹੜੇ ਦਰਪੇਸ਼ ਕੁਝ ਚੁਣੌਤੀਆਂ ਸੀਗੀਆਂ ਉਹਨਾਂ ਦੇ ਉੱਤੇ ਇਕੱਠੇ ਬੈਠ ਕੇ ਮਿਸਲ, ਹਾਂ ਇਹ ਜਾਣਦਿਆਂ ਵਾਂ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂ, ਮਿਸਲ ਇੱਕ ਅਰਬੀ ਦਾ ਲਫ਼ਜ਼ ਹੈਗਾ, ਉਹਦਾ ਮਾਇਨਾ ਹੈ ਬਰਾਬਰ। ਸੋ ਬਰਾਬਰ ਤੌਰ ਤੇ ਉੱਥੇ ਇਕੱਠੇ ਹੋ ਕੇ ਉਹ ਫੈਸਲੇ ਲੈਂਦੇ ਸੀਗੇ ਕਿ ਵੀ ਆਹ ਸਾਡੀ ਪੰਥ ਨੂੰ ਇਹ ਦਰਪੇਸ਼ ਚੁਣੌਤੀ ਦਰਪੇਸ਼ ਹੈ, ਆਪਾਂ ਇਹਨੂੰ ਕਿੱਦਾਂ ਨਜਿੱਠਣਾ ਹੈਗਾ, ਤੇ ਬਰਾਬਰ ਹੋ ਕੇ ਫੈਸਲੇ ਤੋਂ ਬਾਅਦ ਉਹਦੇ ਤੇ ਅਮਲ ਕਰਦੇ ਸੀਗੇ। ਬਰਾਬਰ ਹੋ ਕੇ, ਗੱਲ ਹੈ ਬਰਾਬਰ ਹੋ ਕੇ। ਬਰਾਬਰ ਦਾ ਮਤਲਬ ਯੂਨਿਟੀ। ਆਪਾਂ ਨੂੰ ਇਸ ਪਾਸੇ ਤੁਰਨਾ ਪੈਣਾ ਹੈ। ਜੇ ਆਪਾਂ ਨਹੀਂ ਤੁਰੀਏ ਤਾਂ ਆਪਾਂ ਇੱਦਾਂ ਹੀ, ਭਾਵੇਂ ਜਿੰਨੀਆਂ ਮਰਜ਼ੀਆਂ ਆਪਾਂ ਕਾਨਫਰੰਸਿਸ ਕਰ ਲਾਂਗੇ, ਭਾਵੇਂ ਜਿੰਨੀਆਂ ਮਰਜ਼ੀ ਅਸੀਂ ਇੱਕ ਦੂਜੇ ਵੱਲ ਵੇਖੀ ਜਾਵਾਂਗੇ, ਉਹੀ ਰਹਿ ਜਾਊਗਾ। ਇਕੱਠੇ ਹੋ ਜਾਈਏ ਤੇ ਤਾਂ ਹੀ। ਸਤੀ ਸੰਤੋਖੀ ਸਨ, ਦੁਰਾਚਾਰ ਨਾਲ ਲਿਬੜੇ ਹੋਏ ਉਦੋਂ ਦੇ ਪ੍ਰਗਟ ਦੁਰਾਚਾਰੀ ਇਸ ਸਮੇਂ ਦੇ ਦੰਭੀ ਮੋਮਨਾਂ ਤੋਂ ਅਮਿਤ ਉੱਚ ਆਚਾਰਵਾਨ ਸਨ। ਗੁਰਬਤ ਤੋਂ ਬੁਰੀ ਤਰ੍ਹਾਂ ਮਾਰੇ ਹੋਏ ਦਲਿਦਰੀ ਕੰਗਾਲਾਂ ਦੇ ਹਿਰਦੇ ਉਦੋਂ ਅੱਜ ਕੱਲ੍ਹ ਦੇ ਰੀਸਾਂ ਤੋਂ ਬੇਓੜਕ ਹੱਦ ਤੱਕ ਵਿਸ਼ਾਲ ਸਨ। ਬਚਨ ਪਾਲਕ ਸਨ, ਦੇਸ਼ ਭਗਤ ਸਨ ਤੇ ਧਰਮ ਹਿਤਕਾਰੀ ਸਨ। ਉਦੋਂ ਜਾਤ, ਗੋਤ, ਵਰਨ ਸਭ ਕੁਝ ਸੀ, ਪਰ ਜਾਤ, ਗੋਤ, ਵਰਨ ਦੀ ਦੁਰਗੰਧ ਨਾ ਸੀ। ਉਦੋਂ ਦੀਨ, ਮਤ ਜਾਂ ਮਜ਼ਹਬ ਦੇ ਅਦੀਮ ਬੇਨਜ਼ੀਰ ਗੁਲਸ਼ਨ ਵਿੱਚ ਰੂਹਾਨੀ ਫੁੱਲਾਂ ਨੂੰ ਮਹਿਕਾਉਣ ਵਾਲੀ ਨਸੀਮੇ ਸੁਬਹਾਨੀ ਤਾਂ ਜ਼ਰੂਰ ਚੱਲਦੀ ਸੀ, ਪਰ ਪਰਸਰ ਪ੍ਰੇਮ ਦੀਆਂ ਕੋਮਲ ਕਲੀਆਂ ਨੂੰ ਤੋੜ ਫੋੜ ਕੇ ਪੈਰਾਂ ਵਿੱਚ ਰੁਲਾਉਣ ਵਾਲੀ, ਇਨਸਾਨੀਅਤ ਦੀਆਂ ਨੂਰੀ ਅੱਖਾਂ ਵਿੱਚ ਫੋਕੀ ਜ਼ਿੱਦ ਦਾ ਘੱਟਾ ਪਾਉਣ ਵਾਲੀ ਤੇ ਇਨਸਾਨ ਨੂੰ ਅੰਨੇ ਹਵਾਨ ਬਣਾਉਣ ਵਾਲੀ ਅਜੇ ਜ਼ਾਲਮ ਤੋਸਬ ਦੀ ਹਨੇਰੀ ਨਾ ਝੁੱਲੀ ਸੀ। ਹੁਣੇ ਮੈਂ ਇਹ ਗੱਲ ਕਹਿਤੀ, ਮੈਨੂੰ ਮਹਿਸੂਸ ਹੁੰਦਾ ਹੈ ਕਿ ਸਾਡਾ ਕੱਲ੍ਹ ਸਾਡੇ ਅੱਜ ਨਾਲੋਂ ਬੈਟਰ ਸੀਗਾ। ਫਿਰ ਜਦੋਂ ਮੈਂ ਦੂਜੀ ਗੱਲ ਤੁਹਾਡੇ ਧਿਆਨ 'ਚ ਲਿਆਉਣੀ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਸਿਆਸਤ ਨੂੰ ਚਤੁਰ ਚਲਾਕੀ ਦੀ ਚੰਚਲ ਖੇਡ ਮੰਨਦੇ ਸਨ, ਅਤੇ ਉਹਨਾਂ ਦੇ ਐਕਚੁਅਲ ਵਰਡ ਜਿਹੜੇ ਮਤਲਬ ਇਸ ਸੰਸਾਰ ਵਿੱਚ ਮਨੁੱਖ ਨੂੰ ਸੱਚੇ ਅਰਥਾਂ ਦੇ ਲੋਕਤੰਤਰ ਨੂੰ ਮਾਰਨ ਲਈ ਅੰਤਰਵਰਤੀ ਹੋਣਾ ਪਵੇਗਾ। ਜਿਵੇਂ ਗੁਰਪ੍ਰੀਤ ਜੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਨਾਲ ਗੱਲ ਕਰ ਰਹੇ ਸੀਗੇ, ਅੰਤਰਵਰਤੀ ਹੋਣਾ ਪਵੇਗਾ ਅਤੇ ਆਤਮਿਕ ਤੌਰ ਤੇ ਦੈਵੀ ਕੁਲੀਨ ਤੰਤਰ ਨੂੰ ਅਪਣਾਉਣਾ ਪਵੇਗਾ। ਦੈਵੀ ਕੁਲੀਨ ਤੰਤਰ ਨੂੰ ਅਪਣਾਉਣਾ ਪਵੇਗਾ, ਮਤਲਬ ਡੈਮੋਕ੍ਰੇਸੀ ਤੋਂ ਸਿੱਖ ਲੋਕਤੰਤਰ ਨੂੰ ਸਮਝਣਾ ਪਵੇਗਾ। ਗੁਰੂ ਨਾਨਕ ਦੀ ਆਤਮਿਕ ਚੇਤਨਾ ਦੀ ਗੂੜੀ ਸ਼ਾਮ ਵਿੱਚ ਹੀ ਸੱਚੇ ਲੋਕਤੰਤਰ ਦਾ ਵਾਸ ਹੈ। ਇਹ ਜੀ ਗੱਲ। ਹੁਣ ਇਹ ਗੱਲ ਜਿਹੜੀ ਹੈ ਇਹ ਆਈਡੀਓਲੋਜੀਕਲੀ ਪੋਲੀਟੀਸ਼ੀਅਨ ਨੇ ਬਾਕੀ ਹਿੰਦੁਸਤਾਨ ਦੇ ਪੋਲੀਟੀਸ਼ੀਅਨਾਂ ਕਿਵੇਂ ਲੈ ਕੇ ਜਾਣੀ ਹੈ, ਇਹ ਮੇਰਾ ਮਸਲਾ ਨਹੀਂ ਹੈ, ਪਰ ਮਤਲਬ ਇਹਨੂੰ ਮੈਂ ਚਾਹੁੰਦਾ। ਹੁਣ ਇਸ ਪਿਛੋਕੜ ਵਿੱਚ ਮੈਂ ਮਹਿਸੂਸ ਕਰਦਾ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਜਿਹੜਾ ਪੱਛਮੀ ਲੋਕਤੰਤਰ ਹੈ ਉਹ ਹੋਰ ਹੈ ਕਿ ਉਹਦੇ ਵਿੱਚੋਂ ਧਰਮ ਮੰਨਫੀ ਹੈ, ਮਾਡਰਨਿਟੀ ਨੇ ਖਾਸ ਤੌਰ 'ਤੇ ਕਰਤਾ। ਪੂਰਬੀ ਲੋਕਤੰਤਰ ਜਿਹੜਾ ਹੈ ਇਹਦੇ ਵਿੱਚ ਧਰਮ ਪਲੱਸ ਹੈ, ਅਤੇ ਅਸੀਂ ਉਹਨੂੰ ਵਿਧਾਨ ਵਿੱਚ ਧਰਮ ਨਿਰਪੇਖ ਮੰਨ ਲਿਆ। ਤੋ ਜਿਹੜਾ ਧਾਰਮਿਕ ਵਾਲੇ ਨੇ ਉਹ ਤਾਂ ਵੈਸੇ ਹੀ ਮਤਲਬ ਸਮਝੋ ਵੀ ਹਾਸ਼ੀਏ 'ਤੇ ਚਲੇ ਗਏ। ਇਹ ਹਾਸ਼ੀਏ 'ਤੇ ਜਾਣ ਵਾਲੀ ਜਿਹੜੀ ਸਿਚੁਏਸ਼ਨ ਹੈ ਇਹਨੂੰ ਡਾਇਰੈਕਟ ਸਿਧਾਂਤਕ ਤੌਰ 'ਤੇ ਕਨਫਰੰਟ ਕਰਨਾ ਪਵੇਗਾ। ਮੈਂ ਇਹ ਗੱਲ ਕਰਨਾ ਚਾਹੁੰਦਾ ਸੀ।
ਜਿਹੜੇ ਲੋਕਤਾਂਤਰਿਕ ਪ੍ਰਬੰਧ ਨਾਲ ਭਾਰਤ ਨੂੰ ਨਿਭਣਾ ਪੈ ਰਿਹਾ ਹੈ, ਇਹ ਨੈਤਿਕ ਕਦਰਾਂ ਕੀਮਤਾਂ ਨਾਲੋਂ ਟੁੱਟਿਆ ਹੋਇਆ ਪ੍ਰਬੰਧ ਹੋ ਗਿਆ ਹੈ। ਲੋਕਤੰਤਰ ਵੀ ਨਹੀਂ, ਪ੍ਰਬੰਧ ਹੋ ਗਿਆ ਹੈ। ਰਾਜ ਕਰਦੀਆਂ ਪਾਰਟੀਆਂ ਇੱਕ ਬਹੁਤ ਸੰਮਤੀ ਵਾਲੇ ਲੀਡਰ ਵਾਸਤੇ ਵੋਟ ਬੈਂਕ ਦੀ ਸਿਆਸਤ ਕਰ ਰਹੀਆਂ ਹਨ, ਜਦੋਂ ਕਿ ਭਾਰਤੀ ਵਿਧਾਨ ਮੁਤਾਬਕ ਲੋਕਤੰਤਰ ਪਾਵਰ ਆਫ ਦਾ ਇੰਪਰਫੈਕਟ ਐਂਡ ਆਰਡਨਰੀ ਹੋਣਾ ਚਾਹੀਦਾ ਹੈ। ਇਸ ਸਿੱਖੀ ਵਿੱਚ ਅਸੀਂ ਇਹ ਕਰਦੇ ਰਹੇ ਹਾਂ, ਮਤਲਬ ਸਾਡੇ ਕੋਲ ਹੈਗਾ ਸਿਧਾਂਤ ਵਿੱਚ ਪਿਆ। ਇਸ ਪੱਖ ਨੂੰ ਦੁਨੀਆ ਦੇ ਦਾਨਸ਼ਵਰ ਨੈਤਿਕ ਸੁਰ ਵਿੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਹਨ ਅਤੇ ਇਹੀ ਲੋਕਤੰਤਰ ਦੀ ਆਧੁਨਿਕਤਾ ਹੋ ਗਿਆ ਹੈ। ਇਸ ਨਾਲ ਅੰਦਰੂਨੀ ਤੇ ਬੈਰੂਨੀ ਲੋਕਤੰਤਰ ਦੀਆਂ ਪਰਤਾਂ ਸਾਹਮਣੇ ਆਉਣ ਲੱਗ ਪਈਆਂ ਹਨ। ਇਸ ਦਾ ਅਧਿਆਤਮਕ ਜੀਵਨ ਅਤੇ ਸਾਧਨਾ ਨਾਲ ਸਿੱਧਾ ਸੰਬੰਧ ਹੋਣਾ ਚਾਹੀਦਾ ਹੈ, ਜਿਹੜਾ ਕਿ ਟੁੱਟ ਗਿਆ ਹੋਇਆ ਸਾਰਾ। ਉਹ ਜਦੋਂ ਮੈਂ ਸੰਸਥਾਵਾਂ ਦੇਵਾਂਗਾ ਉਦੋਂ ਇਹਦਾ ਜ਼ਿਕਰ ਆ ਜਾਏਗਾ ਸਾਹਮਣੇ। ਮੈਂ ਸਮਝਦਾ ਇਹ ਹਾਂ ਕਿ ਜਿਹੜੀ ਗੱਲ ਮੈਂ ਤੇ ਜ਼ੋਰ ਦੇਣਾ ਚਾਹੁੰਦਾ ਉਹ ਇਹ ਹੈ ਕਿ ਰਾਜ ਕਰਨ ਦੇ ਅਵਸਰ ਵਿੱਚੋਂ ਰਾਜ ਕਰਨ ਦੀ ਨੈਤਿਕਤਾ ਦੇ ਰਾਹ ਵਿੱਚ ਰਾਜ ਕਰਨ ਦੀ ਇੱਛਾ ਜਾਂ ਕੂਟਨੀਤੀ ਰੁਕਾਵਟ ਬਣਦੀ ਰਹਿੰਦੀ ਹੈ, ਔਰ ਇਸ ਤੋਂ ਮੁਕਤ ਹੋਏ ਬਿਨਾਂ ਜਾਂ ਇਹਨੂੰ ਸੋਚੇ ਬਿਨਾਂ ਜਾਂ ਇਹਦੇ ਬਾਰੇ ਆਪਣੀ ਰਾਏ ਬਣਾ ਬਿਨਾਂ ਅੱਗੇ ਤੁਰਨਾ ਬੜਾ ਮੁਸ਼ਕਲ ਹੈ। ਇਸ ਪ੍ਰਸੰਗ ਵਿੱਚ ਸਿੱਖ ਲੋਕਤੰਤਰ ਜੈਸੀ ਨਹੀਂ, ਹੁਣ ਮਤਲਬ ਸਿੱਖ ਲੋਕਤੰਤਰ ਦੀ ਅਸੀਂ ਗੱਲ ਕਰ ਹੀ ਨਹੀਂ ਪਾ ਰਹੇ। ਉਹ ਮੈਂ ਸਮਝਦਾ ਕਿ ਮੈਂ ਇਸ ਤਰ੍ਹਾਂ ਐਕਸਪਲੇਨ ਕਰਨਾ ਚਾਹੁੰਦਾ ਕਿ ਗੁਰੂ ਨਾਨਕ ਦੇਵ ਨੇ ਨਹੀਂ ਰੱਖੀ ਸੀ ਅਤੇ ਜਿਸ ਰਾਹੀਂ ਵਿਅਕਤੀਗਤਤਾ ਅਰਥਾਤ ਬੰਦੇ ਦੀ ਥਾਂ ਸਾਂਝੀ ਸਮਝ ਦੇ ਸਪੁਰਦ ਦਸਮ ਪਾਤਸ਼ਾਹ ਨੇ ਕੀਤੀ ਸੀ। ਹੁਣ ਇਸ ਵੇਲੇ ਸਿਆਸਤ ਦੀ ਪ੍ਰੋਬਲਮ ਕੀ ਹੈ? ਸਿੱਖ ਸਿਆਸਤ ਦੀ ਵਿਅਕਤੀ ਕੇਂਦਰਿਤ ਹੈ, ਉਹ ਸਿਧਾਂਤ ਕੇਂਦਰਿਤ ਨਹੀਂ ਹੈ। ਉਹ ਪੰਚ ਪ੍ਰਧਾਨੀ ਹੋ ਨਹੀਂ ਸਕਦੀ ਕਿਉਂਕਿ ਪੰਚ ਪ੍ਰਧਾਨੀ ਵਿੱਚ ਵੀ ਜਿਹੜਾ ਵਿਅਕਤੀ ਹੈ ਉਹ ਪ੍ਰਧਾਨ ਹੋ ਜਾਏਗਾ। ਅਤੇ ਫਿਰ ਇਸ ਕਰਕੇ ਪੰਚ ਪ੍ਰਧਾਨੀ ਕਿਵੇਂ ਬਣਾਈ ਜਾ ਸਕਦੀ ਹੈ, ਇਹਦੇ ਬਾਰੇ ਕਦੇ ਸੋਚਣਾ ਜ਼ਰੂਰ ਚਾਹੀਦਾ। ਅਤੇ ਦਸਮ ਪਾਤਸ਼ਾਹ ਹਜ਼ੂਰ ਨੇ ਜੀ ਸਾਨੂੰ ਰਾਹ ਪਾਤਾ ਸੀ, ਪਰ ਸਾਡੇ ਲੋਕਤੰਤਰ 'ਚ ਹੈ ਕੀ? ਨੀਚਾ ਅੰਦਰ ਨੀਚਾਤ, ਸਰਬੱਤ ਦਾ ਭਲਾ, ਕੋਈ ਨਾ ਦਿਸੇ ਬਾਹਰਾ ਜੀ, ਉਹ ਸਾਰੀਆਂ ਚੀਜ਼ਾਂ ਸਾਡੇ ਸਿੱਖ ਲੋਕਤੰਤਰ ਦੀਆਂ ਨੀਹਾਂ ਨੇ। ਪਰ ਇਹਨੂੰ ਅਸੀਂ ਗੁਰਮਤ ਦੀ ਵਿਆਖਿਆ ਦੇ ਤੌਰ 'ਤੇ ਆਪਣੀ ਸਿੱਖੀ ਦੇ ਤੌਰ 'ਤੇ ਲਿਆਂਦਾ ਸਾਹਮਣੇ। ਇਹਨੂੰ ਸਿਧਾਂਤਕੀ ਵਿੱਚ ਵਿਦਵਾਨਾਂ ਨੇ ਕਿਉਂ ਨਹੀਂ ਬੰਨਿਆ? ਮਤਲਬ ਕੇਸ ਸਿੰਘ ਹੋਣ ਵਾਸਤੇ ਸਵਾਲ ਬਣਦਾ ਇਹੋ ਜਿਹਾ। ਚਲੋ ਇਹਨੂੰ ਮੈਂ ਕਹਿੰਦਾ ਵੀ ਹੁਣ ਇਹ 'ਚੋਂ ਨਿਕਲਿਆ ਕੀ ਹੈ? ਸਾਰੀਆਂ ਸਿਆਸੀ ਪਾਰਟੀਆਂ ਨਾਅਰੇ ਦੀ ਜਾਂ ਬੁੱਧੂ ਬਣਾਉਣ ਦੀ ਸਿਆਸਤ ਕਰਦੀਆਂ ਲੱਗ ਰਹੀਆਂ ਹਨ। ਜਿਵੇਂ ਗਰੀਬੀ ਹਟਾਓ ਦੇ ਨਾਅਰੇ ਨਾਲ ਗਰੀਬ ਮਾਰੇ ਗਏ, ਅਤੇ ਆਮ ਆਦਮੀ ਦੇ ਸਿਆਸਤ ਨਾਲ ਆਮ ਆਦਮੀ ਮਾਰਿਆ ਗਿਆ, ਕਿਸਾਨਾਂ ਦੀ ਬਿਹਤਰੀ ਵਾਲਿਆਂ ਨਾਲ ਕਿਸਾਨ ਮਾਰੇ ਗਏ। ਜਿਹੜੀ ਗੱਲ ਨਾਲ ਮਰ ਰਹੇ ਹਾਂ ਅਸੀਂ, ਉਹੀ ਸਾਨੂੰ ਦੱਸੀ ਜਾ ਰਹੀ ਵੀ ਤੁਹਾਡੇ ਹੇਤ ਵਿੱਚ ਹੈ। ਇਹ ਸਿਆਸਤ ਦਾ ਦੱਸੋ ਇਹੋ ਜਿਹਾ ਜਿਹੜਾ ਰੂਪ ਹੈ, ਉਹਦੇ ਨਾਲ ਜਿਹੜਾ ਮਤਲਬ ਜੋ ਹੰਤਾ ਵਰਗਾ ਉਹਦਾ ਕੀ ਕਰਾਂਗੇ। ਅਗਲੀ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਇਹ ਹੈ ਕਿ ਬਹੁਤ ਸੰਮਤੀ ਦੇ ਰਾਜ ਵਿੱਚ ਸਿਵਲ ਸੁਸਾਇਟੀ ਹੀ ਪ੍ਰਭਾਵੀ ਸਾਬਤ ਹੋ ਸਕਦੀ ਹੈ, ਪਰ ਇਸ ਨਾਲ ਵੀ ਖੋਹਾ ਖਿੱਲੀ ਵਿੱਚ ਉਲਝ ਕੇ ਵਰਤਮਾਨ ਗਵਾਚ ਰਿਹਾ ਹੈ। ਸਿੱਖੀ ਨੇ ਵਰਤਮਾਨ ਦਾ ਧਰਮ ਸਾਹਮਣੇ ਲਿਆਂਦਾ ਸੀ ਅਤੇ ਸਾਡੀਆਂ ਸਾਰੀਆਂ ਗੱਲਾਂ ਵਿੱਚੋਂ, ਸਿਆਸਤ ਵਿੱਚੋਂ, ਦੂਜਿਆਂ ਵਿੱਚੋਂ ਵਰਤਮਾਨ ਗਵਾਚਦਾ ਹੈ। ਇਹਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਇਸੇ ਕਰਕੇ ਜਦੋਂ ਵਰਤਮਾਨ ਗਵਾਚੇਗਾ ਅਤੇ ਭਵਿੱਖ ਦਾ ਦਾਰਾ ਜਿਹੜਾ ਆਟੋਮੈਟਿਕਲੀ ਪ੍ਰਧਾਨ ਹੋ ਜਾਏਗਾ। ਇਹ ਨਹੀਂ, ਇਸ ਵਿੱਚੋਂ ਸਿੱਖ ਧਰਮ ਨੇ ਪਹਿਲਾਂ ਵੀ ਕੱਢਿਆ ਸੀ ਅਤੇ ਹੁਣ ਵੀ ਕੱਢ ਸਕਦਾ। ਦਿਸ ਇਜ਼ ਮਾਈ ਅਸਰਸ਼ਨ। ਇਹਦੇ ਵਿੱਚੋਂ ਸਿਧਾਂਤਿਕ ਤੌਰ 'ਤੇ ਸਿੱਖ ਧਰਮ ਨੇ ਪਹਿਲਾਂ ਕੱਢਿਆ ਸੀ, ਹੁਣ ਵੀ ਕੱਢ ਸਕਦਾ ਹੈ, ਕਿਉਂਕਿ ਸਿੱਖੀ ਤਾਂ ਵਰਤਮਾਨ ਦੀ ਚੂਲ ਦੁਆਲੇ ਸਾਰੇ ਪ੍ਰਬੰਧ ਉਸਾਰਦੀ ਹੈ ਅਤੇ ਉਸ ਵਿੱਚ ਸਿਵਲ ਸੁਸਾਇਟੀ ਨੂੰ ਸੈਲਫ ਰੂਲ ਨਾਲ ਜੋੜ ਸਕਦੀ ਹੈ। ਆਤਮ ਨਿਰਭਰਤਾ ਦਾ ਜਜ਼ਬਾ ਹੀ ਮੰਗਤਿਆਂ ਵਰਗੀ ਅਤੇ ਵੱਡੀ ਖੋਰੀ ਮਾਨਸਿਕਤਾ ਨੂੰ ਪ੍ਰੇਰ ਕੇ ਮਤਲਬ ਸਾਚ ਭਤੀਜੇ ਵਾਲੇ ਪਾਸੇ ਤੋਰ ਸਕਦਾ ਹੈ। ਇਹ ਰਾਹ ਹੈ, ਇਹ ਫੈਸਲਾ ਨਹੀਂ ਹੈ। ਇਸ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਪਾਸੇ ਨੂੰ ਤੁਰ ਜਾਵਾਂਗੇ। ਹੁਣ ਮੈਂ ਸਮਝਦਾ ਇਹ ਹਾਂ ਕਿ ਇਹ ਜਿਹੜੀ ਸਿਚੁਏਸ਼ਨ 'ਚ ਅਸੀਂ ਫਸ ਗਏ ਹਾਂ, ਉਹ 'ਚ ਮੈਂ ਥੋੜ੍ਹੇ ਜਿਹੇ ਨੁਕਤੇ ਨੇ 4-5 ਤੁਹਾਡੇ ਨਾਲ, ਉਹ ਨੁਕਤਿਆਂ 'ਚ ਹੀ ਤੁਹਾਡੇ ਨਾਲ ਡਿਸਕਸ ਕਰਕੇ ਫਤਿਹ ਬੁਲਾ ਦਿੰਦਾ। ਮੈਂ ਲੋੜੀਂਦੀ ਧਰਾਤਲ ਜਿਸ ਤਰ੍ਹਾਂ ਦੀ ਜਿਹੜੇ ਨੁਕਤੇ ਮੈਂ ਪੇਸ਼ ਕਰਨ ਜਾ ਰਿਹਾ ਉਹਦੇ ਵਾਸਤੇ ਜਾਂ ਸਿਆਸਤ ਵਾਸਤੇ ਜਿਹੋ ਜਿਹੀ ਧਰਾਤਲ ਸਿੱਖ ਹਿੰਦੂ ਕੋਲ ਹੈ, ਕਿਸੇ ਕੋਲ ਨਹੀਂ ਹੈਗੀ।
ਪਰ ਉਹ ਧਰਾਤਲ ਅਸੀਂ ਆਪ ਵੀ ਨਹੀਂ ਵਰਤੀ ਅਜੇ, ਦੂਜੇ ਦੇ ਹੋਰ ਤਾਂ ਕੋਈ ਵਰਤੇਗਾ ਕਿਵੇਂ, ਕਿਉਂਕਿ ਉਹਦੇ ਵਿੱਚ ਬੜਾ ਮੁਸ਼ਕਿਲ ਹੈ, ਉਹ ਮੈਂ ਉਹਦੇ ਡਿਟੇਲ 'ਚ ਨਹੀਂ ਜਾਂਦਾ। ਇਸ ਤਰ੍ਹਾਂ ਇਸ ਨਾਲ ਜੂਝਦੇ ਹਾਂ। ਜੇ ਅਸੀਂ ਸੋਚਾਂਗੇ ਨੁਕਤਾ ਇਹ ਨੰਬਰ 1 ਨੁਕਤਾ ਇਹ ਹੈ ਕਿ ਵਿਅਕਤੀਗਤ ਅਗਵਾਈ ਗੁਰੂ ਕਾਲ ਦਾ ਹਾਸਲ ਸੀ। ਇਹ 1708 ਤੋਂ ਬਾਅਦ ਖਤਮ ਹੋ ਗਈ ਸੀ, ਕਿਉਂਕਿ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹੋ ਗਏ ਸਨ, ਇੱਕ ਗੁਰੂ ਹੋ ਗਿਆ ਸੀ ਤੇ ਵਿਅਕਤੀ ਵਿੱਚੋਂ ਮਨਫੀ ਹੋ ਗਿਆ ਸੀ। ਇਹ ਦੁਨੀਆ ਭਰ ਦੇ ਧਰਮਾਂ ਵਿੱਚ ਮੈਂ ਧਰਮ ਦਾ ਵਿਦਿਆਰਥੀ ਹਾਂ, ਕੇਵਲ ਤੇ ਕੇਵਲ ਸਿੱਖ ਧਰਮ ਹੈ ਜਿਹਨੇ ਵਿਅਕਤੀ ਦੀ ਪ੍ਰਧਾਨਤਾ ਜਿਹੜੀ ਹੈ ਉਹ ਖਤਮ ਕੀਤੀ ਤੇ ਸਿਧਾਂਤ ਨੂੰ ਬਾਣੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਅੱਗੇ ਲਿਆਂਦਾ। ਵਿਅਕਤੀਗਤ ਅਗਵਾਈ ਗੁਰੂ ਕਾਲ ਦਾ ਹਾਸਲ ਸੀ, ਅਤੇ ਜਿਵੇਂ ਬੰਦਾ ਬਹਾਦਰ ਨੂੰ 5 ਰਹੇ ਨੇ, ਉਹ ਆਪਣੇ ਆਪ ਨੂੰ ਜੋ ਸ਼੍ਰੋਮਣੀ ਕਹੀ ਜਾਣ, ਜੋ ਮਰਜ਼ੀ ਕਹੀ ਜਾਣ। ਨੰਬਰ 2, ਮਿਸਲ ਕਾਲ ਵਿੱਚ ਅਕਾਲ ਤਖਤ ਸਾਹਿਬ ਰਾਹੀਂ ਪੰਥਕ ਸਿਆਸਤ ਦਾ ਜੋ ਹਾਸਲ ਜ਼ਗੀਰਦਾਰੀ ਯੁੱਗ ਵਿੱਚ ਵੀ ਸਿੱਖ ਲੋਕਤੰਤਰ ਦੀ ਸਿਆਸਤ ਵੱਲ ਵਧ ਰਿਹਾ ਸੀ, ਉਹ ਸਾਡੇ ਕੋਲ ਸਾਹਮਣੇ ਹੈ। ਉਸ ਦੀ ਕੀਮਤ ਤੇ ਸਿੱਖ ਰਾਜ ਜਿਵੇਂ ਸਥਾਪਿਤ ਹੋਇਆ, ਉਸ ਬਾਰੇ ਸੁਜੱਗ ਨਿਰੀਖਣ ਦਾ ਰਾਹ ਅਸੀਂ ਆਪ ਹੀ ਰੋਕਿਆ ਹੋਇਆ ਹੈ। ਕਦੇ ਸੋਚਿਆ ਹੀ ਨਹੀਂ, ਉਹਦੇ ਬਾਰੇ ਕਦੀ ਗੱਲ ਹੀ ਕੀਤੀ। ਅੰਦਰ ਬਹਿ ਕੇ ਤਾਂ ਕਰ ਲੈਣੀ ਚਾਹੀਦੀ ਹੈ, ਲੋਕਾਂ ਨਾਲ ਨਾ ਕਰੋ, ਪਰ ਅੰਦਰ ਬਹਿ ਕੇ ਵੀ ਅਸੀਂ ਇਹ ਨਹੀਂ ਕਰਦੇ। ਇਹ ਕਿਉਂਕਿ ਜਿਹੜੀ ਸੰਸਥਾਵਾਂ ਨੇ ਕਰਨੀ ਸੀ ਉਹ ਆਲਰੇਡੀ ਪੋਲੀਟੀਕਲੀ ਹਾਈਜੈਕਡ ਨੇ, ਉਹ ਐਕਸ਼ਨ ਵਿੱਚ ਨਹੀਂ ਹਨ। ਨੰਬਰ 3, ਸਿੱਖ ਸਿਆਸਤ ਦੇ ਪੈਰੋਂ ਪੰਚ ਪ੍ਰਧਾਨੀ ਧਰੋਹਰ ਵਾਲੀਆਂ ਸਿੱਖ ਸੰਸਥਾਵਾਂ ਦੇ ਦਰਵਾਜ਼ੇ ਜਿਸ ਤਰ੍ਹਾਂ ਬੰਦ ਹੋਣੇ ਸ਼ੁਰੂ ਹੋਏ ਹਨ, ਉਸ ਦਾ ਖਮਿਆਜ਼ਾ ਇਸ ਵੇਲੇ ਭੁਗਤਣਾ ਪੈ ਰਿਹਾ ਹੈ। ਹੀਅਰ ਵੀ ਆਰ। ਨੰਬਰ 4, ਇੱਕ ਸੁਜੱਗ ਕੋਸ਼ਿਸ਼ ਸਮਕਾਲੀ ਹਕੂਮਤ ਨਾਲ ਟਕਰਾਏ ਤੋਂ ਬਿਨਾਂ ਜਿਵੇਂ ਸਿੰਘ ਸਭਾ ਲਹਿਰ ਵੱਲੋਂ ਹੋਈ ਸੀ, ਉਸ ਵਿੱਚੋਂ 1920 ਵਾਲੀ ਸ਼੍ਰੋਮਣੀ ਕਮੇਟੀ, 1925 ਵਾਲੀ ਸ਼੍ਰੋਮਣੀ ਕਮੇਟੀ, ਅਕਾਲੀ ਦਲ ਇਸ ਤਰ੍ਹਾਂ ਬਾਹਰ ਆ ਕੇ ਮਤਲਬ ਅੱਗੇ ਲੱਗ ਗਿਆ ਜਿਵੇਂ ਬਿੱਲੀ ਦੁੱਧ ਦੀ ਰਾਖੀ ਬੈਠੀ ਹੋਵੇ। ਨੰਬਰ 5, ਸਿਆਸੀ ਅਪਹਰਨ ਇੱਥੋਂ ਤੱਕ ਜਾ ਪਹੁੰਚਿਆ ਹੈ ਕਿ ਸੰਸਥਾਵਾਂ ਦੇ ਸੰਸਥਾਈ ਪ੍ਰਬੰਧਕ ਪਹਿਲਾਂ ਸਮਾਨਾਂਤਰ ਕਰਨਾ ਸ਼ੁਰੂ ਕਰਦੇ ਹਨ ਤੇ ਇਸ ਵੇਲੇ ਪਰਸਪਰ ਸਹਿਯੋਗੀ ਭੂਮਿਕਾ ਵਿੱਚੋਂ ਨਿਕਲ ਕੇ ਇੱਕ ਦੂਜੇ ਨੂੰ ਫੇਲ ਕਰਨ ਦੇ ਰਾਹ ਪੈ ਗਏ ਹਨ। ਹੁਣ ਮੈਂ ਇਹਦੀ ਇੱਕ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ, ਮਤਲਬ ਤੁਸੀਂ ਸਾਰੇ ਬੈਠੇ ਨਾਲ। ਸਾਡੇ ਕੋਲ 3 ਸੰਸਥਾਵਾਂ ਨੇ। ਸਿਆਸੀ ਸੰਸਥਾ ਅਕਾਲੀ ਦਲ ਜਿਹਨੂੰ ਕਹਿੰਦੇ, ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ। ਹਾਲਾਂਕਿ ਮੈਂ ਮਹਿਸੂਸ ਕਰਦਾ ਵੀ ਅਕਾਲ ਤਖਤ ਸਾਹਿਬ ਓਪਰੇਟ ਨੂੰ ਕਰਨ ਵਾਸਤੇ ਮਤਲਬ ਸ਼੍ਰੋਮਣੀ ਕਮੇਟੀ ਨੂੰ ਪਲੇਟਫਾਰਮ ਹੋਣਾ ਪਵੇਗਾ ਅਕਾਲ ਤਖਤ ਦਾ। ਜੇ ਉਹ ਪਲੇਟਫਾਰਮ ਨਹੀਂ ਬਣਦਾ ਤੇ ਉਹ ਸਿਆਸੀ ਅਪਹਰਨ ਦਾ ਸ਼ਿਕਾਰ ਹੋਇਆ ਰਹੇਗਾ। ਇਹ ਹੈ ਸਿਆਸੀ ਇੱਥੋਂ ਤੱਕ ਹੋ ਗਿਆ ਕਿ ਸੰਸਥਾਈ ਪ੍ਰਬੰਧਕ ਪਹਿਲਾਂ ਸਮਾਨਾਂਤਰ ਤੁਰਦੇ ਹਨ ਤੇ ਫਿਰ ਇਸੇ 'ਚ ਇੱਕ ਦੂਜੇ ਦੇ ਵਿਰੋਧੀ ਹੋ ਜਾਂਦੇ ਹਨ। ਹੁਣ ਇਸ ਵੇਲੇ 3 ਸੰਸਥਾਵਾਂ ਇੱਕ ਦੂਜੇ ਨੂੰ ਫੇਲ ਕਰਨ ਦੇ ਲੱਗੇ ਹੋਏ ਹਨ। ਇਹ ਮਤਲਬ ਇੱਕ ਮੇਰਾ ਲੰਬਾ ਚੌੜਾ ਹੈ, ਇੰਡੀਪੈਂਡੈਂਟਲੀ ਮਤਲਬ ਮੈਂ ਇਹ ਕਰ ਸਕਦਾ। 6ਵਾਂ ਨੁਕਤਾ, ਮੂਲ ਸਮਝ ਇਸ ਪੰਥਕ ਵਿਧੀ ਦੁਆਲੇ ਉਸਾਰਨੀ ਪਵੇਗੀ ਕਿ ਸਿੱਖਾਂ ਦੇ ਪ੍ਰਭੂ ਸੱਤਾ ਸੰਪੰਨ ਨਾਲ ਜੁੜੇ ਹੋਏ ਸੁਪਨਿਆਂ ਨੂੰ ਅਕਾਲ ਤਖਤ ਸਾਹਿਬ ਦੀ ਧਰਾਤਲ ਤੇ ਉਸਾਰਨਾ ਹੋਵੇ ਤਾਂ ਸ਼ੁਰੂਆਤ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਪਲੇਟਫਾਰਮ ਵੱਲੋਂ ਪ੍ਰਵਾਨ ਕਰਕੇ ਤੁਰਨਾ ਪਵੇਗਾ। ਇਸ ਪਾਸੇ ਪਹਿਲਾ ਕਦਮ ਸਾਰੇ ਪੁਆੜੇ ਦੀ ਜੜ ਸਿੱਖ ਸੰਸਥਾਵਾਂ ਦੇ ਸਿਆਸੀ ਅਪਹਰਨ ਵਿੱਚ ਹੋ ਗਿਆ ਹੈ। ਇਹ ਅਪਹਰਨ ਜਿਹੜਾ ਹੈ ਇਹ ਹਰ ਰੰਗ ਦੇ ਸਿੱਖ ਸਿਆਸਤਦਾਨ ਨੇ ਕੀਤਾ। ਉਹਦਾ ਕੋਈ ਕਿਸੇ ਦਾ ਡਾਇਰੈਕਟ ਹੈ, ਕਿਸੇ ਦਾ ਇਨਡਾਇਰੈਕਟ ਹੈ, ਕਿਸੇ ਦਾ ਸੁਪਨਾ ਹੈ। ਇਹਦਾ ਮਤਲਬ ਲਾਸਟ ਨੁਕਤਾ ਜਿਹੜਾ ਉਹ ਮੇਰਾ ਇਹ ਹੈ ਕਿ ਇਸ ਵਾਸਤੇ ਸਪੇਸ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਰਾਹੀਂ ਮਿਲੇਗੀ ਅਤੇ ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ 2 ਵਾਂਗ ਨਿਭਣਾ ਪਵੇਗਾ। ਜੇ ਅਸੀਂ ਇਹਨਾਂ ਆ ਰਹੀਆਂ ਇਲੈਕਸ਼ਨ 'ਚ ਜਦੋਂ ਵੀ ਆਉਣੀਆਂ ਨੇ, ਜੇ ਉਹਦੇ ਵਿੱਚੋਂ ਸਿਆਸਤ ਨੂੰ ਮਨਫੀ ਨਹੀਂ ਕਰਦੇ ਤੇ ਹਾਲਾਤ ਸੁਧਰਨ ਦਾ ਵਾਲੇ ਰਾਹ ਨਹੀਂ ਪੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਆਪਣੇ ਪੜ੍ਹਾਈ 'ਚੋਂ ਆਪਣੀ ਸਮਝ ਤੋਂ ਨੁਕਤੇ ਕੱਢ ਕੇ ਸਾਨੂੰ ਕੁਝ ਹੱਲ ਵੀ ਦੱਸੇ ਹੈ, ਕੋਈ ਪ੍ਰਸ਼ਨ ਵੀ ਉਠਾਏ ਹੈ।
ਅਗਲੇ ਬੁਲਾਰੇ ਸਾਡੇ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਹੋਣਗੇ, ਜਿਨ੍ਹਾਂ ਬਾਰੇ ਆਪ ਜੀ ਨੂੰ ਪਹਿਲਾਂ ਬਹੁਤ ਪਤਾ ਹੈ। ਜੋ ਅੱਜ ਦੇ ਦਿਨ ਗੁਰੂ ਸਾਹਿਬ ਦਾ ਅਹੁਦਾ ਹੈ, ਗੁਰੂ ਗ੍ਰੰਥ ਸਾਹਿਬ ਦਾ, ਉਹਦੇ ਵਿੱਚ ਕਿਸ ਰੂਪ 'ਚ ਆਪਾਂ ਨੂੰ ਗੁਰੂ ਸਾਹਿਬ ਨੂੰ ਲੈਣਾ ਚਾਹੀਦਾ ਹੈ ਔਰ ਕਿਹੋ ਜਿਹੀ ਸੋਚ ਗੁਰੂ ਸਾਹਿਬ ਪ੍ਰਤੀ ਆਓ ਸਰ ਸਾਹਿਬ ਲੈਣੀ ਚਾਹੀਦੀ ਹੈ, ਉਹਦੇ ਬਾਰੇ ਸਰ ਸਾਹਿਬ ਸਾਨੂੰ ਵਿਚਾਰ ਦੱਸਣਗੇ। ਸੋ ਧੰਨਵਾਦ ਹੈ ਇਹਨਾਂ ਦਾ। परम सत्कारयोग खालसा जी, वाहिगुरु जी का खालसा वाहिगुरु जी की फतेह। मैनू वैसे जी ऑडियंस है उससे तरस आ रहा, एक बड़े साइकेट्रिस्ट की एक सेइंग आ कि कोई आदमी कंटिन्यूसली 17 मिनट तो बाद सुन नहीं सकता। मैक्सीमम लिमिट ह्यूमन जी लाइफ ह्यूमन बिहेवियर 17 मिनट ही होंगे। तो मैं तो 17 मिनट कई खा लिया, तो मैं खैर क्योंकि मैनू हुक्म होया तो मैं कुछ ना कुछ गल जरूर करूँगा। अज सिख डरिया हुआ, बहुत बुरी तरह डरिया हुआ, और सिख नू अपनी ताकत का एहसास नहीं है कि उसकी स्ट्रेंथ कित्थे लाई करती है। इसे करके डरिया ना। जे किसी आदमी नू किसी इंसान नू इस गल का एहसास होवे, किसी पहलवान नू एहसास होवे भी मेरे च ताकत है, आई विल विन, तो वह जरूर जितेगा। हुण गल यह है, ये कित्थों गमनी गल, साडे बहुत सारे उच्च कोटि के विद्वानां ने बहुत वड्डियां गलतियां कीती, ब्लंडर्स कीते, जेड़े कि मतलब जिन्ना उन्होंने अनफोल्ड करांगे गहराई तक जाके समझ आएगी भी उन्होंने तो बहुत गुनाह करते। मैं भाई कान सिंह तो चल रहा, भाई कान सिंह नूं जदों मैं कहूँगा भी उन्होंने तो बहुत वड्डियां गलतियां बहुत बड़े ब्लंडर होए आ, तो तुसी दिल दे विच जरूर मैनू गालां कढ़दे होवोगे। मैं मूँह जवानी नहीं तो दिल च जरूर गालां कढ़ूंगा। की गलतियां हुई? श्री गुरु ग्रंथ साहब नूं उन्होंने स्क्रिप्चर दे फ्रेम विच पाता। श्री गुरु ग्रंथ साहब नूं स्क्रिप्चर दे फ्रेम विच पाता। इस गल नूं बगैर समझे कि स्क्रिप्चर की हुंदी है, उहदी की डेफिनेशन है, क्योंकि उन्हां दा दोस्त सी M.A. मैकॉलिफ, वो गोरा सी। साडे जिहड़े लोग आ वो गोरियां दे वैसे भी गुलाम सी, साइकोलॉजिकली भी गुलाम सी और इंटलैक्चुअली भी गुलाम सी, और उस गुलामी दे प्रभाव दे विच आके उन्होंने श्री गुरु ग्रंथ साहब नूं कहता है स्क्रिप्चर। हुण दसना पऊ भी स्क्रिप्चर की हुंदी है। स्क्रिप्चर हुंदी आ जिहड़ी सबॉर्डीनेट हुंदी आ टू द प्रॉफिट, पैगंबर दे नीचे हुंदी आ, गुरु दे नीचे हुंदी आ। ਤਾਂ ਲੇਕਿਨ ਜਦੋਂ ਤੁਸੀਂ ਇਸ ਨੂੰ ਸਕ੍ਰਿਪਚਰ ਕਹਿ ਦਿੱਤਾ ਤਾਂ ਓਬਵੀਅਸਲੀ ਸਕ੍ਰਿਪਚਰ ਦਾ ਕੀ ਰੋਲ ਹੈ? ਸਕ੍ਰਿਪਚਰ ਦਾ ਰੋਲ ਹੁੰਦਾ ਰਸਤਾ ਦੱਸਣਾ। ਕਿਸ ਚੀਜ਼ ਦਾ ਰਸਤਾ ਦੱਸਣਾ? ਰੱਬ ਦਾ ਰਸਤਾ ਦੱਸਣਾ। ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਦਿਆਂ ਆਪਾਂ ਪਟਿਆਲੇ ਜਾਣਾ, ਮੈਂ ਕਹੂੰਗਾ ਫਲਾਨੀ ਇੱਥੋਂ ਜ਼ੀਰਕਪੁਰ ਜਾਵਾਂਗੇ, ਸੱਜੇ ਪਾਸੇ ਮੁੜਾਂਗੇ, ਐਂ ਜਾਵਾਂਗੇ, ਉੱਥੇ ਪਹੁੰਚ ਜਾਵਾਂਗੇ ਰਾਜਪੁਰਾ ਕ੍ਰਾਸ ਕਰਕੇ। ਦਿਸ ਇਜ਼ ਨਾਟ ਦੀ ਰੋਲ ਆਫ ਗੁਰੂ ਗ੍ਰੰਥ ਸਾਹਿਬ। गुरु ग्रंथ साहब स्क्रिप्चर नहीं है। गुरु ग्रंथ साहब किसी प्रॉफिट दे गुरु दे अधीन नहीं है। गुरु ग्रंथ साहब सारे प्रॉफिट जिन्ने भी सिखां दे हैगे पैगंबर है, गुरु है, उन्हों दे उपर किवें उपर है की चीज़? मैं नहीं कुछ भी कह रहा। श्री गुरु ग्रंथ साहब दे विच ही लिखा पोथी परमेश्वर का थान। जे स्क्रिप्चर आ तो रस्ता दस रही है भी भाई आ मंत्र कर ला, आए कर ला, आए तू इधर नूं कर ला, उधर नूं कर ला, उत्थे चला जा, गंगा चला जा, जमुना चला जा, उत्थे तू पहुँच जाएगा रब तक। नहीं, असी किसी रब तक नहीं पहुँचना, माफ़ करना। साडा रब यही है। असी इत्थे तक देखो, मैं तो कोई बहुत बड़ा स्कॉलर नहीं हाँ, मैं तो बड़ा सिंपल सादा आदमी हाँ। महाराज ने बाणी दे विच जो एक सिंपल जी तुक, मैं हैरान हाँ इस गल के उत्ते कि भाई कान सिंह ने गुरु ग्रंथ साहब की तुके नहीं देखी। पोथी परमेश्वर का थान, ये परमेश्वर की जगह है, और उही जगह तो कॉन्फ्लिक्ट थोड़ा शुरू होंदा विद इस्लाम। क्यों शुरू होंदा? क्योंकि पैगंबर ने एक गल कही कि जो मैं आई एम द लास्ट प्रॉफिट ऑन दिस यूनीवर्स, जेड़ा दूजा कोई पैगंबर अपने आप को कहेगा उसका सर कलम कर दिता जाएगा। ये इस्लाम की
ਬਹੁਤ ਵੱਡੀ ਮੈਸੇਜ ਹੈ, ਉਹਦਾ ਮੈਸੇਜ ਹੈ। ਤਾਂ ਉਸ ਕਰਕੇ ਉਸੇ ਪੁਆਇੰਟ ਤੋਂ ਹੁਣ ਬਹੁਤ ਸਾਰੇ ਹਿਸਟੋਰੀਅਨਸ ਅਸੀਂ ਪੜ੍ਹਦੇ ਵੀ ਰਹੇ ਹਾਂ, ਪੜ੍ਹਾਉਂਦੇ ਵੀ ਰਹੇ ਹਾਂ, ਇਹ ਗੱਲਾਂ ਕਹੀ ਜਾਂਦੀਆਂ, ਦਿਸ ਵਾਜ਼ ਦਾ ਕਾਜ਼ ਆਫ ਦੀ ਪਰਸੀਕਿਊਸ਼ਨ ਆਫ ਗੁਰੂ ਅਰਜਨ, ਦੇਰ ਵਾਜ਼ ਨੋ ਅਦਰ ਕਾਜ਼ ਐਕਸੈਪਟ ਦੈਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪ੍ਰੋਫਿਟ ਦਾ ਦਰਜਾ ਦੇ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਲਿਖ ਦਿੱਤੀ, ਰਿਟਨ, here is a ਗ੍ਰੰਥ which is written by the Guru himself in his own lifetime, ਆਪ ਹੀ ਆ ਗੱਲ, ਔਰ ਉਹਦੇ ਵਿੱਚ ਸਾਰੀ ਚੀਜ਼ ਅੰਕਿਤ ਹੈ, ਉਹ ਰਿਟਨ ਟ੍ਰੈਡੀਸ਼ਨ ਤੇ ਹੈ। ਗੁਰੂ ਨੇ ਕਿਉਂ ਲਿਖੀ? ਗੁਰੂ ਨੂੰ ਕੀ ਜ਼ਰੂਰਤ ਸੀ ਲਿਖਣ ਦੀ? ਗੁਰੂ ਨੂੰ ਇਸ ਕਰਕੇ ਜ਼ਰੂਰਤ ਸੀ, ਗੁਰੂ ਨੂੰ ਅਹਿਸਾਸ ਸੀ ਵੀ ਮੇਰੇ ਜਾਣ ਤੋਂ ਬਾਅਦ ਜਿਹੜੇ ਆਉਣ ਵਾਲੇ ਸਿੱਖ ਆ ਉਸ ਨੂੰ ਤਰੋੜ ਮਰੋੜ ਕੇ ਉਸ ਦੇ ਵਿੱਚ ਕੁਝ ਵੱਧ ਪਾ ਲੈਣਗੇ, ਕੁਝ ਘੱਟ ਕਰ ਦੇਣਗੇ, ਆਪਣੀ ਕਨਵੀਨੀਅੰਸ ਦੇ ਮੁਤਾਬਕ ਉਸ ਨੂੰ ਬਣਾ ਲੈਣਗੇ। ਇਟਸ ਅ ਰਿਟਨ ਡਾਕੂਮੈਂਟ ਵਿਚ ਕੈਨ ਨਾਟ ਬੀ ਚੇਂਜ। ਔਰ ਗੁਰੂ ਨੇ ਉਸ ਦੇ ਉੱਤੇ ਪਹਿਰਾ ਦਿੱਤਾ। ਗੁਰੂ ਹਰਰਾਏ ਸਾਹਿਬ ਨੇ ਪਹਿਰਾ ਦਿੱਤਾ। ਕਿਸ ਤਰ੍ਹਾਂ ਦਿੱਤਾ? ਔਰੰਗਜ਼ੇਬ ਦੇ ਕੋਲ ਸ਼ਿਕਾਇਤ ਹੋ ਗਈ, ਹੁਣ ਮੈਂ ਡਿਟੇਲ ਨਹੀਂ ਬਹੁਤੀ ਜਾਣਦਾ, ਸ਼ਾਇਦ ਤੁਹਾਨੂੰ ਪਤਾ ਹੀ ਆ, ਰਾਮ ਰਾਏ ਨੂੰ ਬੁਲਾਇਆ ਔਰੰਗਜ਼ੇਬ ਨੇ, ਵੀ ਆਹ ਦੱਸ ਭਾਈ ਇਹ ਕੀ ਗੱਲ ਹੈ, ਇਸਲਾਮ ਦੀ ਤੋਹੀਨ ਆ। ਤਾਂ ਉਸ ਨੇ ਉਸ ਵੇਲੇ ਡਰ ਕੇ, ਔਰਾ ਸੀ ਅੰਪਾਇਰ ਦਾ ਬਹੁਤ ਭਾਰੀ ਹੁੰਦਾ, ਉੱਥੇ ਫੌਜਾਂ ਖੜੀਆਂ, ਨੇਜ਼ੇ ਲਏ ਆ, ਬੰਦੂਕਾਂ ਲਈਆਂ, ਲੋਕ ਘਬਰਾ ਗਿਆ। ਰਾਮ ਰਾਏ ਬੇਟਾ ਸੀ ਗੁਰੂ ਹਰਰਾਏ ਸਾਹਿਬ ਦਾ, ਬਹੁਤ ਫੇਵਰੇਟ ਸੀ, ਉਹਨੂੰ ਪਿਆਰ ਕਰਦੇ ਸੀ, ਵੱਡਾ ਬੇਟਾ ਸੀ। ਲੇਕਿਨ ਇੱਕ ਸ਼ਬਦ, ਉਹਨੇ ਬਹੁਤ ਵੱਡੀ ਗੱਲ, ਇੱਕ ਸ਼ਬਦ ਬਦਲ ਦਿੱਤਾ, ਇੱਕ ਸ਼ਬਦ ਬਦਲ ਦਿੱਤਾ, ਔਰ ਉਸ ਸ਼ਬਦ ਦੀ ਹਲੇ ਉਹ ਪਹੁੰਚਿਆ ਨਹੀਂ ਵਾਪਸ, ਆਪਣੇ ਪਿਤਾ ਕੋਲ ਨਹੀਂ ਪਹੁੰਚਿਆ। ਪਿਤਾ ਨੂੰ ਪਤਾ ਲੱਗ ਗਿਆ, ਉਸੇ ਵੇਲ ਉਸ ਨੂੰ ਉਸ ਦੀਆਂ ਆਉਣ ਵਾਲੀਆਂ ਜਿਨਸਾਂ ਨੂੰ ਹਮੇਸ਼ਾ ਲਈ ਪੰਥ ਵਿੱਚੋਂ ਛੇਕ ਦਿੱਤਾ ਗਿਆ। ਕਿੱਡੀ ਵੱਡੀ ਸਜ਼ਾ! ਕਿਉਂ ਕੀਤਾ ਹੈ? ਕੀ ਲੋੜ ਸੀ? ਕਿਉਂਕਿ ਇਲਾਹੀ ਬਾਣੀ ਹੈ। ਇਟਸ ਅ ਮੈਸੇਜ ਆਫ ਗॉड which cannot be changed, which cannot be altered। ਨਾ ਬਦਲਿਆ ਜਾ ਸਕਦਾ, ਨਾ ਉਸ ਵਿੱਚ ਘਟਾਇਆ ਜਾ ਸਕਦਾ, ਨਾ ਵਧਾਇਆ ਜਾ ਸਕਦਾ। ਇਹ ਕਲੀਅਰ ਪੈਰਾ, ਕਿੱਡਾ ਵੱਡਾ ਪੈਰਾ, ਕਿੱਡੀ ਵੱਡੀ ਸਜ਼ਾ ਹੈ। ਆਪਣੇ ਆਪ ਨੂੰ ਦਿੱਤੀ, ਆਪਣੀ ਔਲਾਦ ਨੂੰ ਦਿੱਤੀ, ਆਪਣਾ ਮੋਸਟ ਫੇਵਰਿਟ ਸਨ, ਸਭ ਤੋਂ ਬੜਾ ਬੱਚਾ ਜਿਹੜਾ, ਉਸ ਨੂੰ ਬੇਹੱਦ ਪਿਆਰ ਕਰਦੇ ਸੀ ਗੁਰੂ ਮਹਾਰਾਜ, ਔਰ ਉਸ ਨੂੰ ਐਡੀ ਵੱਡੀ ਸਜ਼ਾ ਦਿੱਤੀ ਗਈ। ਕਿਸ ਗੱਲ ਦੀ ਸਜ਼ਾ ਦਿੱਤੀ? ਵੀ ਤੇਰੀ ਕੀ ਔਕਾਤ ਹੈ, ਤੇਰੀ ਕੀ ਹੈਸੀਅਤ ਹੈ, ਤੇਰੀ ਕੀ ਕੈਪੇਬਿਲਿਟੀ ਹੈ ਕਿ ਤੂੰ ਇਲਾਹੀ ਬਾਣੀ ਨੂੰ ਬਦਲ ਦੇ, ਜਿਹੜਾ ਹੁਕਮ ਹੈ ਗੁਰੂ ਦਾ ਉਸ ਨੂੰ ਤੂੰ ਚੇਂਜ ਕਰ ਦੇ। ਹੁਣ ਇਹ ਗੱਲ ਦੇਖੋ ਕਿੱਡੀ ਵੱਡੀ ਗਲਤੀ ਹੋਈ ਆ ਭਾਈ ਕਾਹਨ ਸਿੰਘ ਜੀ ਤੋਂ। ਮੈਂ ਜੀ ਕਹਿੰਦਾ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਇੰਨਾ ਸਤਿਕਾਰ ਆ। ਮੈਂ ਬਹੁਤਾ ਉਹਨਾਂ ਦਾ ਸਤਿਕਾਰ ਨਹੀਂ ਕਰਦਾ, ਕਿਉਂਕਿ ਉਹਨਾਂ ਨੇ ਐਡੀ ਵੱਡੀ ਬਲੰਡਰ ਕਰ ਦਿੱਤੀ, ਐਡੀ ਵੱਡੀ ਗਲਤੀ ਕਰ ਦਿੱਤੀ, ਜਿਸ ਦਾ ਖਮਿਆਜ਼ਾ ਅੱਜ ਤੱਕ ਸਿੱਖ ਭੁਗਤ ਰਹੇ ਹੈ ਔਰ ਭੁਗਤਦੇ ਰਹਿਣਗੇ ਜੇ ਉਸੇ ਗੱਲ ਤੇ ਚੱਲਣਗੇ। ਕਿਸ ਤਰ੍ਹਾਂ ਦੀ ਗੱਲ ਆ? ਜੱਜ ਸਾਹਿਬ ਬੈਠੇ ਆ, ਇਸੇ ਗੱਲ ਦੇ ਉੱਤੇ ਇੱਕ ਗੱਲ ਚੱਲੀ। ਕੀ ਗੱਲ ਚੱਲੀ? ਕਿ ਇੱਕ ਸੋਮਦਾਸ ਡੇਰੇਦਾਰ ਸੀ, ਪਟਿਆਲੇ ਦੇ ਕੋਲ ਇੱਕ ਪਿੰਡ ਸੀ, ਉੱਥੇ ਇੱਕ ਪਿੰਡ ਦੇ ਵਿੱਚ ਇੱਕ ਬੀਬੀ ਸੀ ਲਬਾਰਸ, ਉਹਦੇ ਬੱਚਾ ਨਹੀਂ ਸੀ ਵਿਚਾਰੀ ਨੇ। ਉਹਨੇ ਆਪਣੀ ਵਸੀਅਤ ਲਿਖਤੀ ਵੀ ਮੇਰੇ ਮਰਨ ਉਪਰੰਤ ਇਸ ਡੇਰੇ ਦੇ ਵਿੱਚ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੇਰੀ ਜ਼ਮੀਨ ਆ ਜਿਹੜੀ ਉਹਨਾਂ ਦੇ ਨਾਂ ਦੇ ਉੱਤੇ ਲਾ ਦਿੱਤੀ ਜਾਵੇ। ਇਹ ਉਹਨੇ ਵਸੀਅਤ ਕਰ ਦਿੱਤੀ। ਉਹ ਵਿਚਾਰੀ ਮਰ ਗਈ। ਮਰਨ ਤੋਂ ਬਾਅਦ ਜਿਹੜਾ ਸੋਮਦਾਸ ਉੱਥੇ ਦਾ ਡੇਰੇਦਾਰ ਸੀ, ਉਸ ਨੇ ਉਹ ਸਾਰੀ ਜ਼ਮੀਨ ਜਿਹੜੀ ਸੀ ਬੀਬੀ ਵਾਲੀ ਵਸੀਅਤ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ, ਉਸ ਨੇ ਆਪਣੀ ਸਾਰੀ ਜਿਹੜੀ ਪ੍ਰਾਪਰਟੀ ਸੀ ਆਪਣੇ ਨਾਂ ਰਜਿਸਟਰੀ ਕਰਾ ਲਈ, ਆਪਣੇ ਨਾਂ ਮਿਊਟੇਸ਼ਨ, ਇੰਤਕਾਲ ਜਿਸ ਨੂੰ ਕਹਿੰਦੇ ਆ, ਇੰਤਕਾਲ ਕਰਾ ਲਿਆ। ਹੁਣ ਉਸ ਗੱਲ ਦੇ ਉੱਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਿਆ ਵੀ ਇਹ ਗੱਲ ਹੋ ਗਈ, ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਵਸੀਅਤ ਸੀ, ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਵਸੀਅਤ ਸੀ, ਤਾਂ ਉਹ ਆਦਮੀ ਕਿਸ ਤਰੀਕੇ ਦੇ ਨਾਲ, ਜਿਹੜਾ ਡੇਰੇਦਾਰ ਆ, ਜਿਹੜਾ ਉਦਾਸੀ ਡੇਰੇਦਾਰ ਸੀ ਉੱਥੇ ਦਾ, ਹੁਣ ਵੀ ਡੇਰਿਆਂ 'ਚ ਬੈਠੇ ਆ ਉਦਾਸੀ ਆ, ਤਾਂ ਉਹ ਕਹਿੰਦੇ ਵੀ ਤੂੰ ਕਿਸ ਤਰੀਕੇ ਨਾਲ ਕਰਾ ਸਕਦਾ? ਇਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੋ ਡਿਸਪਿਊਟ ਹੋ ਗਿਆ। ਜੱਜ ਸਾਹਿਬ ਨੂੰ ਸਾਰਾ ਕੁਝ ਪਤਾ ਹੀ ਹੈ। ਤਾਂ ਡਿਸਪਿਊਟ ਹੁੰਦਾ ਸੈਸ਼ਨ ਕੋਰਟ ਚਲਿਆ ਗਿਆ, ਸੈਸ਼ਨ ਕੋਰਟ ਤੋਂ ਹਾਈ ਕੋਰਟ ਚਲਿਆ ਗਿਆ। ਹਾਈ ਕੋਰਟ ਦੇ ਵਿੱਚ ਦੋ ਹਿੰਦੂ ਜੱਜ, ਤੁਆਤੀਆ ਸਾਹਿਬ ਤੇ ਪੰਮਚੀ ਸਾਹਿਬ, ਤੇ ਇੱਕ ਟਵਾਣਾ ਸਾਹਿਬ ਸਿੱਖ ਜੱਜ ਸੀਗੇ। ਸਿੱਖ ਜੱਜ ਦੇ ਨੇ ਜਿਹੜੀ ਆਪਣੀ ਵਰਡਿਕਟ ਦਿੱਤੀ, ਡਿਸੀਜਨ ਜਿਹੜਾ ਫੈਸਲਾ ਦਿੱਤਾ, ਉਹ ਕਿਹਾ ਕਿ ਠੀਕ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਜੁਰਿਸਟਿਕ ਪਰਸਨ ਹੈ ਤੇ ਉਹਦੇ ਨਾਂ ਲੱਗ ਸਕਦੀ ਆ,
ਇੰਤਕਾਲ ਵੀ ਹੋ ਸਕਦਾ, ਮਿਊਟੇਸ਼ਨ ਵੀ ਹੋ ਸਕਦੀ ਹੈ, ਰਜਿਸਟਰੀ ਵੀ ਹੋ ਸਕਦੀ ਹੈ, ਉਹਨੂੰ ਪੋਜੈਸ਼ਨ ਵੀ ਦਿੱਤਾ ਜਾ ਸਕਦਾ। ਲੇਕਿਨ ਦੋਨੇ ਹਿੰਦੂ ਜੱਜਾਂ ਨੇ, ਧਵਾਤੀਆ ਸਾਹਿਬ ਨੇ ਤੇ ਪੁੰਚੀ ਸਾਹਿਬ ਨੇ, ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਬਿਲਕੁਲ ਇਸ ਦੇ ਐਡਵਰਸ ਜਜਮੈਂਟ ਦਿੱਤੀ। ਫੈਸਲਾ ਚਲਿਆ ਗਿਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਦੇਖੋ ਤੁਸੀਂ, ਆਪਾਂ ਸੁਬਾਹ ਸ਼ਾਮ ਹਿੰਦੂਆਂ ਨੂੰ ਗਾਲਾਂ ਕੱਢਦੇ ਹਾਂ, ਬਹੁਤ ਗਾਲਾਂ ਕੱਢਦੇ ਹਾਂ, ਲੇਕਿਨ 3 ਹਿੰਦੂ ਜੱਜ ਫੁੱਲ ਬੈਂਚ ਔਰ ਤਿੰਨੇ ਤਿਲਕਧਾਰੀ ਜੱਜ ਉਹਨਾਂ ਨੇ ਫੈਸਲਾ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਅ ਜੁਰਿਸਟਿਕ ਪਰਸਨ, ਕਿ ਕਾਨੂੰਨੀ ਹੈ, ਐਂਡ this entitlement is only given to Shri Guru Granth Sahib and not to the Hindu idol or to the cross of the Christians। 21 पेज ਦੀ ਜਜਮੈਂਟ ਹੈ ਸਰ। ਔਰ ਮੈਂ ਬਾਰ ਸਿੱਖਾਂ ਨੂੰ ਕਹਿਣਾ, ਉਸ ਜਜਮੈਂਟ ਨੂੰ ਗੁਰਦੁਆਰਿਆਂ ਵਿੱਚ ਲਾ ਦਿਓ, ਕੋਈ ਅੱਖਰ ਸਿੱਖ ਪੜ੍ਹ ਲਵੇ, ਕੋਈ ਅੱਖਰ ਸਿੱਖ ਪੜ੍ਹ ਕੇ ਉਸ ਗੱਲ ਦੇ ਉੱਤੇ ਆ ਜਾਵੇ। ਐਸੀ ਬਿਹਤਰੀਨ ਜਜਮੈਂਟ ਹੈ, ਐਸੀ ਵਧੀਆ ਜਜਮੈਂਟ ਹੈ, ਐਸੀ ਔਰ ਬਹੁਤ ਉਹਨਾਂ ਨੇ ਡਿਟੇਲ ਦੇ ਵਿੱਚ ਕਿ ਰੋਮਨ ਇੰਪਾਇਰ ਦੇ ਵਿੱਚ ਕੀ ਪੋਜੀਸ਼ਨ ਹੁੰਦੀ ਸੀ, ਉੱਥੇ ਕਿਸ ਤਰੀਕੇ ਨਾਲ ਫਿਰ ਬੜੀਆਂ ਮਤਲਬ ਆਰਗੂਮੈਂਟਸ ਐਂਡ ਕਾਊਂਟਰ ਆਰਗੂਮੈਂਟਸ ਐਂਡ ਐਵੀਡੈਂਸ, ਸਾਰੀ ਦੁਨੀਆ ਜਹਾਨ ਤੋਂ ਰੋਮਨ ਟਾਈਮਸ ਤੋਂ ਲੈ ਕੇ ਉਹਨਾਂ ਨੇ ਉਹ ਸਾਰੀ ਜਜਮੈਂਟ ਲਿਖੀ। ਤੋ ਅੱਜ ਸਿਚੁਏਸ਼ਨ ਸਿੱਖ ਦੀ ਇਹ ਹੈ ਕਿ ਤੁਹਾਡੇ ਕੋਲ ਇੱਕ ਐਸਾ ਗ੍ਰੰਥ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਦੇਖੋ, ਸੀ ਦੀ ਵਿਜ਼ਡਮ ਆਫ ਦੀ ਗੁਰੂ, ਸੀ ਦੀ ਇਨਸਾਈਟ ਆਫ ਦੀ ਗੁਰੂ। ਔਰ ਹੋਰ ਤੁਹਾਨੂੰ ਇੱਕ ਗੱਲ ਦੱਸਦਾ, ਐਵੇਂ ਡਰੀ ਜਾਂਦੇ ਹੋ, ਕੋਈ ਡਰਨ ਵਾਲੀ ਗੱਲ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਿਆ ਕਿਸ ਦੇ ਵਿੱਚ, ਲਿਪੀ ਕਿਹੜੀ ਆ? ਕਮਾਲ ਦੀ ਗੱਲ, ਲਿਪੀ ਹੈ ਗੁਰਮੁਖੀ। ਦੁਨੀਆ ਦੇ ਵਿੱਚ ਹਿਊਮਨ ਫਾਰਮ ਦੇ ਵਿੱਚ ਜੇ ਕੋਈ ਇਨਸਾਨ ਆਇਆ ਹਿਊਮਨ ਫਾਰਮ ਦੇ ਵਿੱਚ ਤਾਂ ਗੁਰੂ ਨਾਨਕ ਨੇ ਲਿਪੀ ਬਣਾਈ ਆ। ਦੁਨੀਆ ਦੀਆਂ ਜਿੰਨੀਆਂ ਲਿਪੀਆਂ ਉਹਨਾਂ ਦਾ ਕੋਈ ਆਥਰ ਨਹੀਂ, ਕੋਈ ਆਥਰ ਨਹੀਂ, ਨਾ ਇੰਗਲਿਸ਼ ਦਾ ਰੋਮਨ ਚ ਲਿਖੀ ਆ, ਕੋਈ ਆਥਰ ਨਹੀਂ। ਹੋਰ ਸਾਰੀਆਂ ਤੁਸੀਂ ਜਿੰਨੀਆਂ ਵੀ ਮਤਲਬ ਜ਼ਮਾਨਾ ਲੈ ਲਓ, ਜਿੰਨੀਆਂ ਵੀ ਲੈ ਲਓ, ਉਹਨਾਂ ਦਾ ਕੋਈ ਆਥਰ ਨਹੀਂ। ਪ੍ਰੋਫੈਸਰ ਬਾਸ਼ਮ ਹੁੰਦੇ ਸੀ ਲੰਡਨ ਯੂਨੀਵਰਸਿਟੀ ਦੇ ਵਿੱਚ, ਉਹ ਦੁਨੀਆ ਦੇ ਸਭ ਤੋਂ ਬੜੇ ਲਿਵਿੰਗ ਲਿੰਗੁਇਸਟ ਸੀਗੇ, 65 ਜ਼ਬਾਨਾਂ ਜਾਣਦੇ ਸੀ। ਉਹਨਾਂ ਦਾ ਇੱਕ ਲੈਕਚਰ ਆ ਬੜਾ ਇੰਪੋਰਟੈਂਟ। ਉਹਨਾਂ ਨੇ ਕਿਹਾ, ਮੈਂ ਹੈਰਾਨ ਹਾਂ, ਮੈਂ ਇਸ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਸ ਤਰੀਕੇ ਨਾਲ ਇੱਕ ਹਿਊਮਨ ਫਾਰਮ 'ਚ ਹੁੰਦਾ ਹੋਇਆ ਇਨਸਾਨ, ਗੁਰੂ ਨਾਨਕ ਨੂੰ ਹਿਊਮਨ ਫਾਰਮ 'ਚ ਦੇਖ ਰਹੇ ਨਾ, ਉਹ ਤਾਂ ਹੀ ਇਜ਼ ਏ ਕ੍ਰਿਸਚਨ, ਗੋਰਾ ਹੈਗਾ। ਉਹ ਕਹਿੰਦਾ ਵੀ ਕਿਸ ਤਰੀਕੇ ਨਾਲ ਇੱਕ ਲਿਪੀ ਬਣਾਤੀ ਜਿਹੜੀ ਕਿ ਇਨਸਾਨੀ ਯਾਨੀ ਮਤਲਬ ਕੰਪਰੀਹੈਂਸ਼ਨ 'ਚ ਨਹੀਂ ਆਉਂਦੀ, ਇਨਸਾਨ ਉਹ ਕਰ ਨਹੀਂ ਸੀ ਸਕਦਾ। ਤਾਂ ਤੁਹਾਨੂੰ ਦੱਸਦਾ, ਜੇ ਲਿਪੀ ਨਾ ਹੁੰਦੀ ਤਾਂ ਸਿੱਖੀਜ਼ਮ ਹੁਣ ਵੈਪੋਰੇਟ ਹੋ ਜਾਣਾ ਸੀ। ਜੇ ਗੁਰਮੁਖੀ ਨਾ ਹੁੰਦੀ ਸਿੱਖੀਜ਼ਮ ਖਤਮ ਹੋ ਜਾਣਾ ਸੀ। ਕਿਸ ਤਰੀਕੇ ਨਾਲ? ਦੇਵਨਾਗਰੀ ਜਿਹਦੇ ਵਿੱਚ ਹਿੰਦੀ ਲਿਖੀ ਜਾਂਦੀ, ਹੋ ਗਿਆ ਕੰਮ ਖਤਮ ਮੇਰਾ। ਸਾਹਿਬ ਤੁਸੀਂ ਖੁੱਲ ਕੇ ਬੋਲੋ, ਪਰ ਜੇ ਸੰਖੇਪ ਚ ਹੋ ਜਾਏ ਤਾਂ ਮੈਂ ਤਾਂ ਦੇਖੋ ਜੋ ਮੈਨੂੰ ਮਾੜਾ ਮੋਟਾ ਆਉਂਦਾ ਉਸੇ ਤਰੀਕੇ ਬੋਲੂੰਗਾ। ਜੇ ਤੁਹਾਨੂੰ ਨਹੀਂ ਪੁੱਗਦਾ ਆਪਾਂ ਸਤਿ ਸ੍ਰੀ ਅਕਾਲ ਕਰਕੇ ਬੈਠ ਜਾਂਦੇ, ਤੁਹਾਨੂੰ ਤਕਲੀਫ ਨਹੀਂ ਦਿੰਦੀ, ਤੁਹਾਡੀ ਮਜਬੂਰੀਆਂ ਮੈਂ ਸਮਝਦਾ ਇਸ ਗੱਲ। ਤੋ ਗੁਰੂ ਗ੍ਰੰਥ ਸਾਹਿਬ ਤੇ ਇਸੇ ਤਰੀਕੇ ਨਾਲ ਲਿਪੀ ਗੁਰਮੁਖੀ। ਤਾਂ ਉਹਨਾਂ ਨੇ ਇਹ ਗੱਲ ਕਹੀ ਬਾਸ਼ਮ ਸਾਹਿਬ ਨੇ ਕਿ ਮੈਂ ਹੈਰਾਨ ਹਾਂ, 65 ਜ਼ਮਾਨਾ ਜਾਣਦੇ ਸੀ, ਉਹ ਇੰਨੀਆਂ ਹੀ ਲਿਪੀਆਂ ਜਾਣਦੇ ਸੀ। ਤਾਂ ਉਹ ਕਹਿਣ ਲੱਗੇ ਵੀ ਮੈਂ ਇਸ ਗੱਲ ਤੇ ਹੈਰਾਨ ਹਾਂ ਵੀ ਇੱਕ ਹਿਊਮਨ ਫਾਰਮ 'ਚ ਹੁੰਦਾ ਹੋਇਆ ਇਨਸਾਨ ਇੱਕ ਲਿਪੀ ਬਣਾ ਦੇਵੇ। ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦਾ ਇਨਸਾਨ, ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਇਨਸਾਨ ਨੇ, ਸਾਇੰਟੀਫਿਕ ਡਿਵੈਲਪਮੈਂਟ ਕਿੱਥੇ ਪਹੁੰਚ ਗਈ, ਪਰ ਲਿਪੀ ਬਣਾਉਣੀ ਇਨਸਾਨ ਦੇ ਕੰਪਰੀਹੈਂਸ਼ਨ ਸੀ। ਸਿਰਫ ਤੇ ਸਿਰਫ ਇੱਕ ਪੈਗੰਬਰ ਗੁਰੂ ਨਾਨਕ ਬਣਾ ਸਕਿਆ ਲਿਪੀ। ਔਰ ਜੇ ਲਿਪੀ ਨਾ ਹੁੰਦੀ ਤਾਂ ਸਿੱਖੀ ਮੇਰਾ ਖਿਆਲ ਹੈ ਇਤਿਹਾਸ ਦੇ ਕਿਸੇ ਮਾੜੇ ਮੋਟੇ ਪੰਨੇ ਤੇ ਉੱਤੇ ਲਿਖੀ ਹੁੰਦੀ, ਵਰਨਾ ਕਿਤੇ ਨਾਮੋ ਨਿਸ਼ਾਨ ਨਹੀਂ ਸੀ। ਤੋ ਦੋ ਚੀਜ਼ਾਂ ਸਿੱਖਾਂ ਨੂੰ ਬਹੁਤ ਵੱਡੀ ਹੈਰੀਟੇਜ ਆ, ਬਹੁਤ ਪਾਵਰਫੁਲ ਹੈਰੀਟੇਜ ਆ, ਜਿਸ ਦੇ ਨਾਲ ਸਿੱਖੀ ਹਮੇਸ਼ਾ ਜ਼ਿੰਦਾ ਰਹੇਗੀ। ਦੂਸਰੇ ਸਾਰੇ ਗ੍ਰੰਥ ਆ, ਉਹਨਾਂ 'ਚ ਬਦਲੀਆਂ ਹੋ ਸਕਦੀਆਂ, ਉਹਨਾਂ 'ਚ ਐਡੀਸ਼ਨਸ ਹੋ ਸਕਦੀਆਂ, ਉਹਨਾਂ 'ਚ ਐਬਸਟ੍ਰੈਕਸ਼ਨਸ ਘਟਾਇਆ ਵਧਾਇਆ ਜਾ ਸਕਦਾ। ਤੋ ਇਹ ਦੋ ਤੁਹਾਡੀਆਂ ਵੱਡੀਆਂ ਹੈਰੀਟੇਜ ਹੈ। ਤੀਜੀ ਤੁਹਾਡੀ ਹੈਰੀਟੇਜ ਆ ਦਰਬਾਰ ਸਾਹਿਬ। ਦਰਬਾਰ ਸਾਹਿਬ
ਤੁਹਾਡੀ ਲਿਪੀ, ਤੁਹਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ। ਹੁਣ ਦਰਬਾਰ ਦੇਖੋ, ਜਿਹੜਾ ਦੁਸ਼ਮਣ ਹੈ ਨਾ, ਉਸ ਨੂੰ ਇਸ ਗੱਲ ਦਾ ਇਹ ਅਹਿਸਾਸ ਆ ਵੀ ਸਿੱਖਾਂ ਦੀ ਕੀ ਸਟਰੈਂਥ ਆ। ਸਿੱਖਾਂ ਨੂੰ ਆਪਣਾ ਅਹਿਸਾਸ ਨਹੀਂ ਵੀ ਸਾਡੀ ਸਟਰੈਂਥ ਕੀ ਹੈ। ਸਿੱਖ ਆਪਣਾ ਕਮਜ਼ੋਰ ਹੋ ਚੁੱਕਿਆ ਕਿਉਂਕਿ ਉਹ ਇੰਟੈਲੈਕਚੁਅਲੀ ਬਹੁਤ ਵੀਕ ਆ ਸਿੱਖ। ਤਾਂ ਹੇਮਕੁੰਡ ਸਾਹਿਬ ਖੜਾ ਕਰਤਾ, ਹੇਮਕੁੰਡ ਸਾਹਿਬ, ਕਿਉਂਕਿ ਤੁਸੀਂ ਦਰਬਾਰ ਸਾਹਿਬ ਕਹਿ ਰਹੇ ਹੋ। ਤੋ ਇਸ ਕਰਕੇ ਤੁਹਾਡੇ ਸ਼ਰੀਕ ਇਸੇ ਤਰੀਕੇ ਨਾਲ ਕੀ ਹੋਇਆ, ਮੈਂ ਹੁਣ ਕਹਿਣ ਲੱਗਿਆ, ਕਈਆਂ ਨੂੰ ਬੁਰਾ ਲੱਗੂਗਾ, ਗੁਰੂ ਗ੍ਰੰਥ ਸਾਹਿਬ ਤੇ ਅੱਗੇ ਦਸਮ ਗ੍ਰੰਥ ਸਾਹਿਬ ਬਣਾ ਦਿੱਤੇ। ਮੇਰੀ ਇੱਕ ਬਹਿਸ ਹੋਈ, ਲਾਂਬਾ ਸਾਹਿਬ ਆ ਇੱਕ ਨਿਊਯਾਰਕ 'ਚ ਰਹਿੰਦੇ, ਜੇ ਕਹੋ ਤਾਂ ਮੈਂ ਗੱਲ ਦੱਸ ਦਿਆਂ। ਉਹ ਕੀ ਹੋਇਆ, ਉਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਡਿਬੇਟ ਹੋਈ ਔਨ ਦੀ ਆਥੈਂਟਿਸਿਟੀ ਇੰਟੈਗ੍ਰਿਟੀ ਆਫ ਸ਼੍ਰੀ ਆਪਣਾ ਦਸਮ ਗ੍ਰੰਥ ਦੇ ਉੱਤੇ, ਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਉਹਨਾਂ ਨਾਲ ਬਹਿਸ ਕਰੋ। ਮੈਂ ਕਿਹਾ ਜੀ ਕਰ ਲੈਣੇ, ਮੈਨੂੰ ਤਾਂ ਕੋਈ ਦੁੱਖ ਨਹੀਂ, ਆਪਾਂ ਕਿਹੜਾ ਕੋਈ ਝੂਠ ਬੋਲਣਾ, ਸੱਚੀ ਗੱਲ ਕਰਨੀ। ਤਾਂ ਮੈਂ ਉਹਨਾਂ ਨਾਲ, ਅਸੀਂ ਬਹਿਸ ਟੀਵੀ ਦੇ ਉੱਤੇ ਬਹਿਸ ਹੋਈ। ਮੈਂ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਲਾਂਬਾ ਸਾਹਿਬ ਨੂੰ, ਮੈਂ ਕਿਹਾ ਲਾਂਬਾ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦੀ ਬਾਇਓਗ੍ਰਾਫੀ ਹੈ, ਉਹਨਾਂ ਦਾ ਕੋਰਟ ਹਿਸਟੋਰੀਅਨ ਸੀ ਸੋਹਣ ਲਾਲ ਸੂਰੀ। ਸੋਹਣ ਲਾਲ ਸੂਰੀ ਨੇ ਇੱਕ ਇੱਕ ਅਕਾਊਂਟ ਮਹਾਰਾਜਾ ਰਣਜੀਤ ਸਿੰਘ ਦਾ ਲਿਖਿਆ, ਇੱਕ ਇੱਕ ਅਕਾਊਂਟ। ਅੱਜ ਮਹਾਰਾਜਾ ਰਣਜੀਤ ਸਿੰਘ ਨੇ ਆਹ ਖਾਧਾ, ਅੱਜ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ, ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਫਲਾਣਾ ਮਿਲਣਾ, ਇਹ ਹੈ ਉਹ, 1200 ਪੇਜ। ਉਸ ਦੇ ਵਿੱਚ ਕਿਸੇ ਜਗ੍ਹਾ, ਕਿਸੇ ਇੱਕ ਜਗ੍ਹਾ ਦਸਮ ਗ੍ਰੰਥ ਲਫ਼ਜ਼ ਨਹੀਂ, ਲਫ਼ਜ਼ ਨਹੀਂ। ਕਰਤਾਰਪੁਰੀ ਬੀੜ ਦੇ ਉੱਤੇ ਉਹਦੀ ਬੜੀ ਡਿਟੇਲ ਆ। ਕਰਤਾਰਪੁਰੀ ਬੀੜ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜਗੀਰਾਂ ਦਿੱਤੀਆਂ, ਔਰ ਉਹਦੀ ਡਿਟੇਲ, ਔਰ ਉਹ ਉਹਨਾਂ ਨੇ ਲੈ ਕੇ ਆਏ ਸੋਢੀਆਂ ਤੋਂ, ਕਰਤਾਰਪੁਰ ਦੇ ਸੋਢੀਆਂ ਤੋਂ ਲੈ ਕੇ ਆਏ, ਧੀਰਮਲ ਦੇ ਜਿਹੜੇ ਡਿਸੈਂਡੈਂਟ ਸੀਗੇ, ਔਰ ਉਸ ਤੋਂ ਵਾਕ ਸੁਣਿਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਆਪ। ਔਰ ਫਿਰ ਉਸ ਤੋਂ ਬਾਅਦ ਜਦੋਂ ਤੋਸ਼ੇਖਾਨੇ ਚਲੀ ਗਈ ਕਰਤਾਰਪੁਰੀ ਬੀੜ, ਫਿਰ ਉਸ ਦੇ ਉੱਤੇ ਕੇਸ ਚੱਲਿਆ, ਫਿਰ ਸ਼੍ਰੋਮਣੀ ਕਮੇਟੀ ਕੋਲ ਗਈ, ਮੈਂ ਬਰੀਫਲੀ ਤੁਹਾਨੂੰ ਦੱਸਦਾ। ਫਿਰ ਉਹਨਾਂ ਦੇ ਕੇਸ ਕੀਤਾ ਸੋਢੀਆਂ ਨੇ ਵੀ ਇਹ ਸਾਡੀ ਤਾਂ ਜੱਦੀ ਜਾਇਦਾਦ ਆ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਡਿਸੈਂਡੈਂਟ ਸੀਗੇ, ਗੁਰੂ ਹਰਗੋਬਿੰਦ ਮਹਾਰਾਜ ਦਾ ਪੋਤਾ ਸੀ ਧੀਰਮਲ। ਤੋ ਉਹ ਫਿਰ ਉਸ ਵੇਲੇ ਲਾਹੌਰ ਹਾਈ ਕੋਰਟ ਨੇ, ਫੁੱਲ ਬੈਂਚ ਨੇ, ਗੋਰਿਆਂ ਦੇ ਬੈਂਚ ਨੇ ਫੈਸਲਾ ਦਿੱਤਾ ਵੀ ਇਹ ਇਹਨਾਂ ਦੀ ਜਾਇਦਾਦ ਆ, ਇਹਨਾਂ ਨੂੰ ਵਾਪਸ ਹੋਣੀ ਚਾਹੀਦੀ। ਉਹ ਹੁਣ ਤੱਕ ਉਹਨਾਂ ਦੇ ਕੋਲ ਆ ਜਿਹੜੀ ਓਰੀਜਨਲ ਬੀੜ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੀ, ਜਿਸ ਨੂੰ ਕਰਤਾਰਪੁਰੀ ਬੀੜ ਕਹਿੰਦੇ ਆ। ਤੋ ਮੇਰਾ ਕਹਿਣ ਦਾ ਮਤਲਬ ਇਹ ਹੈ, ਸਿਰਫ ਤੇ ਸਿਰਫ ਸਿੱਖੀਜ਼ਮ ਇੱਕ ਐਸਾ ਰਿਲੀਜਨ ਹੈ, ਐਸਾ ਧਰਮ ਹੈ ਜਿਸ ਦੇ ਕੋਲ ਐਵਰੀਥਿੰਗ ਇਨ ਓਰੀਜਨਲ, ਐਵਰੀਥਿੰਗ ਇਨ, ਜੋ ਗੁਰੂ ਨੇ ਕੀਤੀ, ਜੋ ਗੁਰੂ ਦੇ ਹੱਥ ਲਿਖਤਾ, ਉਹ ਬਕਾਇਦਾ ਮਾਕੂਲ ਹੈ। ਬਾਕੀ ਕਿਸੇ ਧਰਮਾਂ ਕੋਲ ਕੋਈ ਚੀਜ਼ ਅਥੈਂਟਿਕ ਨਹੀਂ, ਕਿਸੇ ਧਰਮਾਂ ਦੇ ਕੋਲ ਕੋਈ ਚੀਜ਼ ਰਿਲਾਇਬਲ ਨਹੀਂ। ਠੀਕ ਆ, ਉਹਨਾਂ ਕੋਲ ਰਾਜ ਹੈ, ਦੈਟਸ ਅ ਡਿਫਰੈਂਟ ਇਸ਼ੂ। ਰਾਜ ਕੋਈ ਸਸਟੇਨ ਨਹੀਂ ਕਰਦਾ ਰਿਲੀਜਨ ਨੂੰ ਸਸਟੇਨ ਕਰਦਾ ਜਾਂ ਤਾਂ ਉਹਨਾਂ ਦੀ ਧਾਰਮਿਕ ਕਿਤਾਬ ਹੁੰਦੀ ਆ, ਜਾਂ ਜਿਹੜੇ ਉਹਨਾਂ ਦੇ ਜਿਹੜੇ ਸਥਲ ਹੁੰਦੇ ਆ, ਜਿਸ ਤਰ੍ਹਾਂ ਦਰਬਾਰ ਸਾਹਿਬ ਹੈ। ਤੋ ਇਹ ਦੋਨੇ ਤਿੰਨੇ ਚੀਜ਼ਾਂ ਇਸ ਵੇਲੇ ਅੰਡਰ ਅਟੈਕ ਆ। ਸਿੱਖਾਂ ਨੂੰ ਪੜ੍ਹਨਾ ਚਾਹੀਦਾ, ਸਿੱਖਾਂ ਨੂੰ ਸਮਝਣਾ ਚਾਹੀਦਾ, ਸਿੱਖਾਂ ਨੂੰ ਉਸ ਗੱਲ ਤੇ ਪਹਿਰਾ ਦੇਣਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਡਾਕਟਰ ਢਿੱਲੋਂ ਨੇ ਬਹੁਤ ਸੱਚਾਈ ਦੱਸੀ ਕਿ 17 ਮਿੰਟ ਤੋਂ ਜ਼ਿਆਦਾ ਕਿਸੇ ਦਾ ਧਿਆਨ ਰਹਿੰਦਾ ਨਹੀਂ ਹੈ। ਉਹਦੇ ਨਾਲ ਮਿਲਦੀ ਇੱਕ ਹੋਰ ਸੱਚਾਈ ਹੈ, ਪ੍ਰਸ਼ਾਦੇ ਛਕਣ ਤੋਂ ਬਾਅਦ ਧਿਆਨ ਰਹਿੰਦਾ ਨਹੀਂ ਹੈ। ਸਾਡੇ ਕੋਲੇ ਹੁਣ 3 ਬੁਲਾਰੇ ਰਹਿ ਗਏ ਹੈ। ਜੇ ਆਪ ਜੀ ਮੰਨੋ ਤਾਂ ਆਪਾਂ ਪਹਿਲਾਂ ਬੁਲਾਰਿਆਂ ਦੀ ਸੁਣ ਕੇ ਉਹਨਾਂ ਦੇ ਖਿਆਲ ਰੋਟੀ ਨਾਲ ਹਜਮ ਕਰ ਲਾਂਗੇ, ਨਹੀਂ ਆਪਾਂ ਬ੍ਰੇਕ ਲੈ ਸਕਦੇ ਹਾਂ ਰੋਟੀ ਵਾਸਤੇ। ਹਾਂ, ਸੋ ਜੱਜ ਸਾਹਿਬ ਦਾ ਆਰਡਰ ਆ ਗਿਆ ਤੇ ਨਹੀਂ, ਸਹਿਮਤ ਹੈ ਜੀ ਅਸੀਂ ਇਹਨਾਂ ਨਾਲ। ਤੇ ਮੈਂ ਡਾਕਟਰ ਕੇਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਲੀਜ਼ ਆਪਣੇ ਵਿਚਾਰਾਂ ਨੂੰ ਉਜਾਗਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਉਂਕਿ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਹਾਂ ਤੇ ਉਸੇ ਹੀ ਪਰਸਪੈਕਟਿਵ ਤੋਂ 2-3 ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆ।
ਪਹਿਲੀ ਗੱਲ ਤੇ ਇਹ ਕਿ ਸਿੱਖ ਧਰਮ ਦੇ ਵਿੱਚ ਜਿੱਥੋਂ ਤੱਕ ਜਮਹੂਰੀਅਤ ਦੀ ਗੱਲ ਹੈ, ਉਹਦੇ ਸਾਰੇ ਸਿਧਾਂਤ ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਹੀ ਮਿਲ ਜਾਂਦੇ, ਗੁਰੂ ਨਾਨਕ ਬਾਣੀ ਚੋਂ ਹੀ ਮਿਲ ਜਾਂਦੇ। ਇਹਦੇ ਬਾਰੇ ਕੋਈ ਰੌਲਾ ਨਹੀਂ, ਐਟਲੀਸਟ ਮੈਂ ਇਹਦੇ ਬਾਰੇ ਬਹੁਤ ਸਪਸ਼ਟ ਹੈ ਕਿ ਜਮਹੂਰੀਅਤ ਸਾਡਾ ਧਰਮ ਜੋ ਸਾਡਾ ਗੁਰੂ ਨੇ ਸਾਨੂੰ ਦਿੱਤਾ, ਗੁਰੂ ਨਾਨਕ ਸਾਹਿਬ ਨੇ, ਉਹ ਜਮਹੂਰੀਅਤ ਹੀ ਸਿਖਾਉਂਦਾ ਹੈ। ਇਸੇ ਗੱਲ ਦਾ ਅੱਗੇ ਜਾ ਕੇ ਜਿਹੜਾ ਸਿਆਸੀ ਰੂਪ ਦਸਮ ਪਾਤਸ਼ਾਹ ਨੇ ਜਿਹੜਾ ਸਾਨੂੰ ਦਿੱਤਾ, ਉਹ ਖਾਲਸਾ ਰੂਪ ਵਿੱਚ, ਉਹ ਪੰਜ ਪ੍ਰਧਾਨੀ ਰੂਪ ਦੇ ਵਿੱਚ ਜਿਸ ਤਰ੍ਹਾਂ ਸਾਡੇ ਸਾਹਮਣੇ ਆਉਂਦਾ ਹੈ, ਔਰ ਜਿਸ ਤਰ੍ਹਾਂ ਖਾਲਸਾ ਸਾਰੇ ਵਰਗਾਂ ਦੇ ਵਿੱਚੋਂ ਲੈ ਕੇ ਜਥੇਬੰਦ ਹੋਇਆ, ਉਹ ਬਿਲਕੁਲ ਡੈਮੋਕ੍ਰੈਟਿਕ ਸੀਗਾ। ਔਰ ਜਦੋਂ ਗੁਰੂ ਸਾਹਿਬ ਅੰਮ੍ਰਿਤ ਪੰਜ ਸਿੰਘ ਸਾਹਿਬਾਨ ਤੋਂ, ਪੰਜ ਪਿਆਰਿਆਂ ਤੋਂ ਛਕ ਲੈਂਦੇ ਹੈ, ਤੇ ਉਹਦੇ ਵਿੱਚ ਕੋਈ ਜੱਦੀ ਰਾਜੇ ਦਾ ਕਨਸੈਪਟ ਨਹੀਂ ਹੈ। ਗੁਰੂ ਖਾਲਸੇ ਦਾ ਅੰਗ ਬਣ ਜਾਂਦਾ ਹੈ ਤੇ ਇਹ ਰਿਪਬਲਿਕਨ ਪ੍ਰਿੰਸੀਪਲ ਹੈ। ਦੋਨੋਂ ਹੀ ਨੁਕਤੇ ਕਿ ਗੁਰੂ ਨਾਨਕ ਤੋਂ ਸਾਨੂੰ ਜਮਹੂਰੀਅਤ ਨਾਲ ਜਿਹੜੇ ਜੁੜੇ ਹੋਏ ਸਾਰੇ ਹੀ ਸਿਧਾਂਤ ਹੈ, ਉਹ ਸਾਨੂੰ ਬਾਣੀ ਚੋਂ ਪ੍ਰਾਪਤ ਹੋ ਜਾਂਦੇ ਹੈ। ਇਸੇ ਨੂੰ ਅੱਗੇ ਜਾ ਕੇ ਜੋ ਰਿਪਬਲਿਕਨ ਫਾਰਮ ਹੈ, ਉਹ ਦਸਮ ਪਾਤਸ਼ਾਹ ਨੇ ਸਾਨੂੰ ਦੇ ਦਿੱਤੀ ਜਦੋਂ ਗੁਰੂ ਖਾਲਸੇ ਤੋਂ ਅੰਮ੍ਰਿਤ ਛਕ ਲੈਂਦਾ ਹੈ, ਉਹਦਾ ਅੰਗ ਬਣ ਜਾਂਦਾ। ਇਹਦੇ ਬਾਰੇ ਕੋਈ ਰੌਲਾ ਨਹੀਂ ਜਿੱਥੋਂ ਤੱਕ ਸਿਧਾਂਤ ਦੀ ਗੱਲ ਹੈ। ਮਸਲਾ ਅਸਲ 'ਚ ਵਿਹਾਰ 'ਚ ਆ ਕੇ ਆ ਜਾਂਦਾ ਹੈ। ਵਿਹਾਰਕ ਰੂਪ 'ਚ ਜਦੋਂ ਇਹਨਾਂ ਸਿਧਾਂਤਾਂ ਨੂੰ ਸਿੱਖ ਸਮਾਜ ਜਿਸ ਢੰਗ ਨਾਲ ਉਹਨਾਂ ਦੀ ਘਾੜਤ ਕਰਦਾ ਹੈ, ਜੋ ਉਸ ਨੂੰ ਰੂਪ ਰੇਖਾ ਪ੍ਰਦਾਨ ਕਰਦਾ ਹੈ, ਉਹਦੇ ਬਾਰੇ ਮੈਂ ਦੋ ਕੁ ਨੁਕਤੇ ਕਹਿਣਾ ਚਾਹੁੰਦਾ। ਤੁਸੀਂ ਦੇਖੋ ਕਿ ਗੁਰੂ ਸਾਹਿਬ ਦੇ ਸਮਕਾਲੀ ਹਨ। ਗੁਰ ਸੋਭਾ ਪੁਸਤਕ ਦਾ ਨਾਂ ਆਪਾਂ ਸਾਰਿਆਂ ਨੇ ਸੁਣਿਆ ਹੋਇਆ। ਕਵੀ ਸੈਨਾਪਤ ਆਪਾਂ ਕਹਿੰਦੇ ਹਾਂ, ਉਹਨਾਂ ਦੇ ਕੋਟ ਦੇ ਵਿੱਚ ਹੀ ਸੀਗੇ ਤੇ ਉਹਨਾਂ ਨੇ ਅੰਮ੍ਰਿਤ ਛਕ ਕੇ ਉਹ ਸੈਨਾ ਸਿੰਘ ਉਹਨਾਂ ਨੂੰ ਨਾਂ ਦਿੱਤਾ ਗਿਆ ਸੀ। ਉਹਨਾਂ ਦੀ ਪੁਸਤਕ ਹੈ, ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਹੈ, ਗੁਰੂ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਹੈ, ਜਿਹੜੀਆਂ ਉਹਨਾਂ ਨੇ ਜੰਗ ਯੁੱਧ ਕੀਤੇ ਔਰ ਜਿਸ ਕਿਸਮ ਦੀ ਉਹਨਾਂ ਦੀ ਕਾਰਗੁਜ਼ਾਰੀ ਰਹੀ, ਉਹ ਸਾਰਾ ਉਹਨਾਂ ਨੇ ਗੁਰ ਸੋਭਾ ਵਿੱਚ ਕਲਮਬੱਧ ਕੀਤਾ ਹੋਇਆ। ਹੁਣ ਮੈਂ ਨੁਕਤਾ ਇਹ ਹੈ ਕਿ ਸਿਧਾਂਤ ਬਾਰੇ ਕੋਈ ਰੌਲਾ ਨਹੀਂ, ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਡੈਮੋਕ੍ਰੇਸੀ ਵੀ ਹੈਗੀ ਹੈ, ਰਿਪਬਲਿਕਨਿਜ਼ਮ ਵੀ ਹੈਗਾ। ਪਰ ਜਦੋਂ ਉਹ ਬਿਆਨ ਕਰ ਰਹੇ ਹੋਏ ਹੈ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ, ਤੇ ਉਹਨਾਂ ਵਾਸਤੇ ਲਫ਼ਜ਼ ਜੋ ਉਹਨਾਂ ਦੇ ਵਰਤਿਆ ਹੋਇਆ ਹੈ, ਉਹ ਰਾਜੇ ਦਾ ਵਰਤਿਆ ਹੋਇਆ ਗੁਰ ਸੋਭਾ ਦੇ ਵਿੱਚ। ਪਾਤਸ਼ਾਹ ਸ਼ਬਦ ਆਪਾਂ ਸਾਰੇ ਜਾਣਦੇ ਹਾਂ, ਗੁਰੂ ਸਾਹਿਬਾਨ ਵਾਸਤੇ ਅਸੀਂ ਵਰਤਦੇ ਹਾਂ। ਉਦੋਂ ਦਾ ਜੋ ਮਨੁੱਖੀ ਤਜਰਬਾ ਸੀਗਾ ਆਪਣੇ ਸਮਾਜ ਦੇ ਪ੍ਰਬੰਧਨ ਦਾ, ਜੋ ਉਸ ਵੇਲੇ ਦੇ ਇੰਸਟੀਟਿਊਸ਼ਨ ਪ੍ਰਚਲਿਤ ਸੀ, ਉਹਨਾਂ ਹੀ ਟਰਮਜ਼ ਨੂੰ ਵਰਤਿਆ ਗਿਆ ਗੁਰ ਸੋਭਾ ਦੇ ਵਿੱਚ, ਗੁਰੂ ਸਾਹਿਬ ਦੇ ਪਰਥਾਏ ਵਰਤਿਆ ਗਿਆ। ਔਰ ਜਿਸ ਕਿਸਮ ਦਾ ਆਦਰਸ਼ ਚਿਤਰਨ ਕੀਤਾ ਗਿਆ ਕਿ ਆਦਰਸ਼ਕ ਪੋਲਿਟੀ ਕੀ ਹੋਏਗਾ, ਸਾਡਾ ਸਿਆਸੀ ਨਿਜ਼ਾਮ ਕਿਸ ਕਿਸਮ ਦਾ ਹੋਏਗਾ, ਉਹਦੇ ਵਿੱਚ ਰਿਪਬਲਿਕਨਿਜ਼ਮ ਨਹੀਂ ਹੈ, ਉਹਦੇ ਵਿੱਚ ਕਿੰਗਸ਼ਿਪ ਦਾ ਜ਼ਿਕਰ ਹੈ। ਇਹ ਹੁਣ ਤੁਸੀਂ ਦੇਖੋ ਕਿ ਗੁਰੂ ਸਾਹਿਬ ਦੇ ਅੰਗ ਸੰਗ ਉਹ ਰਹੇ ਸੀਗਾ ਕਿ ਸਿਆਸਤ ਜਿਹੜੀ ਹੈਗੀ ਹੈ, ਰਾਜ ਪ੍ਰਬੰਧ ਜਿਹੜਾ ਹੈ, ਉਹ ਇਸ ਢੰਗ ਦਾ ਹੁੰਦਾ ਕਿਉਂਕਿ ਇਸ ਤਰ੍ਹਾਂ ਦਾ ਸਾਡੀ ਉਹ ਵਿਰਾਸਤ ਵਿੱਚ ਪਿਆ ਹੋਇਆ ਸੀ, ਸਾਡੇ ਆਲੇ ਦੁਆਲੇ ਇਸ ਤਰ੍ਹਾਂ ਦਾ ਸੀ। ਇੱਦਾਂ ਹੀ ਮੈਂ ਦੂਸਰੀ ਪੁਸਤਕ ਦਾ ਜ਼ਿਕਰ ਕਰਦਾ, ਬਿਲਕੁਲ ਮੈਂ ਗੱਲ ਕਹਿ ਰਿਹਾ ਵਿਹਾਰ ਦੇ ਵਿੱਚ ਜਾ ਕੇ ਕਿਵੇਂ ਜਾ ਕੇ ਪ੍ਰੈਜ਼ੈਂਟ ਹੁੰਦੀ।
ਉਹ ਹੈਗਾ ਮਹਿਮਾ ਪ੍ਰਕਾਸ਼। ਇਹ ਵੀ ਇਹ ਐਨੋਨੀਮਸ ਜਿਹੜੀ ਰਚਨਾ ਹੈਗੀ ਹੈ, ਇਹ ਉਹਦੇ ਆਥਰ ਦਾ ਨਾਮ ਨਹੀਂ ਹੈ, ਪਰ ਇਹਨੂੰ ਵੀ ਇਸੇ ਪੀਰੀਅਡ ਦੇ ਵਿੱਚ 1740 50 ਇੱਥੇ ਦੀ ਪੀਰੀਅਡ ਦਾ ਇਹ ਲਿਖਤ ਮੰਨੀ ਜਾਂਦੀ ਹੈ, ਮਹਿਮਾ ਪ੍ਰਕਾਸ਼। ਔਰ ਮਹਿਮਾ ਪ੍ਰਕਾਸ਼ ਦੇ ਵਿੱਚ ਕਿ ਸਿੱਖ ਸਮਾਜ ਵਾਸਤੇ ਆਦਰਸ਼ਕ ਨਿਜ਼ਾਮ ਕਿਹੋ ਜਿਹਾ ਹੋਣਾ ਚਾਹੀਦਾ ਹੈ, ਆਈਡੀਅਲ ਪੋਲਿਟੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹ ਮਹਿਮਾ ਪ੍ਰਕਾਸ਼, ਇਹ ਸਬਜੈਕਟ ਮੈਟਰ ਇਸ ਪੁਸਤਕ ਦਾ ਇਹ ਹੈ। ਔਰ ਉਹਦੇ ਵਿੱਚ ਵੀ ਇਹ ਕਿੰਗਸ਼ਿਪ ਆਲਮੋਸਟ ਜਿਸ ਕਿਸਮ ਦੀ ਸਾਡੇ ਕੋਲ ਮੁਗਲ ਕਿੰਗਸ਼ਿਪ ਸੀਗੀ, ਉਸ ਤਰ੍ਹਾਂ ਦਾ ਜੋ ਨਿਜ਼ਾਮ ਸਾਡੇ ਕੋਲ ਸੀਗਾ, ਆਲਮੋਸਟ ਉਹੋ ਜਿਹਾ ਚਿਤਰਨ ਉਹਦੇ ਵਿੱਚ ਕੀਤਾ ਹੋਇਆ। ਮੈਂ ਇਹ ਪੁਆਇੰਟ ਇਸ ਕਰਕੇ ਰੇਜ਼ ਕਰ ਰਿਹਾ ਹੋਇਆ ਕਿ ਤੁਸੀਂ ਬਹੁਤ ਸਿਆਣੇ ਸੱਜਣ ਬੈਠੇ ਹੋਏ ਹੋ ਕਿ ਜਦੋਂ ਸਿਧਾਂਤ ਨੇ ਵਿਹਾਰ ਦੇ ਵਿੱਚ ਆਉਣਾ ਹੁੰਦਾ ਹੈ, ਉਹ ਜੋ ਵਾਸਤਵਿਕਤਾ ਹੈ, ਜੋ ਉਸ ਸਮੇਂ ਦਾ ਸਮਾਜ ਹੈ, ਜੋ ਉਸ ਸਮੇਂ ਦੇ ਵਿਅਕਤੀ ਹਨ, ਜੋ ਉਸ ਸਮੇਂ ਦਾ ਗਿਵਨ ਪਿਛੋਕੜ ਹੈ, ਉਹਦੇ ਨਾਲ ਡਾਇਲਾਗ ਹੈ, ਉਹਦੇ ਨਾਲ ਇੰਟਰੈਕਸ਼ਨ ਹੈ, ਉਹਦੇ ਵਿੱਚੋਂ ਕੀ ਸੰਭਵ ਹੈ, ਕੀ ਪੋਸੀਬਿਲਿਟੀ ਹੈ, ਕੀ ਸੰਭਾਵਨਾ ਹਨ, ਉਹ ਉਹਦੇ ਨਾਲ ਪ੍ਰਭਾਵਿਤ ਹੋ ਜਾਂਦਾ ਹੈ। ਇੱਕ ਮਿੰਟ ਐਕਸਕਿਊਜ਼ ਮੀ, ਪਾਣੀ ਲੈ ਪਾਣੀ ਤੇ ਮੇਰੇ ਕੋਲ ਆਪਣਾ ਵੀ ਸੀਗਾ, ਭੁੱਲ ਗਿਆ। ਕਾਹਨੂੰ ਵੇਸਟ ਕਰਨਾ ਹੈ ਬਹੁਤ। ਮੈਂ ਇਹ ਨੁਕਤੇ ਇਸ ਕਰਕੇ ਕਹਿ ਰਿਹਾ ਹੋਇਆ ਕਿ ਇਹਨਾਂ ਨੂੰ ਵਿਚਾਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ। ਅਸੀਂ ਆਦਰਸ਼ ਦੀ ਜਦੋਂ ਗੱਲ ਕਰਦੇ ਹਾਂ ਤੇ ਜਿਹੜਾ ਸਮਾਜ ਦਾ ਵਿਹਾਰ ਹੈ, ਜੋ ਵਾਸਤਵਿਕਤਾ ਹੁੰਦੀ ਹੈ, ਹੁਣ ਸਿਆਸਤ ਬਾਰੇ ਮੈਂ ਫਿਰ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਤੇ ਮੈਂ ਰੈਫਰੈਂਸਿਸ ਵੀ ਉਹਦੀਆਂ ਹੀ ਦੇਣਾ ਚਾਹੁੰਦਾ। 1911 ਦੇ ਵਿੱਚ ਇੱਕ ਜਰਮਨ ਹੋਇਆ, ਮੈਸ਼ਲ ਉਹਦਾ ਨਾਮ ਲਾਸਟ ਹੈ, ਪਹਿਲਾ ਨਾਮ ਮੈਨੂੰ ਇਸ ਵੇਲੇ ਭੁੱਲ ਗਿਆ ਹੋਇਆ ਹੈ। ਉਹਦੀ ਪੁਸਤਕ ਪੋਲੀਟੀਕਲ ਪਾਰਟੀਜ਼ ਬਾਰੇ ਹੈਗੀ ਹੈ ਤੇ ਉਹਨੇ ਹਾਈਪੋਥੇਸਿਸ ਇਹ ਪੇਸ਼ ਕੀਤਾ ਸੀ, ਆਇਰਨ ਲਾਅ ਆਫ ਆਲੀਗਾਰਕੀ, ਕਿ ਡੈਮੋਕ੍ਰੇਸੀ ਦੇ ਬਾਰੇ ਉਹ ਗੱਲ ਕਰ ਰਿਹਾ। ਉਹਦੇ ਪਿਛੋਕੜ ਵਿੱਚ ਇਹ ਪਈ ਉਹਦੇ ਗੱਲ ਕਿ ਜਿਸ ਕਿਸਮ ਦੀਆਂ ਡੈਮੋਕ੍ਰੇਸੀ ਦੀਆਂ ਸੰਸਥਾਵਾਂ ਹਨ, ਹਰ ਕਿਸਮ ਦੀਆਂ, ਉਹਦੇ ਵਿੱਚ ਸਮਾਂ ਪਾ ਕੇ ਓਲੀਗਾਰਕਿਕ ਐਲੀਮੈਂਟ ਉਹ ਹਾਵੀ ਹੋ ਜਾਂਦੇ ਹੈ, ਡੈਮੋਕ੍ਰੇਸੀ ਗੌਣ ਹੋ ਜਾਂਦੀ ਹੈ, ਕਿਉਂਕਿ ਜਿਹੜੇ ਵੀ ਬੰਦੇ ਤਾਕਤ ਵਿੱਚ ਆ ਜਾਂਦੇ ਹੈ, ਟੈਂਡੈਂਸੀ ਇਹੀ ਹੁੰਦੀ ਹੈ ਕਿ ਉਹ ਤਾਕਤ ਆਪਣੇ ਹੱਥਾਂ ਵਿੱਚ ਰੱਖਣਾ ਚਾਹੁੰਦੇ। ਦਿਸ ਇਜ਼ ਆਇਰਨ ਲਾਅ ਆਫ ਓਲੀਗਾਰਕੀ। ਔਰ ਕਹਿੰਦੇ ਕਿ ਇਹ ਸਾਰਿਆਂ ਤੇ ਲਾਗੂ ਹੁੰਦਾ, ਇਟ ਇਜ਼ ਟੂ ਬੀ ਆਪਰੇਟਿਵ ਐਵਰੀਵੇਅਰ। ਜੇ ਆਪਾਂ ਸਿੱਖ ਕਹਿ ਦਈਏ ਕਿ ਇੱਥੇ ਆਪਰੇਟਿਵ ਨਹੀਂ ਹੋਣਾ, ਤੇ ਮੇਰਾ ਖਿਆਲ ਹੈ ਕਿ ਸਾਡੀ ਖਾਮ ਖਿਆਲੀ ਹੋਣੀ। ਇਹਨੂੰ ਐਡਰੈਸ ਕਰਨ ਦੀ ਲੋੜ ਹੈਗੀ ਹੈ ਕਿ ਇਹ ਅਸੀਂ ਜੇ ਹੈਗਾ, ਇਹਨੇ ਆਪਰੇਟ ਹੋਣਾ ਹੈ, ਤੇ ਇਹ ਤੋਂ ਬਚਣ ਦੇ ਤਰੀਕਾਕਾਰ ਕੀ ਆ, ਉਹ ਸੋਚਣ ਦੀ ਲੋੜ ਹੈ ਕਿ ਹਾਊ ਡੂ ਵੀ escape this iron law of oligarchy। ਇਹਨੂੰ ਐਡਰੈਸ ਕਰਨ ਦੀ ਸਾਡੇ ਵਾਸਤੇ ਬਹੁਤ ਲੋੜ ਹੈਗੀ ਹੈ। ਇੱਕ ਛੋਟਾ ਜਿਹਾ ਨੁਕਤਾ ਇੱਕ ਹੋਰ, ਡਾਕਟਰ ਬਲਕਾਰ ਸਿੰਘ ਹੁਣੀ ਜ਼ਿਕਰ ਕਰ ਰਹੇ ਸੀਗੇ, ਪੂਰਨ ਸਿੰਘ ਹੋਣਾ ਦਾ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਲਿਖਤਾਂ ਉਹ ਆਪਾਂ ਸਾਰੇ ਹੀ ਪੜ੍ਹਦੇ ਹਾਂ ਤੇ ਉਹਨਾਂ ਨੂੰ ਮੰਨਦੇ ਹਾਂ, ਪਰ ਪੂਰਨ ਸਿੰਘ ਇੱਕ ਰੋਮਾਂਟਿਕ ਕਿਸਮ ਦਾ ਆਦਮੀ ਹੈ। ਰੋਮਾਂਟਿਸਿਜ਼ਮ ਉਹਦੇ ਵਿੱਚ ਭਾਰੂ ਹੈਗਾ, ਰੀਅਲਿਜ਼ਮ ਨਹੀਂ ਹੈ। ਇਹ ਮੰਨ ਲੈਣੀ ਚਾਹੀਦੀ ਹੈ ਗੱਲ ਕਿ ਪੋਲੀਟਿਕਸ ਜਿਹੜੀ ਹੈ ਨਾ, ਬਹੁਤ ਸਖਤ ਕਿਸਮ ਦੀ ਰੀਅਲਿਸਟ ਗੇਮ ਹੈ। ਇਹਦੇ ਵਿੱਚ ਵਾਸਤਵਿਕਤਾ ਭਾਰੂ ਹੁੰਦੀ ਹੈ, ਰੋਮਾਂਟਿਸਿਜ਼ਮ ਜਿਹੜਾ ਨਹੀਂ ਭਾਰੂ ਹੁੰਦਾ। ਇਹ ਸਿਰ ਵੱਢਵੀਂ ਗੇਮ ਹੈ, ਇਹ ਤਾਕਤ ਦੀ ਖੇਡ ਹੈ। ਔਰ ਜਦੋਂ ਤਾਕਤ ਦੀ ਖੇਡ ਆਉਂਦੀ ਹੈ ਤੇ ਇਹਦੇ ਵਿੱਚੋਂ ਵਾਸਤਵਿਕਤਾ ਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ, ਉਹਨੂੰ ਐਡਰੈਸ ਕਰਨਾ ਪੈਂਦਾ। ਇਹ ਸਮੱਸਿਆ ਇੱਥੇ ਆ ਕੇ ਆਉਂਦੀ ਹੈ। ਔਰ ਮੈਂ ਤਾਂ ਹੀ ਕਹਿਣਾ ਕਿ ਅਦਰਵਾਈਜ਼ ਪੂਰਨ ਸਿੰਘ ਉਹਨਾਂ ਨੇ ਤਾਂ ਸਪਿਰਿਟ ਬਾਰਨ ਪੀਪਲ 'ਚ ਗੱਲ ਇਹ ਕਹੀ ਸੀ ਕਿ ਜੇ ਖਾਲਸਾ ਸਪਿਰਿਟ ਖਤਮ ਹੋ ਗਈ ਤੇ ਸਮਝ ਲਓ ਸਭ ਕੁਝ ਖਤਮ ਹੋ ਗਿਆ। ਸੱਚ ਇਹੀ ਹੈ
ਕਿ ਸਾਡੀ ਵਿੱਚ ਖਾਲਸਾ ਸਪਿਰਿਟ, ਜੋ ਸਪਿਰਿਟ ਬਾਰਨ ਪੀਪਲ ਚ ਪੂਰਨ ਸਿੰਘ ਨੂੰ ਕਹਿ ਰਹੇ ਹੋਏ ਹੈ ਕਿ ਉਹ ਸਾਡੇ ਚੋਂ ਮਨਫੀ ਹੋ ਗਈ। ਤੇ ਜਦੋਂ ਮਨਫੀ ਹੋ ਜਾਏਗੀ ਤੇ ਅਸੀਂ ਬੌਣੇ ਕਿਸਮ ਦੇ ਵਿਅਕਤੀ ਹੋਵਾਂਗੇ ਤੇ ਸਾਡੀ ਸਿਆਸਤ ਵੀ ਬੌਣੀ ਕਿਸਮ ਦੀ ਹੋਏਗੀ। ਉਹ ਰਿਫਲੈਕਟ ਕਰੇਗੀ, ਕਿਉਂਕਿ ਜਿਹੋ ਜਿਹਾ ਅਸੀਂ ਸਮਾਜ ਹੈ ਉਹਦੇ ਵਿੱਚੋਂ ਉਹੀ ਉਹ 'ਚੋਂ ਰਿਫਲੈਕਟ ਕਰ। ਅਖੀਰਲਾ ਨੁਕਤਾ ਛੋਟਾ ਜਿਹਾ ਕਿ ਅਸੀਂ ਸਾਡੀ ਜੋ ਇਸ ਵੇਲੇ ਸਾਨੂੰ ਦਰਪੇਸ਼ ਸਮੱਸਿਆ ਹੈਗੀ ਆ, ਉਹ ਇੱਕ ਤੇ ਬੜਾ ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਾਡੇ ਵਾਸਤੇ ਕੁਝ ਗੱਲਾਂ ਗਿਵਨ ਹੈ ਜਿਹੜੀਆਂ ਤੁਸੀਂ ਚੇਂਜ ਨਹੀਂ ਕਰ ਸਕਦੇ। ਉਹ ਹੈ ਕਿ ਤੁਹਾਡੇ ਕੋਲ ਲਿਬਰਲ ਡੈਮੋਕ੍ਰੈਟਿਕ ਫਰੇਮਵਰਕ ਜਿਹੜਾ ਹੈਗਾ ਜਿਹਦੇ ਵਿੱਚ ਤੁਸੀਂ ਵਿਚਰਨਾ ਹੈ, ਇਹ ਹੈਗਾ ਸਿਸਟਮ। ਇਹ ਜਾਂ ਤਾਂ ਕਰੋ ਵੀ ਅਸੀਂ ਸਿਸਟਮ ਵਿੱਚ ਵਿਚਰਨਾ ਹੈਗਾ। ਦੂਸਰਾ ਹੈਗਾ ਸਿਸਟਮਿਕ ਚੇਂਜ। ਉਹ ਸਿਸਟਮ ਨੂੰ ਚੇਂਜ ਕਰਨ ਦੀ ਪੋਲੀਟਿਕਸ ਉਹ ਡਿਫਰੈਂਟ ਕਿਸਮ ਦੀ ਪੋਲੀਟਿਕਸ ਹੁੰਦੀ ਹੈ। ਇਹ ਫੈਸਲਾ ਤਾਂ ਕਰ ਲਈਏ ਕਿ ਅਸੀਂ ਕਿਸ ਕਿਸਮ ਦੀ ਸਿਆਸਤ ਕਰਨੀ ਹੈ। ਸਿਸਟਮਿਕ ਚੇਂਜ ਦੀ ਸਿਆਸਤ ਕਰਨੀ ਹੈ ਜਾਂ ਲਿਬਰਲ ਡੈਮੋਕ੍ਰੈਟਿਕ ਫਰੇਮਵਰਕ ਜੋ ਗਿਵਨ ਹੈ ਵਿਦਨ ਦੀ ਸਿਸਟਮ, ਕਿਹੜੀ ਸਪੇਸ ਸਾਡੇ ਕੋਲ ਅਵੇਲੇਬਲ ਹੈਗੀ ਹੈ, ਉਹ ਸਪੇਸ ਦੇ ਵਿੱਚ ਅਸੀਂ ਕਿਸ ਕਿਸਮ ਦੀ ਸਿਆਸਤ ਕਰਨੀ ਹੈ, ਇਹ ਨਿਰਣਾ ਕਰਨ ਦੀ ਸਾਨੂੰ ਬਹੁਤ ਲੋੜ ਹੈ। ਪਹਿਲੇ ਹੀ ਪੈਂਤੜਾ ਸਾਡਾ ਇਹ ਹੈ ਕਿ ਵਿਦਨ ਦੀ ਸਿਸਟਮ ਆਰ ਕਨਫਰੰਟਿੰਗ ਦੀ ਸਿਸਟਮ। ਜੇ ਵਿਦਨ ਦੀ ਸਿਸਟਮ ਹੈਗਾ ਤੇ ਫਿਰ ਉਹਦੇ ਵਿੱਚ ਹੈ ਕਿ ਸਪੇਸ ਕਿਹੜੀ ਗੱਲ ਦੀ ਪਈ ਹੋਈ ਹੈ, ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਸੰਭਵ ਹਨ ਵਿਦਨ ਦੀ ਸਿਸਟਮ, ਉਹਦੀ ਨਿਸ਼ਾਨਦੇਹੀ ਕਰ ਲੈਣੀ ਚਾਹੀਦੀ ਹੈ 1 2 3 4 5 ਔਰ ਉਹਦੇ ਤੇ ਐਕਸ਼ਨ ਪਲਾਨ ਬਣਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਡਾਕਟਰ ਸਾਹਿਬ ਦੇ, ਡਾਕਟਰ ਕੇਰ ਸਿੰਘ ਜੀ ਦੇ। ਕਲਾਸ 'ਚ ਹਮੇਸ਼ਾ ਇੱਕ ਵਿਦਿਆਰਥੀ ਹੁੰਦਾ ਜਿਹੜਾ ਹਮੇਸ਼ਾ ਹੱਥ ਖੜੇ ਕਰ ਲੈਂਦਾ। ਜਦ ਬੋਲ ਰਹੇ ਸੀ ਮੈਂ ਜਰਮਨ ਫਿਲਾਸਫਰ ਦਾ ਨਾਂ ਕੱਢ ਲਿਆ, ਉਹਦਾ ਨਾਂ ਸੀਗਾ ਰੋਬਰਟ ਮਾਈਕਲਸ। ਮੈਕਸ ਵੇਬਰ ਉਹਦੇ ਕੰਟੈਂਪਰੇਰੀ ਸੀਗੇ। ਸੋ ਕੀ ਪਤਾ ਮੈਨੂੰ ਬਾਅਦ 'ਚ ਥਾਪੀ ਮਿਲ ਜੂ। ਸੋ ਹੁਣ ਬੇਨਤੀ ਕਰਦੇ ਹਾਂ ਕਿ ਸਿਰਫ 2 ਬੁਲਾਰੇ ਆ ਸਾਡੇ ਵਿੱਚ, ਸਰ ਖੁਸ਼ਹਾਲ ਸਿੰਘ ਵੀ ਆਏ ਹੋਏ ਹੈਗੇ ਆ। ਮੈਂ ਬੇਨਤੀ ਹਾਂਜੀ, ਸੋ ਸਰ ਖੁਸ਼ਹਾਲ ਸਿੰਘ ਨੇ ਮਾਫੀ ਮੰਗੀ ਹੈ। ਮੈਂ ਬੇਨਤੀ ਕਰਦਾ ਜੱਜ ਸਾਹਿਬ ਨੂੰ ਕਿ ਉਹ ਆ ਕੇ ਇਸ ਦਾ ਆਪਣੇ ਵਿਚਾਰ ਦੱਸਣ। ਬਹੁਤ ਹੀ ਸੂਝਵਾਨ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਵੀ ਵਿਚਾਰ ਗੋਸ਼ਟੀ ਜਿਹੜੀ ਹੁੰਦੀ ਆ ਉਹ ਬੜੀ ਐਜੂਕੇਟਿਵ ਹੁੰਦੀ ਹੈ। ਐਟਲੀਸਟ ਮੈਂ ਤਾਂ ਕਾਫੀ ਕੁਝ ਸਿੱਖ ਕੇ ਅੱਜ ਇੱਥੋਂ ਜਾ ਰਿਹਾ। ਡਾਕਟਰ ਢਿੱਲੋਂ, ਪ੍ਰੋਫੈਸਰ ਗੁਰਪ੍ਰੀਤ ਹੋਰਾਂ ਨੇ ਬਹੁਤ ਹੀ ਡੂੰਘੇ ਵਿਚਾਰਧਾਰਾ ਤੁਹਾਡੇ ਸਾਹਮਣੇ ਰੱਖੀ ਆ। ਆਪਾਂ ਗੱਲ ਕਰ ਰਹੇ ਹਾਂ ਕਿ ਸਿੱਖ ਇੰਸਟੀਟਿਊਸ਼ਨ 'ਚ ਡੈਮੋਕ੍ਰੇਸੀ। ਆਪਾਂ ਨੂੰ ਸੋਚਣਾ ਪਏਗਾ ਕਿ ਆਪਾਂ ਕਿਸ ਮਾਹੌਲ 'ਚ ਰਹਿ ਰਹੇ ਹਾਂ। ਪਹਿਲਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਨਾ ਕਿ ਸਾਨੂੰ ਸੋਚਣਾ ਪਏਗਾ ਕਿ ਆਪਾਂ ਇਸ ਮਾਹੌਲ ਦੇ ਵਿੱਚ ਹੀ ਇੰਪਰੂਵਮੈਂਟ ਲਿਆਉਣੀ ਹੈ ਜਾਂ ਕਿ ਆਪਾਂ ਕਨਫਰੰਟੇਸ਼ਨ ਕਰਨੀ ਹੈ। ਡੈਮੋਕ੍ਰੇਸੀ ਮੇਰਾ ਖਿਆਲ ਹੈ, ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਗਲਤ ਵੀ ਹੋ ਸਕਦਾ, ਇਸ ਮੁਲਕ ਦੇ ਵਿੱਚ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਡੈਮੋਕ੍ਰੇਸੀ ਡਿਫਰੈਂਟ ਡੈਫੀਨੇਸ਼ਨਸ ਨੇ ਡੈਮੋਕ੍ਰੇਸੀ ਦੀਆਂ। ਜਿੱਥੇ ਬੰਦਾ ਫਰੀਲੀ ਗੱਲ ਕਰ ਸਕੇ, ਜਿੱਥੇ ਬੰਦਾ ਫਰੀਲੀ ਆਪਣਾ ਰਿਲੀਜਨ ਜਾਂ ਆਪਣਾ ਪ੍ਰੋਫੈਸ ਕਰ ਸਕੇ, ਕਈ ਐਸਪੈਕਟ ਨੇ ਡੈਮੋਕ੍ਰੇਸੀ ਦੇ। ਇੱਕ ਡੈਮੋਕ੍ਰੇਸੀ ਗਵਰਨਮੈਂਟ ਦੀ ਹੁੰਦੀ ਹੈ, ਇੱਕ ਥਾਟ ਆਫ ਡੈਮੋਕ੍ਰੇਸੀ। ਤੁਹਾਡੀ ਡੈਮੋਕ੍ਰੇਸੀ ਦਾ ਸੋਚ ਜਿਹੜੀ ਹੋਣੀ ਚਾਹੀਦੀ ਹੈ ਉਹ ਡੈਮੋਕ੍ਰੇਟਿਕ ਹੋਣ ਤੇ ਤੁਹਾਨੂੰ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਕਿਆ ਐਸੀ ਡੈਮੋਕ੍ਰੇਸੀ ਅਸੀਂ ਇਸ ਮੁਲਕ ਦੇ ਵਿੱਚ ਮਹਿਸੂਸ ਕਰ ਰਹੇ ਹਾਂ? ਇਹ ਆਪਾਂ ਨੂੰ ਇੱਕ ਰਿਅਲਾਈਜ਼ ਕਰਨਾ ਪਏਗਾ ਕਿ ਆਪਾਂ 1.9% ਹੈ ਇਸ ਪਾਪੂਲੇਸ਼ਨ ਦੇ, ਇਸ ਮੁਲਕ ਦੇ ਵਿੱਚ। ਆਪਣੀ ਸੇਕ ਕਿੰਨੀ ਕੁ ਹੋਏਗੀ ਇਹ ਵੀ ਇੱਕ ਮਹਿਸੂਸ ਕਰਨ ਦੀ ਲੋੜ ਹੈ।
ਪਰ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਨੇ ਨਾ, ਉਹ ਬੜੇ ਹੀ ਉਸ ਵੇਲੇ ਦੇ ਹਿਸਾਬ ਨਾਲ ਕਿ ਅੱਜ ਦੇ ਹਿਸਾਬ ਨਾਲ ਵੀ ਬੜੇ ਹੀ ਐਡਵਾਂਸ ਥਾਟ ਸੀ। ਡੈਮੋਕ੍ਰੇਸੀ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ, ਪਹਿਲੇ ਪਾਤਸ਼ਾਹ ਨੇ, ਨਹੀਂ ਕੋਈ ਸੰਗਤ ਤੇ ਪੰਗਤ, ਇਹ ਡੈਮੋਕ੍ਰੈਟਿਕ ਪ੍ਰਿੰਸੀਪਲ ਨਹੀਂ ਤੇ ਹੋਰ ਕੀ ਹੈ। ਉਹਨਾਂ ਨੇ ਸ਼ੁਰੂ ਕੀਤਾ ਕਿ ਸੰਗਤ 'ਚ ਬੈਠੋ ਤੇ ਇਕੱਠੇ, ਕੋਈ ਵੱਡਾ ਛੋਟਾ ਜੋ ਵੀ ਸੀ, ਇਕੱਠੇ ਬੈਠ ਕੇ ਉਹ ਪੰਗਤ 'ਚ ਬੈਠ ਕੇ ਆਪਣਾ ਜੋ ਕਰਦੇ। ਸੰਗਤ ਰੈਗੂਲਰ ਫੀਚਰ ਸੀ ਗੁਰੂ ਨਾਨਕ ਸਾਹਿਬ ਵੇਲੇ ਸੰਗਤ ਦਾ, ਕਿ ਉਹ ਬੈਠ ਕੇ ਵਿਚਾਰ ਕਰਦੇ ਸੀ। ਤੇ ਵਿਚਾਰ ਤੋਂ ਬਾਅਦ ਜੋ ਮੈਂ ਥੋੜ੍ਹਾ ਜਿਹਾ ਮੇਰਾ ਗਿਆਨ ਹੈ ਪਹਿਲੇ ਪਾਤਸ਼ਾਹ ਬਾਰੇ, ਉਹਨਾਂ ਨੇ ਸਾਰੀ ਜ਼ਿੰਦਗੀ ਕਿਸੇ ਨਾਲ ਡਿਬੇਟ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਕੋਈ ਡਿਬੇਟ ਨਹੀਂ ਕੀਤੀ ਕਿਸੇ ਨਾਲ। ਜਿੱਥੇ ਵੀ ਗਏ ਨੇ ਤੁਸੀਂ ਦੇਖ ਲਓ, ਜੇ ਉੱਥੇ ਪਾਣੀ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਜਾ ਕੇ ਡਿਬੇਟ ਨਹੀਂ ਕੀਤੀ ਵੀ ਤੁਸੀਂ ਇੱਧਰ ਨੂੰ ਪਾਣੀ ਕਿਉਂ ਪਾਇਆ। ਉਹਨਾਂ ਨੇ ਆਪਣਾ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ। ਉਹ ਡਿਬੇਟ ਨਹੀਂ ਸੀ ਕਰਦੇ ਕਦੀ ਕਿਸੇ ਨਾਲ, ਕਿਤੇ ਵੀ ਗਏ, ਜਿੱਥੇ ਵੀ ਗਏ ਆ। ਜੇ ਉਹ ਮੱਕੇ ਗਏ ਤਾਂ ਉਹਨਾਂ ਨੇ ਕਿਹਾ ਵੀ ਇੱਧਰ ਤੂੰ ਰੱਬ ਦੇ ਵੱਲ ਪੈਰ ਕਰਕੇ ਸੁੱਤਾ, ਤੇ ਉਹਨੇ ਕਿਹਾ ਵੀ ਜਿੱਧਰ ਰੱਬ ਨਹੀਂ ਹੈਗਾ ਮੇਰੇ ਉੱਧਰ ਪੈਰ ਕਰ ਦੇ। ਡਿਬੇਟ ਕਰ ਸਕਦੇ ਸੀ ਨਾ ਵੀ ਨਹੀਂ ਇੱਧਰ ਨਹੀਂ ਰੱਬ, ਉਹ ਨਹੀਂ। ਉਹਨਾਂ ਨੇ ਡਿਬੇਟ ਨਹੀਂ ਕੀਤੀ ਕਦੀ ਕੋਈ। ਦਿਸ ਇਜ਼ ਦੀ ਬਿਊਟੀ ਆਫ ਆਪਣੇ ਗੁਰੂ ਸਾਹਿਬ। ਔਰ ਉਹ ਜਿਹੜੀ ਸੰਗਤ ਪੰਗਤ ਜਿਹੜੀ ਡੈਮੋਕ੍ਰੈਟਿਕ ਉਹਨਾਂ ਨੇ ਕੰਮ ਸ਼ੁਰੂ ਕੀਤਾ, ਉਹ ਫਿਰ ਸਾਡੇ ਗੁਰੂ ਸਾਹਿਬ ਨੇ ਅੱਗੇ ਜਾ ਕੇ ਲਿਆਂਦਾ। ਤੇ ਸਾਡਾ ਜਿਹੜਾ ਖਾਲਸਾ ਪੰਥ ਅੱਗੇ ਸਜਾਇਆ ਗਿਆ, 10ਵੇਂ ਪਾਤਸ਼ਾਹ ਨੇ ਜਿਹੜਾ ਕੀਤਾ, ਉਹ ਫਿਰ ਜਿਹੜੇ ਸਿਧਾਂਤ ਸੀ, ਜਿਸ ਤਰ੍ਹਾਂ ਪ੍ਰੋਫੈਸਰ ਢਿੱਲੋਂ ਸਾਹਿਬ ਨੇ ਕਿਹਾ ਕਿ ਇਹ ਗੁਰੂ ਗ੍ਰੰਥ ਸਾਹਿਬ ਇੱਕ ਸਕ੍ਰਿਪਚਰ ਨਹੀਂ ਹੈ, ਇਹ ਗੁਰੂ ਹੈ। 10ਵੇਂ ਪਾਤਸ਼ਾਹ ਨੇ ਸਾਨੂੰ ਇਹ ਦੇਣ ਦਿੱਤੀ ਹੈ ਕਿ ਇਹ ਗ੍ਰੰਥ ਸਾਹਿਬ ਜਿਹੜਾ ਹੈ ਉਹ ਬਾਕੀ ਦੇਖੋ ਨਾ ਤੁਸੀਂ, ਬਾਈਬਲ ਕੁਰਾਨ ਇਹ ਕਿਤਾਬਾਂ ਨੇ, ਪਰ ਉਹਨਾਂ ਨੂੰ ਗੁਰੂ ਨਹੀਂ ਮੰਨਿਆ ਜਾਂਦਾ। ਕੁਰਾਨ ਦੀ ਇਹ ਮੈਂ ਤੁਹਾਨੂੰ ਦੱਸਦਾ ਕਿ ਕੁਰਾਨ ਜਿਹੜਾ ਲਿਖਿਆ ਵੀ ਬਾਅਦ 'ਚ ਗਿਆ, ਉਹਦੇ 'ਚ ਕਈ ਅਮੈਂਡਮੈਂਟਸ ਵੀ ਹੋਈਆਂ। ਉਹ ਓਰੀਜਨਲ ਗੁਰੂ ਨੇ ਕਿਸੇ ਨੇ ਇਹ ਨਹੀਂ ਲਿਖਿਆ। ਸਾਡਾ ਸਿਰਫ ਗ੍ਰੰਥ ਸਾਹਿਬ ਹੈ ਜਿਹੜਾ ਓਰੀਜਨਲ ਗੁਰੂ ਦੀ ਲਿਖਤ ਹੈ, ਜਿਹੜੀ ਸਾਨੂੰ ਅਵੇਲੇਬਲ ਹੈ। ਪਲੱਸ ਸਿੱਖ ਰਿਲੀਜਨ ਦੀ ਇੱਕ ਬਿਊਟੀ ਇਹ ਹੈ ਕਿ ਇਟ ਇਜ਼ ਵੈਰੀ ਮਾਡਰਨ ਰਿਲੀਜਨ। ਮੈਂ ਕੱਲ੍ਹ ਪਰਸੋਂ ਹੀ ਕਿਤੇ ਪੜ੍ਹ ਰਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਇੱਕ ਐਲਾਨ ਕਰਾਇਆ ਕਿ ਜੇ ਕਿਸੇ ਨੇ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਤੇ ਮੇਰੇ ਦਰਬਾਰ 'ਚ ਆ ਕੇ ਹਾਜ਼ਰ ਹੋਵੇ। ਤਾਂ ਇੱਕ 100 ਸਾਲ ਜਾਂ ਕੁਝ ਇੰਨਾ ਕੁ ਬਜ਼ੁਰਗ ਸੀ ਜਿਹੜਾ ਆਇਆ, ਉਹਨੇ ਕਿਹਾ ਜੀ ਮੈਂ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ। ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਹਿਸਟਰੀ ਇੰਨੀ ਰੀਸੈਂਟ ਹੈ ਕਿ ਜਿੱਥੇ ਕਿ ਲੋਕੀ ਅਵੇਲੇਬਲ ਸੀ ਔਰ ਉਹ ਪ੍ਰਤੱਖ ਹੈ। ਇਹਦੇ 'ਚ ਕੋਈ ਮਿਥ ਨਹੀਂ ਹੈ। ਰਿਲੀਜਨ ਬੇਸਿਕਲੀ ਸਾਰੇ ਜਿਹੜੇ ਰਿਲੀਜਨ ਨੇ ਉਹਨਾਂ 'ਚ ਬੇਸਿਕਲੀ ਮਿਥ ਬਹੁਤ ਐਡ ਹੋ ਗਈ ਸਬਸੀਕੁਐਂਟਲੀ, ਕਿਉਂਕਿ ਉਹ ਜਦੋਂ ਮੁਸਲਿਮ ਰਿਲੀਜਨ 'ਚ ਵੀ ਮਿਥ ਐਡ ਹੋਈ, ਪਰ ਸਿੱਖ ਰਿਲੀਜਨ ਵਿੱਚ ਮਿਥ ਨਹੀਂ ਐਡ ਹੋਈ। ਜੋ ਕੁਝ ਹੈਗਾ ਪ੍ਰੈਕਟੀਕਲੀ ਲੋਕਾਂ ਨੇ ਦੇਖਿਆ, ਸਮਝਿਆ ਤੇ ਲਿਖਤ ਪਾਈ ਗਈ ਹੈ। ਸੋ ਉਹ ਜਿਹੜੀਆਂ ਇੰਸਟੀਟਿਊਸ਼ਨਸ ਨੇ, ਸੰਗਤ ਪੰਗਤ ਦੀ ਇੰਸਟੀਟਿਊਸ਼ਨ, ਤੇ ਜਿਹੜੀ ਉਸ ਤੋਂ ਬਾਅਦ ਫਿਰ ਜਾ ਕੇ ਜਿਹੜੇ ਗੁਰਦੁਆਰੇ ਆਏ ਜਿੱਥੇ ਕਿ ਗੁਰੂ ਸਾਹਿਬ ਦੀ ਸੰਗਤ ਪੰਗਤ ਦਾ ਕੰਮ ਸ਼ੁਰੂ ਹੋਇਆ, ਉਸ ਦੀ ਫਿਰ ਮੈਨੇਜਮੈਂਟ ਦਾ ਕੰਮ ਆਇਆ। ਮੈਨੇਜਮੈਂਟ ਉਹਨਾਂ ਲੋਕਾਂ ਦੇ ਹੱਥ ਚਲੀ ਗਈ ਜਿਹੜੇ ਉਹਨਾਂ ਨੂੰ ਠੀਕ ਤਰ੍ਹਾਂ ਮੈਨੇਜ ਨਹੀਂ ਸੀ ਕਰ ਸਕਦੇ, ਤੇ SGPC ਦਾ ਹੋਂਦ ਆਈ। ਮੈਂ ਸਮਝਦਾ ਹਾਂ ਕਿ ਜਿਹੜਾ ਹੁਣ ਦਾ ਸਮਾਂ ਹੈ ਉਹ ਬੜਾ ਇੱਕ ਗੰਭੀਰ ਸਮਾਂ ਹੈ, ਸਾਡੇ ਸਭ ਸਿੱਖਾਂ ਵਾਸਤੇ ਸੋਚਣ ਦਾ ਸਮਾਂ ਹੈ। ਜਿਹੜੀ ਇੰਸਟੀਟਿਊਸ਼ਨ ਇਹਨੇ ਸੁਧਾਰ ਦੇ ਰੂਪ ਵਿੱਚ ਆਈ ਸੀ, ਇੱਕ ਜਿਸ ਤਰ੍ਹਾਂ ਹੁਣੇ ਇੱਥੇ ਕਿਹਾ ਗਿਆ ਹੈ ਕਿ SGPC ਇੱਕ ਐਸਾ ਅਦਾਰਾ ਹੈ, ਮੇਰਾ ਖਿਆਲ ਵਰਲਡ 'ਚ ਹੋਰ ਕਿਸੇ ਰਿਲੀਜਨ ਦਾ ਨਹੀਂ ਹੈਗਾ। ਕੋਈ ਵੀ ਰਿਲੀਜਨ ਐਸਾ ਨਹੀਂ ਹੈ ਵਰਲਡ 'ਚ ਜਿਹਦੇ 'ਚ ਗਵਰਨੈਂਸ ਆਫ ਰਿਲੀਜਨਸ ਜਾਂ ਰਿਲੀਜੀਅਸ ਪਲੇਸਿਸ ਜਿਹੜੀ ਹੈ ਉਹ ਲੋਕੀ ਇਲੈਕਟ ਕਰਕੇ ਬੰਦੇ ਭੇਜਦੇ ਨੇ। ਅਨਫੋਰਚੂਨੇਟ ਪਾਰਟ ਇਹ ਹੈ ਕਿ ਇਲੈਕਟ ਹੋ ਕੇ ਚਲੇ ਗਏ। ਉਹ ਕਿਸੇ ਐਸਾ ਜਿਉਂ ਕੋਈ ਵੀ ਇੰਸਟੀਟਿਊਸ਼ਨ ਜਿਹੜੀ ਇਸ ਮੁਲਕ 'ਚ ਬਣੀ ਹੈ, ਜੇ ਤੁਸੀਂ ਫਸਟ ਪਾਰਲੀਮੈਂਟ ਲੈ ਲਓ, ਉਹਦੀ ਡਿਬੇਟ ਦੇਖ ਲਓ ਤੁਸੀਂ, ਉਹ ਬਹੁਤ ਉੱਚ ਸਿਰੇ ਦੀ ਸੀ। ਜੇ ਤੁਸੀਂ ਕੋਈ ਕੋਰਟਸ ਲੈ ਲਓ, ਕਚਹਿਰੀਆਂ ਲੈ ਲਓ, ਉਹ ਉਸ ਜ਼ਮਾਨੇ ਦੀਆਂ ਬੜੀਆਂ ਫਸਟ ਕਲਾਸ ਜਜਮੈਂਟ ਸੀਗੀਆਂ। ਹਰ ਇੰਸਟੀਟਿਊਸ਼ਨ 'ਚ ਡਿਟੋਰੀਏਸ਼ਨ ਆਈ, ਉਹਦਾ ਅਸਰ ਸਾਡੇ 'ਤੇ ਵੀ ਹੋਇਆ। ਅਸੀਂ ਵੀ ਤਾਂ ਉਸ ਸੁਸਾਇਟੀ ਦਾ ਪਾਰਟ ਹਾਂ। ਅਸੀਂ ਵੀ ਇਹੋ ਜਿਹੇ ਬੰਦੇ ਇਲੈਕਟ ਕੀਤੇ, ਅਸੀਂ ਵੀ ਇਹੋ ਜਿਹੇ ਇਲੈਕਟ ਬੰਦੇ ਕੀਤੇ ਕਿ ਜਿਨ੍ਹਾਂ ਨੇ ਜਾ ਕੇ, ਹੁਣ ਦੇਖੋ ਨਾ, SGPC ਗਵਰਨ ਕਰਦੀ ਹੈ ਅਕਾਲ ਤਖਤ ਦੇ ਜਥੇਦਾਰ ਨੂੰ। ਅਕਾਲ ਤਖਤ ਦਾ ਜਥੇਦਾਰ ਜਦੋਂ ਚਾਹੁੰਦੇ ਨੇ ਲਾ ਦਿੰਦੇ ਨੇ, ਜਦੋਂ ਚਾਹੁੰਦੇ ਨੇ ਉਹਨੂੰ ਕਿਸੇ ਨੂੰ ਲਾ ਦਿੰਦੇ ਨੇ।
ਕੋਈ ਲੋਕਾਂ ਦੀ ਸ਼ਮੂਲੀਅਤ ਨਹੀਂ ਹੈ ਕਿਸੇ ਦੇ ਵਿੱਚ, ਪੰਥ ਦੀ ਸ਼ਮੂਲੀਅਤ ਨਹੀਂ ਹੈ ਕਿਸੇ 'ਚ। ਮੇਰੇ ਵਿਚਾਰ ਨਾਲ SGPC ਦਾ ਸੁਧਾਰ ਬਹੁਤ ਜ਼ਰੂਰੀ ਹੈ। ਜੇ ਕੋਈ SGPC ਦਾ ਸੁਧਾਰ ਕਰਨਾ, ਜੇ ਕੋਈ ਲੋੜ ਹੈ ਤੇ SGPC ਦੇ ਸੁਧਾਰ ਦੀ ਲੋੜ ਹੈ। ਦੇਖੋ ਕੋਈ ਵੀ ਜਿਹੜਾ ਫੈਸਲਾ ਹੈ, ਆਪਾਂ ਮੰਨ ਲਈਏ ਕਿ ਅਕਾਲ ਤਖਤ ਸੁਪਰੀਮ ਹੈ, ਅਕਾਲ ਤਖਤ ਦੇ ਫੈਸਲੇ ਸਾਰੇ ਸਿੱਖਾਂ ਨੂੰ ਮੰਨਣੇ ਚਾਹੀਦੇ ਨੇ, ਪਰ ਜੇ ਅਕਾਲ ਤਖਤ ਕੋਈ ਫੈਸਲਾ ਕਰਦਾ ਹੈ ਤੇ ਇੰਪਲੀਮੈਂਟ ਕੌਣ ਕਰੇਗਾ? ਕੋਈ ਵੀ ਜੱਜਮੈਂਟ ਜਿਹੜੀ ਆਉਂਦੀ ਜੱਜ ਦੀ, ਉਹ ਜੱਜ ਜਾ ਕੇ ਆਪ ਤੇ ਇੰਪਲੀਮੈਂਟ ਨਹੀਂ ਕਰ ਸਕਦਾ। ਸਿਮਿਲਰ ਇਜ਼ ਦੀ ਸਿਚੁਏਸ਼ਨ। ਅਕਾਲ ਤਖਤ ਸਾਹਿਬ ਦੇ ਸੁਧਾਰ ਦੀ, SGPC ਸੁਧਾਰ ਦੀ ਬਹੁਤ ਜ਼ਰੂਰਤ ਹੈ। ਇੱਥੇ ਰੈਗੂਲੇਸ਼ਨ ਜਿਹੜੀ ਆਪ ਅੱਜ ਕੀ ਕਰ ਰਹੇ ਨੇ ਜੀ, ਅਸੀਂ ਰੂਲ ਰੈਗੂਲੇਸ਼ਨ ਬਣਾ ਰਹੇ ਕਿ ਜਥੇਦਾਰ ਕਿਸ ਤਰ੍ਹਾਂ ਲਾਇਆ ਜਾਏਗਾ ਤੇ ਕਿਸ ਤਰ੍ਹਾਂ ਲਾਇਆ ਜਾਏਗਾ। ਇਹ ਮੇਰਾ ਖਿਆਲ ਵਰਸਟ ਟਾਈਮ ਆਫ ਸਿਚੁਏਸ਼ਨ ਹੈ। ਮਤਲਬ ਕਿ ਤੁਸੀਂ ਜਥੇਦਾਰ ਨੂੰ ਰੂਲ ਬਣਾਓਗੇ ਵੀ ਐਸ ਜਥੇਦਾਰ ਨਾਲ ਲੱਗ, ਫਿਰ ਐਸ ਜਥੇਦਾਰ ਉਹ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਜਿਹੜਾ ਪੰਥ ਨੂੰ ਅਸੈਪਟੇਬਲ ਹੋਵੇ। ਮੈਂ ਸਮਝਦਾ ਹਾਂ ਕਿ ਪੰਥ ਦਾ ਇਕੱਠ ਹੋਣਾ ਚਾਹੀਦਾ, ਜਿਸ ਤਰ੍ਹਾਂ ਗੁਰਪ੍ਰੀਤ ਹੋਰਾਂ ਨੇ ਕਿਹਾ। ਉੱਥੇ ਫੈਸਲਾ ਹੋਏ ਕਿ ਕਿਹੜਾ ਬੰਦਾ ਹੈ ਜਿਹੜਾ ਕਾਬਿਲ ਹੈ ਇਸ ਗੱਲ ਦੇ, ਉੱਥੇ ਬੈਠ ਸਕੇ ਔਰ ਉਹਦੇ ਫੈਸਲੇ ਜਿਹੜੇ ਨੇ ਨਾ ਫਿਰ ਇੰਪਲੀਮੈਂਟ ਕਰਨ ਦੀ ਜਿਹੜੀ ਤਾਕੀਦ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਕੋਈ ਇੰਪਲੀਮੈਂਟੇਸ਼ਨ ਦੀ ਜ਼ਰੂਰਤ ਹੈ, ਕੋਈ ਐਸੀ ਅਦਾਰਾ ਹੋਵੇ ਜਿਹੜਾ ਉਸ ਨੂੰ ਇੰਪਲੀਮੈਂਟ ਕਰੇ। ਸਾਨੂੰ ਛੋਟੇ ਮਸਲਿਆਂ ਵਿੱਚ ਪੈਣ ਦੀ ਲੋੜ ਨਹੀਂ ਹੈ। ਇਹ ਜਿਹੜੇ ਇੰਸਟੀਟਿਊਸ਼ਨਸ ਜਿਹੜੀਆਂ ਨੇ, ਜਿਸ ਤਰ੍ਹਾਂ SGPC ਹੈ, ਅਕਾਲ ਤਖਤ ਹੈ, ਇੱਕ ਐਸੀ ਵਿਲੱਖਣ ਇੰਸਟੀਟਿਊਸ਼ਨਸ ਨੇ ਸਾਡੀਆਂ। ਕੋਈ ਮੇਰਾ ਖਿਆਲ ਰਿਲੀਜਨ ਐਸਾ ਨਹੀਂ ਹੈ ਜਿੱਥੇ ਕਿ ਕੋਈ ਐਸੀ ਅਥਾਰਟੀ ਹੈ ਜਿਹੜੀ ਕਿਸੇ ਨੂੰ ਸੱਦ ਸਕੇ ਔਰ ਸੱਦ ਸਕ ਕੇ ਉੱਥੇ ਕੋਈ ਉਹਦਾ ਕਬੂਲ ਕਰਾ ਸਕੇ ਉਸ ਤੋਂ। ਤੁਸੀਂ ਦੇਖੋ ਕਿ ਸਾਡੇ ਕੀ ਕਰਾਂਗੇ, ਆਪਾਂ ਇੰਪਲੀਮੈਂਟ ਨਹੀਂ ਕਰ ਸਕਦੇ। ਕੋਈ ਉੱਥੇ ਆਦਮੀ ਪੇਸ਼ ਹੋਇਆ, ਉਹਨੇ ਆਪਣੇ ਗੁਨਾਹ ਮੰਨੇ, ਗੁਨਾਹ ਮੰਨ ਕੇ ਉਹਨੇ ਸਜ਼ਾ ਭੁਗਤੀ ਤੇ ਬਾਹਰ ਜਾ ਕੇ ਕਹਿੰਦਾ ਮੈਂ ਝੋਲੀ ਪਵਾ ਲਈ। ਆਪਾਂ ਕੀ ਕੀਤਾ? ਸਿੱਖ ਸੰਗਤ ਨੇ ਕੀ ਕੀਤਾ? ਸਿੱਖ ਸੰਗਤ ਉਹਦੇ ਵੋਟਾਂ ਬਣਾਉਣ 'ਚ ਨਾਲ ਲੱਗੀ ਹੋਈ ਹੈ। ਉਹ ਸ਼ਾਇਦ ਫਿਰ ਪ੍ਰਧਾਨ ਬਣਨ ਨੂੰ ਫਿਰਦਾ, ਬਣ ਜਾਏ, ਕੋਈ ਫਰਕ ਨਹੀਂ ਪੈਂਦਾ। ਮੇਰਾ ਕਹਿਣ ਦਾ ਮਤਲਬ ਵਾਟ ਆਈ ਐਮ ਟ੍ਰਾਈਂਗ ਟੂ ਸੇ ਇਜ਼ ਕਿ ਕੀ ਇੰਪਲੀਮੈਂਟ ਕਿੱਦਾਂ ਕਰਾਂਗੇ? ਅਕਾਲ ਤਖਤ ਦਾ ਜਿਹੜਾ ਨਿਰਣਾ ਸੀ ਉਹਨੂੰ ਕਿੱਦਾਂ ਇੰਪਲੀਮੈਂਟ ਕਰਾਂਗੇ? ਕੌਣ ਇੰਪਲੀਮੈਂਟ ਕਰਾਏਗਾ? ਉਹਨੂੰ ਮੰਨਿਆ ਨਹੀਂ ਗਿਆ। ਸੋ ਇਹ ਮੇਰੇ ਵਿਚਾਰ ਨਾਲ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਇਹ ਬੜੀਆਂ ਡੈਮੋਕ੍ਰੈਟਿਕ ਸੀ, ਡੈਮੋਕ੍ਰੈਟਿਕ ਤਰੀਕੇ ਨਾਲ ਬਣੀਆਂ ਗਈਆਂ। ਡੈਮੋਕ੍ਰੈਟਿਕ ਤਰੀਕੇ ਨਾਲ ਅਕਾਲ ਤਖਤ ਦੀ ਅਪਾਇੰਟਮੈਂਟ ਹੋਣੀ ਚਾਹੀਦੀ ਹੈ ਔਰ ਡੈਮੋਕ੍ਰੈਟਿਕ ਤਰੀਕਾ ਹੈ ਇੱਕ ਸਰਬੱਤ ਖਾਲਸਾ ਹੋਵੇ, ਜਿੱਥੇ ਉੱਥੇ ਜਿਹੜੀ ਸਾਰੀ ਸੰਗਤ ਨੂੰ ਔਰ ਜਿਹੜੀ ਅਸੈਪਟੇਬਲ ਹੋਵੇ ਬੰਦਾ, ਉਹ ਜਿਹਾ ਕੋਈ ਅਕਾਲ ਤਖਤ ਦਾ ਜਥੇਦਾਰ ਹੋਵੇ, ਨਾ ਕਿ SGPC ਦੇ ਬੰਦੇ ਜਾ ਕੇ ਉਹਨੂੰ ਲੈ ਦੇਣ ਤੇ ਉਹਨੂੰ ਕੱਢ ਦੇਣ, ਜਦੋਂ ਦਿਲ ਕਰਦਾ ਕੱਢ ਦੇਣ। 4 ਬੰਦੇ ਬੈਠ ਕੇ ਕਹਿ ਦੇਣ ਜੀ ਅੱਜ ਜਥੇਦਾਰ ਸਾਨੂੰ ਨਹੀਂ ਚਾਹੀਦਾ, ਦੂਸਰਾ ਜਥੇਦਾਰ ਅਸੀਂ ਲਾ ਦਿੱਤਾ। ਉਹ ਜਥੇਦਾਰ ਜਿਹੜਾ ਕੱਲ ਕੁਝ ਹੋਰ ਕਹਿ ਰਿਹਾ ਸੀ, ਅੱਜ ਕੁਝ ਹੋਰ ਕਹਿ ਰਿਹਾ। ਮੇਰੀਆਂ ਇੰਨੀਆਂ ਸੁਝਾਵਾਂ ਨੇ। ਮੈਂ ਬੜਾ ਮਸ਼ਕੂਰ ਹਾਂ ਮੈਂ ਜਸਵੰਤ ਸਿੰਘ ਹੋਰਾਂ ਦਾ। ਮੈਨੂੰ ਉਹਨਾਂ ਨੂੰ ਬਹੁਤ ਮਿਲਣ ਦਾ ਮੌਕਾ ਮਿਲਿਆ ਆਪਣੀ ਲਾਈਫ 'ਚ। ਉਹ ਮੇਰੇ ਸਰਦਾਰ ਸੁਖਜਿੰਦਰ ਸਿੰਘ ਜਿਹੜੇ ਮੇਰੇ ਫਾਦਰ ਇਨ ਲਾਅ ਸਨ, ਉਹਨਾਂ ਦੇ ਬੜੇ ਅੱਛੇ ਮਿੱਤਰ ਸਨ। ਉਹਨਾਂ ਦੇ ਘਰ ਮੈਨੂੰ ਬਹੁਤ ਵਾਰੀ ਪ੍ਰੋਫੈਸਰ ਢਿੱਲੋਂ ਤੇ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ। ਉਹ ਬੜੇ ਇੰਟੈਲੈਕਚੁਅਲ ਸਨ, ਉਹਨਾਂ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਤੇ ਇਹ ਮੈਂ ਮੁਬਾਰਕ ਦਿੰਦਾ ਉਹਨਾਂ ਦੇ ਬੇਟੇ ਨੂੰ ਕਿ ਉਹਨਾਂ ਨੇ ਇੱਕ ਉਹਨਾਂ ਦੀ ਯਾਦ ਵਿੱਚ ਜਿਹੜਾ ਇਹ ਸੈਮੀਨਾਰ ਕਰਾਇਆ ਹੈ ਜਾਂ ਜਿਹੜੀ ਇਹ ਗੋਸ਼ਟੀ ਕਰਾਈ ਹੈ, ਉਹ ਇੱਕ ਬਹੁਤ ਹੀ ਅੱਛਾ ਕਦਮ ਹੈ। ਔਰ ਮੇਰੇ ਵਿਚਾਰ ਨਾਲ ਇਹ ਬਹੁਤ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੀ ਬਹੁਤ ਇਹਨਾਂ ਨੂੰ ਡੈਮੋਕ੍ਰੈਟਿਕ ਬਣਾਉਣ ਦੀ ਬੜੀ ਲੋੜ ਹੈ ਔਰ ਇਹਦੇ ਵਾਸਤੇ ਸਾਨੂੰ ਉਪਰਾਲਾ ਕਰਨਾ ਚਾਹੀਦਾ। ਇੰਨੇ ਹੀ ਸ਼ਬਦਾਂ ਨਾਲ ਖਿਮਾ ਦਾ ਜਾ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਜਸਟਿਸ ਰਣਜੀਤ ਸਿੰਘ ਜੀ ਦੇ। ਥੋੜ੍ਹਾ ਜਿਹਾ ਮੈਂ ਸਟੇਜ ਵੱਲੋਂ ਧੱਕਾ ਕਰਨ ਦੀ ਕੋਸ਼ਿਸ਼ ਕਰਨੀ ਹੈ। 2-3 ਗੱਲਾਂ ਮੇਰੇ ਮਨ 'ਚ ਵਲਵਲੇ ਹੈਗੇ, ਉਹ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ। ਜਿਹੜਾ ਅੱਜ ਦੀ ਸਥਿਤੀ ਆਪਣੇ ਪੰਥ ਦੀ ਹੈਗੀ ਹੈ, ਉਹਦੇ ਵਿੱਚ ਸਾਡੇ ਚੋਣ ਨਹੀਂ ਹੋ ਰਹੇ। ਜੇ ਅਸੀਂ ਅੱਜ ਪ੍ਰਣ ਕਰ ਲਈਏ ਕਿ ਜਿਹੜਾ ਵੀ SGPC 'ਚ ਆਉਂਦਾ ਹੈ ਉਹ ਅਕਾਲ ਤਖਤ ਸਾਹਿਬ ਦੀ ਬਣਤਰ ਦਾ ਕੋਈ ਨਾ ਕੋਈ ਢੰਗ ਤੌਰ ਤਰੀਕਾ ਬਣਾ ਕੇ ਦੇਵੇਗਾ, ਉਹਦੇ ਵਿੱਚ ਮੇਰਾ ਸੁਝਾਅ ਇਹ ਹੈ ਕਿ ਜੇ ਹਰੇਕ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਾਬੰਦ ਹੈ ਤਾਂ ਉਹਨਾਂ ਦੀ ਬਣਤਰ ਦੇ ਵਿੱਚ ਵੀ ਉਹਨਾਂ ਦਾ ਹੱਥ ਹੋਣਾ ਚਾਹੀਦਾ, ਹਰੇਕ ਸਿੱਖ ਦਾ।
ਕਹਿਣ ਦਾ ਭਾਵ ਕਿ ਆਪਾਂ ਨੂੰ ਅਕਾਲ ਤਖਤ ਸਾਹਿਬ ਦੇ ਜਿੱਥੇ ਸਰਬੱਤ ਖਾਲਸੇ ਰਾਹੀਂ ਚੋਣ ਹੋਣੇ ਹੈ, ਵਾਰ-ਵਾਰ ਵਿਚਾਰ ਕਰਕੇ ਇੱਕ ਬੰਦਾ ਕੱਢਣਾ ਹੈਗਾ, ਪਰ ਹਰੇਕ ਸਿੱਖ ਨੂੰ ਉਹਦਾ ਚੁਣਨ ਦਾ ਹੱਕ ਹੋਣਾ ਚਾਹੀਦਾ ਹੈ। ਜਿਸ ਵਾਸਤੇ ਮੈਂ ਬੇਨਤੀ ਕਰੂੰਗਾ ਕਿ ਜਦ ਚੀਨ ਨੇ ਪੰਚਨ ਲਾਮਾ ਨੂੰ ਕਾਬੂ ਕਰ ਲਿਆ, ਜੋ ਕਿ ਅਗਲੇ ਦਲਾਈ ਲਾਮਾ ਨੂੰ ਚੁਣਨ ਦਾ ਹੱਕਦਾਰ ਹੈ, ਤਾਂ ਦਲਾਈ ਲਾਮੇ ਨੇ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰਤਾ, ਜਿਹੜੇ ਉਹਦੇ ਦੇਸ਼ ਦੇ ਕੰਮ ਕਰੂਗਾ, ਜੋ ਕਿ ਉਹਨਾਂ ਨੇ ਵੱਖ-ਵੱਖ ਥਾਂ ਬੈਠੇ ਤਿੱਬਤੀਆਂ ਨੇ ਆਪਣੀ ਵੋਟ ਪਾ ਕੇ ਉਹਨੂੰ ਚੁਣ ਕੇ ਪ੍ਰਾਈਮ ਮਿਨਿਸਟਰ ਬਣਾਤਾ। ਇਹ ਆਪਾਂ ਨੂੰ ਭਾਰਤ ਦੇ ਹੱਥ ਤੋਂ ਅਕਾਲ ਤਖਤ ਸਾਹਿਬ ਦੀ ਮੰਤਰ ਕੱਢਣੀ ਚਾਹੀਦੀ ਹੈ। ਸਿੱਖਾਂ ਦੀ ਸੰਸਥਾ ਹੈ, ਸਿੱਖਾਂ ਨੂੰ ਇਹਨਾਂ ਨੂੰ ਚੁਣਨਾ ਚਾਹੀਦਾ ਹੈਗਾ। ਉਹਦੇ ਲਈ ਕੋਈ ਵੱਡੀ ਗੱਲ ਨਹੀਂ ਹੈ, ਚਾਹੇ ਪੋਸਟਲ ਬੈਲਟ ਕਰ ਲਈਏ। ਆਪਾਂ ਨੂੰ ਸਾਰੇ ਜਹਾਂ 'ਚ ਵੱਸਦੇ ਸਿੱਖ ਮਲੇਸ਼ੀਆ, ਕੇਨੀਆ, ਅਮਰੀਕਾ, ਯੂਰਪ ਸਾਰੇ ਕਿਤੋਂ ਦੇ ਉਹਨਾਂ ਦੇ ਬਣਾਉਣ ਦਾ ਹੱਕ ਹੋਣਾ ਚਾਹੀਦਾ ਹੈ, ਜਿਹਦਾ ਮਤਾ ਆਪਾਂ ਨੂੰ SGPC 'ਚ ਪਾ ਕੇ, ਕਿਉਂਕਿ SGPC ਦੇ ਵਿੱਚ ਅਸੀਂ ਵੀ ਰੂਲ ਬਣਾ ਸਕਦੇ ਹਾਂ ਕਿ ਅਸੀਂ ਢਾਂਚਾ ਕੀ ਅਪਣਾਉਣਾ, ਜਿਵੇਂ ਹੁਣ ਵਿਚਾਰ ਹੋ ਰਹੇ ਹਨ। ਦੂਜੀ ਬੇਨਤੀ, ਜਿੱਥੇ ਆਪਾਂ ਅੱਜ ਮਾਡਰਨ ਡੇ ਦੇ ਵਿੱਚ ਚੈੱਕਸ ਐਂਡ ਬੈਲੈਂਸਿਸ ਭਾਲਦੇ ਹਾਂ, ਉਹਦੇ ਵਿੱਚ ਚੈੱਕਸ ਐਂਡ ਬੈਲੈਂਸਿਸ ਕਿਹੋ ਜਿਹੇ ਹੋ ਸਕਦੇ ਹੈਗੇ ਆ, ਕਿਉਂਕਿ ਅਸੀਂ ਦੇਖਿਆ ਅਕਾਲ ਤਖਤ ਦੇ ਜਥੇਦਾਰ ਨੇ ਮਾਫੀਨਾਮਾ 95 ਲੱਖ ਖਰਚ ਕੇ ਕੀਤਾ ਤੇ ਸਾਰਾ ਸਿੱਖ ਜਗਤ ਉਹਨਾਂ ਨੂੰ ਲਾਉਣਾ ਚਾਹੁੰਦਾ ਸੀਗਾ। ਹੁਣ ਇਹੋ ਜਿਹੀ ਸਥਿਤੀ ਵਿੱਚ ਇੱਕ ਕਨਸੈਪਟ ਹੈਗਾ ਜਿਹੜਾ ਡਾਕਟਰ ਸਾਹਿਬ ਜ਼ਿਆਦਾ ਜਾਣਦੇ ਹੋਣਗੇ, ਡਾਇਰੈਕਟ ਡੈਮੋਕ੍ਰੇਸੀ। ਡਾਇਰੈਕਟ ਡੈਮੋਕ੍ਰੇਸੀ ਹੈ ਕਿ ਹਰੇਕ ਸਿੱਖ ਆਪਣਾ ਵਿਚਾਰ ਰੱਖ ਸਕਦਾ ਹੈਗਾ, ਔਰ ਉਹਦੇ ਵਿੱਚ 3 ਚੀਜ਼ਾਂ ਹੁੰਦੀਆਂ। ਉਹਦੇ ਵਿੱਚ ਹੁੰਦਾ ਇਨੀਸ਼ੀਏਟਿਵ, ਰੈਫਰੈਂਡਮ ਤੇ ਰਿਕਾਲ। ਇਹ ਅਮਰੀਕਾ ਦੇ ਸਟੇਟਾਂ 'ਚ ਜਿਵੇਂ ਕੈਲੀਫੋਰਨੀਆ 'ਚ ਵੀ ਲਾਗੂ ਹੈ, ਸਵਿਟਜ਼ਰਲੈਂਡ 'ਚ ਵੀ ਲਾਗੂ ਹੈ। ਉਹਦੇ ਵਿੱਚ ਕੀ ਹੁੰਦਾ ਹੈ, ਜੇ ਤੁਸੀਂ ਇਨੀਸ਼ੀਏਟਿਵ ਲਓ ਤਾਂ ਕੁਛ ਪਰਸੈਂਟੇਜ ਸੰਗਤ ਦੀ, ਜਿਵੇਂ 30-35% ਕੋਈ ਮਤਾ ਪਾ ਕੇ ਕਿ ਬੀਬੀਆਂ ਨੂੰ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ 'ਚ ਕੀਰਤਨ ਕਰਨ ਦਾ ਹੱਕ ਹੋਣਾ ਚਾਹੀਦਾ। ਜੇ ਉਹ ਸੋਚਣ 30% ਉਹਦਾ ਮਤਾ ਪਾ ਕੇ ਸੰਗਤ ਤੋਂ ਬਹੁਮਤ ਨਾਲ ਪਾਸ ਕਰਾ ਸਕਦੀ ਹੈ, ਜਾਂ ਉਹ ਹਾਊਸ ਦੇ ਵਿੱਚ ਰੱਖ ਸਕਦੀ ਹੈਗੀ ਹੈ। ਇਸੇ ਤਰ੍ਹਾਂ ਰੈਫਰੈਂਡਮ ਹੁੰਦਾ ਹੈ, ਜਿਹਦੀ ਮਾਤਰਾ ਤੇ ਪਰਸੈਂਟੇਜ ਵੱਧ ਹੁੰਦੀ ਹੈ, ਉਹ ਬਾਈਂਡਿੰਗ ਹੋ ਜਾਂਦਾ ਹੈਗਾ ਕਿ ਇਹ ਹੋਣਾ ਹੈ, ਸੰਗਤ ਨੇ ਪਾਸ ਕਰਤਾ ਮਤਾ। ਤੇ ਤੀਜਾ ਉਹਦਾ ਹਿੱਸਾ ਹੈਗਾ ਰਿਕਾਲ। ਰਿਕਾਲ ਕਹਿੰਦਾ ਹੈ ਕਿ ਕੋਈ ਅਹੁਦੇ ਤੇ ਨਿਯੁਕਤ ਕੀਤਾ ਗਿਆ, ਉਹਨੂੰ ਅਸੀਂ ਵਾਪਸ ਅਹੁਦੇ ਤੋਂ ਲਾ ਸਕਦੇ ਹਾਂ। ਇਹ ਬਹੁਤ ਗੜਬੜ ਤੇ ਵਿਘਨ ਵੀ ਪਾਉਂਦਾ ਹੈ, ਕਿਉਂਕਿ ਜਿਹੜੀ ਰਿਪਬਲਿਕਨ ਫਾਰਮ ਆਫ ਗਵਰਨਮੈਂਟ ਹੈ, ਜਿਹਦੇ ਵਿੱਚ ਇੱਕ ਚੁਣਿਆ ਹੋਇਆ ਨੁਮਾਇੰਦਾ ਫੈਸਲਾ ਲੈਂਦਾ, ਉਹਨੂੰ ਬਾਰ-ਬਾਰ ਤੁਸੀਂ ਹਟਾਈ ਜਾਓਗੇ, ਉਹ ਵਿਘਨ ਪਾ ਦਿੰਦਾ, ਕੰਮ ਚੱਲ ਨਹੀਂ ਸਕਦਾ। ਸੋ ਸਾਨੂੰ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਹੈ। ਮੈਂ ਸਰ ਕੇਰ ਸਿੰਘ ਨੂੰ, ਜੱਜ ਸਾਹਿਬ ਨੂੰ, ਹੋਰ ਜੇ ਇਹਦੇ ਵਿੱਚ ਕੋਈ ਤੁਸੀਂ ਸੋਚ ਵਧਾ ਸਕਦੇ ਹੋ, ਮੈਂ ਮੰਗ ਕਰਦਾ ਹੈਗਾ ਕਿ ਆਪਾਂ ਕੋਈ ਢਾਂਚਾ ਬਣਾ ਕੇ ਆਪਣੇ ਕੌਮ ਵਾਸਤੇ ਬਣਾ ਦਈਏ, ਜਿਹੜਾ ਨਿਰੋਲ ਸਿੱਖਾਂ ਦੀ ਅਮਾਨਤ ਹੋਏ, ਕਿਸੇ ਹੋਰ ਦੇ ਅਦਾਰੇ ਤੇ ਕੋਈ ਐਕਟ ਆਫ ਪਾਰਲੀਮੈਂਟ ਕੋਈ ਹੋਰ ਚੀਜ਼ ਦੇ ਵਿੱਚ ਨਾ ਹੋਏ। ਅਸੀਂ ਇੱਕ ਸੂਈ ਜੈਨਰਸ ਸੋਵਰਨ ਕੌਮ ਹੈਗੇ ਆ, ਤੇ ਸਾਨੂੰ ਆਪਣੇ ਗਵਰਨੈਂਸ ਦਾ ਹੱਕ ਹੋਣਾ ਚਾਹੀਦਾ ਹੈ। ਇਹ ਕਿਸੇ ਦੇ ਸ਼ੋਭਾ ਦੇ ਬਰਖਲਾਫ ਨਹੀਂ, ਇਹ ਮੌਕੇ ਦੇ ਹਾਲਾਤ ਦੇ ਅਧੀਨ ਆਪਾਂ ਨੂੰ ਕਰ ਲੈਣਾ ਚਾਹੀਦਾ। ਮੈਂ ਬੇਨਤੀ ਕਰਦਾ ਕਿ ਸਰ ਸਿਮਰਨਜੀਤ ਸਿੰਘ ਮਾਨ ਹੁਣ ਆਪਣੇ ਵਿਚਾਰ ਉਰੇ ਮੰਚ ਤੇ ਰੱਖਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਿੱਖ ਕੌਮ ਦੇ ਵਿਦਵਾਨ ਸਾਹਿਬ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਸਰਦਾਰ ਕੁਸ਼ਲਪਾਲ ਸਿੰਘ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ, ਸਰਦਾਰ ਜਸਵੰਤ ਸਿੰਘ ਮਾਨ ਦੇ ਯਾਦ ਦੇ ਵਿੱਚ ਇਹ ਮੀਟਿੰਗ ਰੱਖੀ ਹੈ, ਸੈਮੀਨਾਰ ਰੱਖਿਆ, ਜਿਹਦੇ ਵਿੱਚ ਪੰਥ ਦੇ ਬਹੁਤ ਵੱਡੇ ਵੱਡੇ ਵਿਦਵਾਨ ਅੱਜ ਇੱਥੇ ਹਾਜ਼ਰ ਹੈਗੇ ਆ। ਅਤੇ ਇਹਨਾਂ ਦੀ ਜਿਹੜੀ ਰਾਏ ਹੈ, ਇਹ ਜ਼ਰੂਰ ਆਪਾਂ ਨੂੰ ਆਪਣੀ ਸਿਆਸਤ ਦੇ ਵਿੱਚ ਲੈ ਕੇ ਆਉਣੀ ਪਊਗੀ, ਜੇ ਆਪਾਂ ਨੇ ਇਸ ਸਿਸਟਮ ਨੂੰ ਸੁਧਾਰਨਾ ਹੈਗਾ। ਇਹਨਾਂ ਦੇ ਜਿਹੜੇ ਵਿਚਾਰ ਹੈਗੇ ਹੈ, ਬਹੁਤ ਉੱਚੇ ਵਿਚਾਰ ਹੈ, ਕਿਸੇ ਦੇ ਖਿਲਾਫ ਨਹੀਂ ਹੈ, ਪਰ ਪੰਥ ਦੇ ਹਿੱਤ ਦੇ ਵਿੱਚ ਹੈ। ਅਤੇ ਗੁਰੂ ਗ੍ਰੰਥ ਸਾਹਿਬ
ਦੇ ਮੁਤਾਬਕ ਇਹ ਸਾਰੇ ਵਿਚਾਰ ਇੱਥੇ ਕੀਤੇ ਗਏ ਹੈ। ਆਪਾਂ ਜਮਹੂਰੀਅਤ ਦੀ ਗੱਲ ਕਰਦੇ ਹਾਂ, ਇਹ ਵਿਦਵਾਨਾਂ ਨੇ ਸਾਨੂੰ ਸਮਝਾਤਾ ਹੈ ਕਿ ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਦੀ ਦੇਣ ਹੈ। ਸੋ ਜੇ ਗੁਰੂ ਸਾਹਿਬਾਨ ਨੇ ਸਾਨੂੰ ਜਮਹੂਰੀਅਤ ਦਿੱਤੀ ਹੈ ਤਾਂ ਫਿਰ ਅੱਜ ਸਿੱਖ ਇਸ ਮੁਲਕ ਇੰਡੀਆ ਦੇ ਵਿੱਚ ਕਿਵੇਂ ਬਤੀਤ ਕਰ ਰਹੇ ਆਪਣੀ ਜ਼ਿੰਦਗੀ। ਜਿਹੜੀ ਜਮਹੂਰੀਅਤ ਹੁੰਦੀ ਹੈ ਉਹਦੀ ਗੱਲ ਬਹੁਤ ਗਿਣਤੀ ਦੇ ਨਾਲ ਸੁਣੀ ਜਾਂਦੀ ਹੈ, ਕਾਨੂੰਨ ਬਣਦੇ ਹੈ, ਸਾਰਾ ਕੁਝ ਬਣਦੇ ਹੈ, ਪਰ ਸਿੱਖਾਂ ਦੇ ਕੋਲੇ ਬਹੁਤ ਗਿਣਤੀ ਨਹੀਂ ਹੈ। ਇਸ ਮੁਲਕ ਦੇ ਵਿੱਚ ਹਿੰਦੂ ਦੀ ਬਹੁਤ ਗਿਣਤੀ ਹੈ। ਸੋ ਹਿੰਦੂ ਆਪਣੇ ਕਾਨੂੰਨ ਬਣਾਉਂਦਾ ਹੈ, ਜਿਵੇਂ ਹੁਣ ਵਕਫ ਬੋਰਡ ਦਾ ਬਣਾਇਆ, ਉਹਦੇ ਵਿੱਚ ਲਿਖਤਾ ਕਿ 2 ਜਿਹੜੇ ਦੂਜੇ ਧਰਮ ਦੇ ਮੈਂਬਰ ਹੋਣਗੇ, ਮੁਸਲਮਾਨ ਨਹੀਂ ਹੋਣਗੇ, ਉਹ ਵੀ ਮੈਂਬਰ ਹੋਣਗੇ। ਹੁਣ ਇਸਲਾਮ ਦਾ ਜੇ ਕਾਨੂੰਨ ਬਣਾਉਣਾ ਹੈ ਤਾਂ ਫਿਰ ਇਸਲਾਮ ਦਾ ਕਾਨੂੰਨ ਬਣਾਇਆ ਜਾਵੇ। ਗੱਲ ਮੈਨੂੰ ਇੱਥੋਂ ਆਉਂਦੀ ਹੈ ਕਿ 1947 ਦੇ ਵਿੱਚ ਜਦੋਂ ਇਸ ਮੁਲਕ ਦੀ ਵੰਡ ਹੋਈ ਹੈ, ਹਿੰਦੂ ਨੂੰ ਆਪਣਾ ਮੁਲਕ ਮਿਲ ਗਿਆ, ਮੁਸਲਮਾਨ ਨੂੰ ਬਹੁਤ ਗਿਣਤੀ ਪਾਕਿਸਤਾਨ ਮਿਲ ਗਿਆ। ਹੁਣ ਮੇਰੇ ਤਜਰਬੇ ਦੇ ਵਿੱਚ ਜਿਹੜੇ ਵੀ ਮੁਸਲਮਾਨ ਇੱਥੋਂ ਉੱਜੜ ਕੇ ਗਏ ਹੈ ਪਾਕਿਸਤਾਨ, ਉਹ ਕਹਿੰਦੇ ਹੈ ਕਿ ਅਸੀਂ ਉੱਜੜੇ ਜ਼ਰੂਰ ਹੈ ਪਰ ਸਾਨੂੰ ਸਾਡੀ ਮਜ਼ਹਬ ਮਿਲ ਗਿਆ, ਸਾਡੀ ਕੌਮੀਅਤ ਮਿਲ ਗਈ। ਇਸੇ ਤਰ੍ਹਾਂ ਜਿਹੜਾ ਹਿੰਦੂ ਉੱਧਰੋਂ ਉੱਜੜ ਕੇ ਇੱਧਰ ਆਇਆ, ਉਸ ਨੂੰ ਵੀ ਆਪਣੀ ਕੌਮੀਅਤ ਮਿਲ ਗਈ, ਉਸ ਨੂੰ ਆਪਣਾ ਮਜ਼ਹਬ ਮਿਲ ਗਿਆ। ਪਰ ਜਿਹੜਾ ਸਿੱਖ ਹੈ ਉਹ ਉੱਜੜ ਕੇ ਆਇਆ, ਉਸ ਨੂੰ ਨਾ ਆਪਣਾ ਮਜ਼ਹਬ ਮਿਲਿਆ, ਨਾ ਉਸ ਨੂੰ ਆਪਣੀ ਕੌਮੀਅਤ ਮਿਲੀ ਹੈ। ਹੁਣ ਜੀ 1947 ਤੋਂ ਲੱਗ ਕੇ ਅੱਜ ਆਪਾਂ ਇਸ ਤਰ੍ਹਾਂ ਰਹਿ ਰਹੇ ਹਾਂ, ਇੱਕ ਦਾਸ ਬਣ ਕੇ ਮਿੰਨਤਾਂ ਕਰਕੇ। ਤਾਂ ਫਿਰ ਮੇਰਾ ਮਤਲਬ ਹੈ ਕਿ ਗੁਰੂ ਸਾਹਿਬ ਦਾ ਜਿਹੜੇ 10 ਗੁਰੂ ਸਾਹਿਬਾਨ ਦੀ ਕੋਸ਼ਿਸ਼ ਹੈ ਕਿ ਇਹ ਇੱਕ ਆਜ਼ਾਦ ਕੌਮ ਮੈਂ ਬਣਾਈ ਹੈ, ਇੱਕ ਆਜ਼ਾਦ ਧਰਮ ਬਣਾਇਆ ਹੈ, ਫਿਰ ਇਹਦੀ ਪੂਰਤੀ ਨਹੀਂ ਹੋ ਰਹੀ। ਔਰ ਆਪਣੀ ਗੱਲ ਨਾ ਤਾਂ ਪਾਰਲੀਮੈਂਟ ਦੇ ਵਿੱਚ, ਨਾ ਸੈਂਟਰ ਦੀ ਸਰਕਾਰ ਦੇ ਵਿੱਚ, ਘਰੇਲੂ ਮਾਮਲਿਆਂ ਹੋਮ ਮਿਨਿਸਟਰੀ ਦੇ ਵਿੱਚ ਸੁਣੀ ਜਾਂਦੀ ਹੈ। ਹੁਣ ਜਿਹੜਾ ਸੰਵਿਧਾਨ ਹੈ ਉਹ ਕਹਿੰਦਾ ਹੈ ਕਿ ਲਾਅ ਐਂਡ ਆਰਡਰ ਇੱਕ ਸੂਬੇ ਦਾ ਹੱਕ ਹੈ। ਹੁਣ ਜੇ ਸੂਬੇ ਦਾ ਹੱਕ ਹੈ, ਸੈਂਟਰ ਨੇ ਕਹਿਤਾ ਹੈ ਕਿ ਜਿਹੜੇ ਲਾਇਸੈਂਸ ਨੇ ਪ੍ਰੋਹਿਬਿਟਡ, ਉਹ ਸੈਂਟਰ ਦਊਗਾ, ਪੰਜਾਬ ਸਰਕਾਰ ਦਾ ਹੱਕ ਉਹਨਾਂ ਦੇ ਉੱਤੇ ਨਹੀਂ ਹੈ। ਹੁਣ ਜਿਹੜੀ ਬਹੁਤ ਗਿਣਤੀ ਨੂੰ ਚੀਜ਼ ਚੰਗੀ ਲਿਖੀ, ਉਹ ਇੱਕ ਰੂਲ ਬਣਾਤਾ, ਇੱਕ ਕਾਨੂੰਨ ਬਣਾਤਾ। ਹੁਣ ਮੇਰਾ ਮਤਲਬ ਅਸੀਂ ਬਾਰਡਰ ਦੇ ਰਹਿਣ ਵਾਲੇ ਹਾਂ, ਜੇ ਕੌਨਸਟੀਟਿਊਸ਼ਨ ਕਹਿੰਦੀ ਹੈ ਕਿ ਇਹ ਸਟੇਟ ਸਬਜੈਕਟ ਹੈ, ਘਰੇਲੂ ਮਾਮਲੇ ਇਹ ਹੋਮ ਮਿਨਿਸਟਰ, ਤਾਂ ਫਿਰ ਇਹਦੇ ਵਿੱਚ ਡਿੱਕਾ ਪਾਉਣ ਦਾ ਇਹਦਾ ਮਤਲਬ ਹੈ ਕਿ ਜਿਹੜੇ ਰਾਜ ਕਰ ਰਹੇ ਹੈ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਕੌਮ ਦੇ ਉੱਤੇ ਉਹਦੀ ਵਫਾਦਾਰੀ ਤੇ। ਹੁਣ ਇਹ ਬਹੁਤ ਜ਼ਰੂਰੀ ਹੈ ਕਿ ਜੇ ਸਾਡੀ ਵਫਾਦਾਰੀ ਦੇ ਉੱਤੇ ਹੀ ਸ਼ੱਕ ਹੈ ਤਾਂ ਫਿਰ ਅਸੀਂ ਇਸ ਦੇਸ਼ ਦੇ ਵਿੱਚ ਕਿਵੇਂ ਨਾਗਰਿਕ ਬਣ ਕੇ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਰਹਿ ਸਕਦੇ ਹਾਂ। ਹੁਣ ਨਾ ਤਾਂ ਅਸੀਂ ਵਿਦੇਸ਼ੀ ਮਾਮਲਿਆਂ ਦੇ ਵਿੱਚ ਬੋਲ ਸਕਦੇ ਹਾਂ, ਕੋਈ ਵਿਦੇਸ਼ੀ ਮਾਮਲਿਆਂ ਦੇ ਵਿੱਚ ਨਹੀਂ ਬੋਲ ਸਕਦੇ। ਹੁਣ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਕਤਲ ਕਰਵਾਤੇ ਸਿੱਖਾਂ ਦੇ, ਜਿਹੜੇ ਆਜ਼ਾਦੀ ਦੇ ਵਿੱਚ ਮੰਨਦੇ ਸੀਗੇ। ਪਾਕਿਸਤਾਨ ਦੇ ਵਿੱਚ ਕਰਵਾਤੇ ਹੈ, ਬ੍ਰਿਟਾਨੀਆ ਦੇ ਵਿੱਚ ਕਰਾਤੇ ਹੈ, ਹਰਿਆਣੇ 'ਚ ਕਰਵਾਤੇ ਹੈ,
2 ਪੰਜਾਬ ਦੇ ਵਿੱਚ ਕਰਵਾਤੇ ਹੈ। ਇਸ ਮੁਲਕ ਨੇ ਅਮਰੀਕਾ ਦੀ ਵੀ ਸੋਵਰੇਨਿਟੀ ਬਾਦਸ਼ਾਹੀ ਤੋੜੀ ਹੈ, ਯੂਕੇ ਦੀ ਵੀ ਬਾਦਸ਼ਾਹੀ ਤੋੜੀ ਹੈ, ਪਾਕਿਸਤਾਨ ਦੀ ਵੀ ਤੋੜੀ ਹੈ। ਕਿਉਂ ਕਰਕੇ ਇੰਡੀਆ ਦੂਜੇ ਮੁਲਕ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਕਤਲ ਨਹੀਂ ਕਰਾ ਸਕਦਾ। ਸੋ ਮੇਰਾ ਮਤਲਬ ਹੈ ਕਿ ਸਾਰਾ ਕੁਛ ਬਹੁ ਗਿਣਤੀ ਇੱਥੋਂ ਤੱਕ ਕਰ ਸਕਦੀ ਹੈ ਕਿ ਸਿੱਖਾਂ ਨੂੰ ਜੇ ਉਹ ਆਜ਼ਾਦੀ ਦੀ ਗੱਲ ਕਰਦੇ ਹੈ ਤੇ ਉਹਨਾਂ ਨੂੰ ਇਹ ਮਰਵਾ ਦਿੰਦੀ ਹੈ। ਹੁਣ ਫਿਰ ਸਾਡੀ ਜ਼ਿੰਦਗੀ ਸੁਰੱਖਿਅਤ ਕਿਵੇਂ ਹੋ ਸਕਦੀ ਹੈ ਕਿ ਜੇ ਅਸੀਂ ਆਪਣੀ ਤਕਦੀਰ ਦੇ ਮਾਲਕ ਹੀ ਨਹੀਂ ਹੈ ਤਾਂ ਫਿਰ ਆਪਾਂ ਇੱਥੇ ਕੀ ਚੀਜ਼ ਹੈ? ਆਪਾਂ ਕੋਈ ਵਣਜਾਰੇ ਹੈ ਜਾਂ ਕੋਈ ਇਹੋ ਜਿਹੀ ਚੀਜ਼ ਹੈ? ਆਪਾਂ ਇੱਕ ਨੇਸ਼ਨ ਹੈ, ਇੱਕ ਕੌਮ ਹੈ, ਇੱਕ ਮਜ਼ਹਬ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਜਨਮ ਦਿੱਤਾ ਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਪਾਲਿਆ ਤੇ ਸਾਨੂੰ ਦਿਸ਼ਾ ਦਿੱਤੀ ਹੈ। ਇਹ ਚੀਜ਼ ਹੈ। ਜਿਹੜਾ ਜਮਹੂਰੀਅਤ ਹੈ ਇਹਦੇ ਵਿੱਚ ਰੂਲ ਆਫ ਲਾਅ ਹੁੰਦਾ ਹੈ ਕਿ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਥੱਲੇ ਜਿਹੜਾ ਸਿਪਾਹੀ ਹੈ ਉਹਦੇ ਲਈ ਕਾਨੂੰਨ ਇੱਕ ਹੈ, ਪਰ ਇੱਥੇ ਕੋਈ ਕਾਨੂੰਨ ਨਹੀਂ ਹੈਗਾ। ਪ੍ਰਾਈਮ ਮਿਨਿਸਟਰ ਜੋ ਮਰਜ਼ੀ ਕਰੀ ਜਾਵੇ, ਜਿਹੜਾ ਰਾਜ ਕਰਨ ਵਾਲਾ ਸਿਪਾਹੀ ਹੈ ਉਹ ਜੋ ਮਰਜ਼ੀ ਕਰੀ ਜੇ। ਲੋਕਾਂ ਦੇ ਉੱਤੇ ਸ਼ੱਕ ਕਰਕੇ ਉਹਨਾਂ ਦੇ ਘਰ ਢਾਹ ਦੇਵੇ, ਉਹਨਾਂ ਦੇ ਉੱਤੇ ਸ਼ੱਕ ਕਰਕੇ ਕਿ ਉਹਨਾਂ ਦੀ ਵਫਾਦਾਰੀ ਸ਼ੱਕ ਦੇ ਵਿੱਚ ਹੈ ਤੇ ਗੋਲੀ ਮਾਰ ਦੇਵੇ। ਕਿ ਇਸ ਹਾਲਾਤ ਦੇ ਵਿੱਚ ਅਸੀਂ ਸਿੱਖ ਇੱਥੇ ਰਹਿਣਾ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਪਤਾ ਹੀ ਨਹੀਂ ਕਿ ਕਦੋਂ ਸੁਰੱਖਿਅਤ ਹੈ, ਕਿਸ ਵੇਲੇ ਸੁਰੱਖਿਅਤ ਨਹੀਂ ਹੈ। ਮੈਨੂੰ ਇਹੋ ਜਿਹੀ ਚੀਜ਼ ਸਾਨੂੰ ਕਬੂਲ ਨਹੀਂ ਹੁੰਦੀ ਤੇ ਅਸੀਂ ਬੋਲਦੇ ਹਾਂ, ਪਰ ਜੇ ਪਾਰਲੀਮੈਂਟ 'ਚ ਵੀ ਤੁਸੀਂ ਭੇਜ ਦਿੰਦੇ ਹੈ ਉੱਥੇ ਵੀ ਮੈਨੂੰ ਬੜੀ ਮੁਸ਼ਕਿਲ ਨਾਲ ਬੋਲਣਾ ਪੈਂਦਾ ਕਿ ਵੱਧ ਗਿਣਤੀ ਘੱਟ ਗਿਣਤੀ ਨੂੰ ਪਾਰਲੀਮੈਂਟ ਦੇ ਵਿੱਚ ਵੀ ਨਹੀਂ ਬੋਲਣ ਦੇਊਗੀ। ਇਹ ਕਿੱਥੋਂ ਦਾ ਅਸੂਲ ਹੈ? ਜੇ ਜਮਹੂਰੀਅਤ ਹੈ ਤਾਂ ਫਿਰ ਸਿੱਖ ਕੌਮ ਦਾ ਨੁਮਾਇੰਦਾ ਉੱਥੇ ਇੱਜ਼ਤ ਨਾਲ ਖੜ ਕੇ ਬੋਲ ਸਕਦਾ, ਪਰ ਨਹੀਂ ਬੋਲਣ ਦਿੰਦੇ। ਇਹਦਾ ਜਵਾਬ ਕੀ ਹੈ ਕਿ ਇਹ ਸਾਨੂੰ ਫਰੀडम ਆਫ ਸਪੀਚ ਹੈ ਹੀ ਨਹੀਂ। ਫਿਰ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਆਉਂਦੇ ਹੈ, ਇਹ ਵੀ ਹੈ ਨਹੀਂ ਗੀ। ਹੁਣ ਮੈਂ ਕੱਲ੍ਹ ਚਿੱਠੀ ਲਿਖੀ ਹੈ ਐਡੀਟਰ ਟ੍ਰਿਬਿਊਨ ਨੂੰ, ਉਹਦੇ ਵਿੱਚ ਮੈਂ ਲਿਖਿਆ ਹੈ ਕਿ ਜਿਹੜਾ ਰਾਣਾ ਫੜ ਕੇ ਸੁਪਰੀਮ ਕੋਰਟ, ਅਮਰੀਕਾ ਦੀ ਸੁਪਰੀਮ ਕੋਰਟ ਨੇ ਇੱਕ ਰਾਣਾ ਜਿਹੜਾ ਜਿਹਦੇ ਉੱਤੇ ਬਹੁਤ ਭਾਰੀ ਗੰਭੀਰ ਉਹਦੇ ਉੱਤੇ ਦੋਸ਼ ਨੇ, ਬੰਬੇ ਦੇ ਵਿੱਚ ਜਿਹੜੇ ਕਤਲ ਕੁਤਲ ਕੀਤੇ ਸਾਰਾ ਕੁਛ ਹੈ, ਉਸ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਕਹਿਤਾ ਕਿ ਇਸ ਨੂੰ ਹਿੰਦੁਸਤਾਨ ਇੰਡੀਆ ਲੈ ਜਾਓ। ਚਲੋ ਇੱਥੇ ਆ ਗਿਆ, ਪਰ ਮੈਂ ਸੁਪਰੀਮ ਕੋਰਟ ਅਮਰੀਕਾ ਨੂੰ ਲਿਖਿਆ ਸੀਗਾ ਕਿ ਇਹ ਜਿਹੜਾ ਮੁਲਕ ਹੈ ਇਹ ਸਿੱਖ, ਮੁਸਲਮਾਨ, ਈਸਾਈ ਦੇ ਲਈ ਬਹੁਤ ਖਤਰਨਾਕ ਹੈ। ਕਿਉਂ ਖਤਰਨਾਕ ਹੈ? ਹੁਣ ਆਪਣਾ ਭੁੱਲਰ ਸਾਹਿਬ ਹੈ, ਉਸ ਨੂੰ ਜਰਮਨ ਤੋਂ ਐਕਸਟ੍ਰੈਟ ਕੀਤਾ। ਜਰਮਨਾਂ ਦੇ ਕਾਨੂੰਨ ਦੇ ਵਿੱਚ ਮੌਤ ਦੀ ਸਜ਼ਾ ਹੈ ਨਹੀਂ ਗੀ ਤੇ ਜਰਮਨ ਨੇ ਕਹਿਤਾ ਕਿ ਅਸੀਂ ਐਕਸਟ੍ਰੈਟ ਤਾਂ ਕਰਦੇ ਹਾਂ ਪਰ ਇਹਨੂੰ ਮੌਤ ਦੀ ਸਜ਼ਾ ਨਹੀਂ ਹੋਊਗੀ। ਹੁਣ ਸਾਡੀ ਜੁਡੀਸ਼ਰੀ ਦਾ ਹਾਲ ਦੇਖ ਲਓ, 3 ਮੈਂਬਰ ਬੈਂਚ ਬੈਠਾ ਕਿ ਭੁੱਲਰ ਦਾ ਕੀ ਫੈਸਲਾ ਕੀਤਾ ਜਾਵੇ, ਇਹਨੂੰ ਕਿਹੋ ਜਿਹੀ ਤਨਖਾਹ ਦਿੱਤੀ ਜਾਵੇ, ਕਿੰਨਾ ਇਹਨੇ ਜ਼ੁਲਮ ਕੀਤਾ। ਜਿਹੜਾ ਬੈਂਚ ਦਾ ਵੱਡਾ ਜੱਜ ਸੀ ਉਹ ਸੀ ਮੁਸਲਮਾਨ, 2 ਹਿੰਦੂ ਜੱਜ ਸੀਗੇ। ਜਿਹੜਾ ਬੈਂਚ ਦਾ ਹੈੱਡ ਜੱਜ ਸੀ ਉਸ ਨੇ ਭੁੱਲਰ ਨੂੰ ਬਿਲਕੁਲ ਰਿਹਾ ਕਰਤਾ ਕਿ ਜਾ ਘਰੇ ਚੱਲ। ਜਿਹੜੇ 2 ਹਿੰਦੂ ਜੱਜ ਸੀ ਉਹਨਾਂ ਨੇ ਕਿਹਾ ਫਾਂਸੀ। ਹੁਣ ਮੇਰਾ ਮਤਲਬ ਹੈ ਜੇ ਤੁਸੀਂ ਐਕਸਟ੍ਰੈਟ ਕਰਕੇ ਜਰਮਨ ਤੋਂ ਲੈ ਕੇ ਆਏ ਹੋ ਤੇ ਜਰਮਨਾਂ ਨੇ ਕਿਹਾ ਕਿ ਮੌਤ ਦੀ ਸਜ਼ਾ ਨਹੀਂ ਦੇਣੀ ਤੇ
3 ਮੈਂਬਰ ਬੈਂਚ ਜੇ ਇਕੱਠਾ ਫੈਸਲਾ ਕਰੂਗਾ ਫਿਰ ਤਾਂ ਲਾਗੂ ਹੋ ਜਾਊਗਾ, ਪਰ ਜੇ ਬੈਂਚ ਦਾ ਵੱਡਾ ਜੱਜ ਕਹਿੰਦਾ ਕਿ ਇਹ ਬਿਲਕੁਲ ਬੇਗੁਨਾਹ ਹੈ, ਇਹਨੂੰ ਛੱਡ ਦਿਓ, ਤੇ 2 ਹਿੰਦੂ ਜੱਜਾਂ ਦੇ ਕਹਿਣ ਦੇ ਉੱਤੇ ਉਹਨੂੰ ਫਾਂਸੀ ਦੀ ਸਜ਼ਾ ਦੇਤੀ। ਹੁਣ ਜਿਹੜਾ ਵਾਹ ਹੋ ਰਹੀ ਹੈ ਸਾਰੇ ਦੇਸ਼ ਦੇ ਵਿੱਚ ਕਿ ਆ ਇੱਕ ਮੁਸਲਮਾਨ ਰਾਣਾ ਫੜ ਕੇ ਲੈ ਆਏ ਹੈ, ਹੁਣ ਕੀ ਗਾਰੰਟੀ ਹੈ ਕਿ ਇਹਨੂੰ ਇਨਸਾਫ ਮਿਲੂਗਾ? ਮੈਂ ਸੁਪਰੀਮ ਕੋਰਟ ਰਿਚਰਡਸ ਜਿਹੜੇ ਸੁਪਰੀਮ ਕੋਰਟ ਦੇ ਹੈੱਡ ਨੇ, ਚੀਫ ਜਸਟਿਸ ਹੈ ਸੁਪਰੀਮ ਕੋਰਟ ਦੇ, ਉਹਨਾਂ ਨੂੰ ਵੀ ਲਿਖ ਕੇ ਭੇਜਿਆ, ਖਬਰਦਾਰ ਕੀਤਾ ਕਿ ਇੱਥੇ ਕਾਨੂੰਨ ਘੱਟ ਗਿਣਤੀਆਂ ਦੇ ਖਿਲਾਫ ਹੈ, ਇਸ ਨੂੰ ਐਕਸਟ੍ਰੈਡਿਟ ਨਾ ਕੀਤਾ ਜਾਏ, ਇਹਦੇ ਜਿਹੜੇ ਹਿਊਮਨ ਰਾਈਟਸ ਹੈ ਉਹ ਇਸ ਦੇ ਇਖਤਿਆਰ ਦੇ ਵਿੱਚ ਨਹੀਂ ਰਹਿਣਗੇ, ਇਸ ਨੂੰ ਲਾਜ਼ਮੀ ਸਜ਼ਾ ਹੋਊਗੀ ਮੌਤ ਦੀ। ਸੋ ਮੇਰਾ ਮਤਲਬ ਹੈ ਕਿ ਕਿੱਡਾ ਵੀ ਜ਼ੁਲਮ ਹੋ ਜੇ, ਜਿੰਨਾ ਚਿਰ ਅਦਾਲਤ ਨਹੀਂ ਕਹਿੰਦੀ ਕਿ ਤੁਸੀਂ ਗੁਨਾਹਗਾਰ ਹੈਗੇ ਹੋ, ਉਨਾ ਚਿਰ ਜਮਹੂਰੀਅਤ ਦੇ ਵਿੱਚ ਉਹ ਬੰਦਾ ਜਾਂ ਬੀਬੀ ਬੇਗੁਨਾਹ ਸਮਝੇ ਜਾਂਦੇ ਆ। ਪਰ ਇੱਥੇ ਇੰਡੀਆ ਦੇ ਵਿੱਚ ਇੱਥੇ ਨਹੀਂ ਹੈ। ਜਿਵੇਂ ਹੁਣ ਵਕਫ ਬੋਰਡ ਦਾ ਕਾਨੂੰਨ ਤੁਹਾਨੂੰ ਦੱਸਿਆ ਹੈਗਾ, ਜਿਵੇਂ ਇੱਥੇ SCPC ਦੇ ਬਾਰੇ ਗੱਲਾਂ ਹੋਈਆਂ ਕਿ 14 ਸਾਲ ਤੋਂ ਇਹਦੇ ਇਲੈਕਸ਼ਨ ਹੀ ਨਹੀਂ ਹੋ ਰਹੇ। ਜੇ ਇਹਦੇ ਇਲੈਕਸ਼ਨ ਹੀ ਨਹੀਂ ਹੋ ਰਹੇ, ਫਿਰ ਸਿੱਖਾਂ ਦੇ ਹਿੱਤ ਦੇ ਵਿੱਚ ਕਿਹੜੀ ਜਮਹੂਰੀਅਤ ਹੈ ਜਿਹਨੂੰ ਆਪਾਂ ਪੂਜਦੇ ਹਾਂ? ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਹ ਘੱਟ ਗਿਣਤੀ ਸਿੱਖਾਂ ਦੇ ਹੱਕ ਦੇ ਵਿੱਚ ਹੈ ਨਹੀਂ ਗੀ, ਅਤੇ ਜਿੰਨਾ ਚਿਰ ਨਹੀਂ ਹੈਗੀ ਉਨਾ ਚਿਰ ਆਪਾਂ ਨੂੰ, ਜਿਵੇਂ ਪ੍ਰੋਫੈਸਰ ਸਾਹਿਬ ਨੇ, ਡਾਕਟਰ ਸਾਹਿਬ ਕੇਸ ਸਿੰਘ ਨੇ ਕਿਹਾ, ਜਦੋਜਹਿਦ ਤਾਂ ਕਰਨੀ ਪਊਗੀ, ਅਤੇ ਜਦੋਜਹਿਦ ਆਪਾਂ ਕਰੀ ਜਾਂਦੇ ਹਾਂ। ਅਤੇ ਜਿਹੜੀ ਸਜ਼ਾ ਆਏ ਹੈ ਕਿ ਇਹ ਆਪਾਂ ਨੂੰ ਜ਼ਿਆਦਾ ਮਿਲਣਾ ਚਾਹੀਦਾ, ਇਹ ਬਹੁਤ ਅੱਛੀ ਗੱਲ ਹੈ ਜਿਹੜੀ ਇਹਨਾਂ ਨੇ ਕੀਤੀ ਹੈਗੀ ਹੈ, ਕੁਸ਼ਲਪਾਲ ਸਿੰਘ ਜੀ ਨੇ। ਅਤੇ ਇਹ ਜਿਹੜਾ ਸੈਮੀਨਾਰ ਹੈ ਬੜਾ ਕਾਮਯਾਬ ਹੈ, ਤੁਹਾਨੂੰ ਸਾਰਿਆਂ ਨੂੰ ਦਿਲਚਸਪ ਲੱਗਿਆ ਹੋਊਗਾ, ਅਤੇ ਮੈਂ ਸਾਰੇ ਜਿੰਨੇ ਵੀ ਬੁਲਾਰੇ ਹੈ ਉਹਨਾਂ ਦਾ ਬਹੁਤ ਸ਼ੁਕਰੀਆ ਕਰਦਾ ਕਿ ਜਿਹੜਾ ਤੁਸੀਂ ਟਾਈਮ ਕੱਢ ਕੇ ਇੱਥੇ ਟਾਈਮ ਸਾਨੂੰ ਦਿੱਤਾ ਹੈ ਅਤੇ ਸਾਨੂੰ ਦੱਸਿਆ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖ ਰੋਟੀ ਤੋਂ ਬਗੈਰ ਛੱਡ ਕੇ ਅਨੰਦਪੁਰ ਸਾਹਿਬ ਚਲੇ ਗਏ ਸੀ। ਹੁਣ ਰੋਟੀ ਦਾ ਟਾਈਮ ਆਪਾਂ ਛਕ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।